ਪੰਜਾਬੀ ਰੇਡੀਓ ਜਵਾਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਥਲ ਪੁੱਥਲ ਹੋ ਰਹੀ ਆ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤੁਸੀਂ ਵੀ ਕਾਲ ਕਰਕੇ ਪੁੱਛ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ ਹੈ ਜਿਸ 'ਤੇ ਤੁਸੀਂ ਕਾਲ ਕਰ ਸਕਦੇ ਹੋ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਰਦੀ ਕਲੋਵਸ, ਸਤਰਾਮ ਸਿੰਘ ਸ਼ੇਰਗਿੱਲ ਸਲਮਾ, ਰਾਜਵਿੰਦਰ ਸਿੰਘ ਜੁੱਬਾਸੇਰੀ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਧਰਮ ਸਿੰਘ ਸਲਮਾ, ਦਲਜੀਤ ਸਿੰਘ, ਅਮਰਜੀਤ ਕੌਰ, ਰਘਵੀਰ ਸਿੰਘ, ਅਜਮੇਰ ਸਿੰਘ ਟਰਲਕ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਪੰਜਾਬ ਦੀ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਰਾਹੁਲ ਗਾਂਧੀ ਦੀ ਜਿਹੜੀ ਟਰੈਕਟਰ ਰੈਲੀ ਆ ਉਸ ਦਾ ਆਖਰੀ ਦਿਨ ਆ। ਬਿਲਕੁਲ ਜੀ, ਐਕਚੁਅਲੀ ਕਾਂਗਰਸ ਦੇ ਝੰਡੇ ਡੰਡਿਆਂ ਵਾਲੀ ਇਹ ਰੈਲੀ ਦਾ ਤੀਜਾ ਦਿਨ ਆ ਅੱਜ। ਔਰ ਇੱਥੋਂ ਜਿਹੜਾ ਪਟਿਆਲਾ ਡਿਸਟ੍ਰਿਕਟ ਦੇ ਕੁਝ ਜਿਹੜੇ ਏਰੀਆਜ਼ ਨੇ ਉਹਦੇ ਵਿੱਚੋਂ ਅੱਜ ਇਹ ਟਰੈਕਟਰ ਰੈਲੀ ਲੰਘੂਗੀ ਤੇ ਉਸ ਤੋਂ ਬਾਅਦ ਜਿਹੜੀ ਵਾਇਆ ਪਹੇਵਾ ਜਾਂਦੀ ਹੈ ਜੀ ਸੜਕ, ਉਹਦੇ ਰਾਹੀਂ ਰਾਹੁਲ ਗਾਂਧੀ ਹਰਿਆਣੇ ਦੇ ਵਿੱਚ ਜਿਹੜਾ ਉਹ ਐਂਟਰ ਕਰਨਗੇ। ਅੱਜ ਦਾ ਜਿਹੜਾ ਅੱਧਾ ਕੁ ਦਿਨ ਤੇ ਭੜਕਦਾ ਪੂਰਾ ਦਿਨ ਜਿਹੜਾ ਉਹ ਹਰਿਆਣੇ ਦੇ ਵਿੱਚੋਂ ਦੀ ਲੰਘਣਗੇ। ਹਰਿਆਣੇ ਦੇ ਵਿੱਚ ਉੱਥੋਂ ਦੀ ਸਰਕਾਰ ਦੇ ਨਾਲ ਕੀ ਤਕਰਾਰ ਹੁੰਦਾ ਇਹ ਜਿਹੜਾ ਦੀ ਵੇਖਣਾ ਹੋਊਗਾ। ਹਾਲਾਂਕਿ ਮੁੱਖ ਮੰਤਰੀ ਨੇ ਕਹਿ ਦਿੱਤਾ ਕਿ ਰੈਲੀ ਤੇ ਰੋਕ ਨਹੀਂ, ਜੇ ਹੁੱਲੜਬਾਜ਼ੀ ਹੋਊਗੀ ਤੇ ਉਹਦੇ ਖਿਲਾਫ ਅਸੀਂ ਜਿਹੜਾ ਉਹ ਐਕਸ਼ਨ ਲਵਾਂਗੇ। ਮਤਲਬ ਕਿ ਕੁਛ ਐਕਸ਼ਨ ਜਿਹੜੇ ਉਹ ਹੋ ਸਕਦੇ ਆ। ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਆ। ਇੱਥੇ ਤਾਂ ਸਪਾਂਸਰਡ ਪ੍ਰੋਗਰਾਮ ਸੀ ਨਾ ਸਰਕਾਰ ਦਾ। ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਜਿਹੜਾ ਰੈਸਟ ਹਾਊਸ ਹੈ ਉੱਥੇ ਸਾਰਾ ਕੁਝ ਬਦਲਿਆ ਗਿਆ। ਮੇਰੇ ਕੁਛ ਹੈਗੇ ਨੇ ਜੀ ਜਿਹੜੇ ਉੱਥੇ ਜਾਣਕਾਰ, ਕਿਉਂਕਿ ਉਹ ਆਫਿਸਰ ਨੇ, ਇਸ ਕਰਕੇ ਨਾਮ ਤਾਂ ਨਹੀਂ ਜਿਹੜਾ ਵੀ ਉਹ ਦੱਸਿਆ ਜਾ ਸਕਦਾ ਇਸ ਪੱਖੋਂ ਕਿ ਫਿਰ ਸੋਰਸ ਜਿਹੜੇ ਨੇ ਉਹ ਜਿਹੜੇ ਉਹ ਪਤਾ ਉਹਨਾਂ ਦਾ ਜਿਹੜਾ ਉਹ ਲੱਗ ਜਾਂਦਾ। ਤਾਂ ਇਹ ਪਤਾ ਲੱਗਿਆ ਕਿ 22 ਲੱਖ ਰੁਪਈਆ ਜਿਹੜਾ ਰੈਸਟ ਹਾਊਸ ਹੈ ਉਹਦੇ ਉੱਤੇ ਲਾਇਆ ਗਿਆ। ਉੱਥੋਂ ਦੇ ਏਸੀ ਬਦਲੇ ਗਏ, ਉੱਥੋਂ ਦਾ ਫਰਨੀਚਰ ਜਿਹੜਾ ਉਹ ਬਦਲਿਆ ਗਿਆ, ਸਾਰਾ ਕੁਛ ਬਦਲ ਦਿੱਤਾ। ਪਰ ਰਾਹੁਲ ਗਾਂਧੀ ਉੱਥੇ ਰਹੇ ਨਹੀਂ ਰਾਤ ਜਿਹੜਾ ਵੀ ਆ ਕੇ ਬਹੁਤ ਘੱਟ ਪਤਾ ਲੱਗਿਆ ਕਿ ਉਹ ਰਾਤ ਆ ਕੇ ਜਿਹੜਾ ਇੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਮੋਤੀ ਮਹਿਲ ਆ ਉੱਥੇ ਆ ਕੇ ਜਿਹੜਾ ਵੀ ਉਹ ਰਹੇ ਨੇ। ਇਹ ਬਕਾਇਦਾ ਬਿੱਲ ਪਾਸ ਹੋਇਆ ਜਿਹੜਾ ਉਹਦੇ ਉੱਤੇ ਜਿਹੜੇ ਰੈਸਟ ਹਾਊਸ ਦੇ ਉੱਤੇ ਸਾਰੀ ਚੇਂਜਸ ਜਿਹੜੀ ਆ ਉਹ ਕੀਤੀ ਗਈ ਆ। ਸਪੈਸ਼ਲੀ ਤੌਰ ਦੇ ਉੱਤੇ ਟਰੈਕਟਰ ਜਿਹੜੇ ਦੀ ਉਹ ਤਿਆਰ ਕੀਤੇ ਗਏ, ਟਰੈਕਟਰਾਂ ਦੇ ਉੱਤੇ ਗੱਦੇ ਲਾਏ ਗਏ। ਪਰਸੋਂ ਹੋਰ ਟਰੈਕਟਰ ਦੇ ਉੱਤੇ ਸੀ, ਕੱਲ ਹੋਰ ਟਰੈਕਟਰ ਦੇ ਉੱਤੇ ਸੀ, ਅੱਜ ਜਾਂ ਤਾਂ ਪਰਸੋਂ ਵਾਲਾ ਫੇਰ ਉਹ ਦੂਜਾ ਟਰੈਕਟਰ ਜਿਹੜਾ ਦੀ ਉਹ ਕੱਢਿਆ ਜਾਊਗਾ ਪੁਰਾਣਾ ਜਿਹੜਾ, ਕਿਉਂਕਿ ਸਾਰਾ ਸਮਾਂ ਜਿਹੜਾ ਉਹਦੇ ਉੱਤੇ ਟਰੈਕਟਰ ਤੇ ਨਹੀਂ ਹੋ ਰਹਿੰਦੇ, ਸਿਰਫ ਫੋਟੋ ਸੈਸ਼ਨ ਹੁੰਦਾ ਕੁਛ ਟਾਈਮ ਦੇਣਾ। ਉਸ ਤੋਂ ਬਾਅਦ ਫਿਰ ਜਿਹੜੇ ਟਰੈਕਟਰਾਂ ਵਾਲੇ ਜਿਹਨਾਂ ਦੀ ਡਿਊਟੀ ਲੱਗੀ ਆ ਉਹੀ ਟਰੈਕਟਰ ਚਲਾ ਕੇ ਦੂਜੀ ਜਗ੍ਹਾ ਦੇ ਉੱਤੇ ਜਿਹੜਾ ਦੀ ਉਹ ਲੈ ਕੇ ਆਉਂਦੇ ਨੇ। ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਉਹ ਰੀੜ੍ਹ ਦੀ ਹੱਡੀ ਕਰਾਰ ਦਿੱਤਾ ਦੇਸ਼ ਦੀ, ਔਰ ਇਹ ਕਿਹਾ ਕਿ ਮੋਦੀ ਸਰਕਾਰ ਜਿਹੜੀ ਆ ਉਹ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ। ਔਰ ਇਹ ਵੀ ਇੱਕ ਤੁਸੀਂ ਕਹਿ ਲਓ ਕਿ ਇਹ ਚੰਗੀ ਗੱਲ ਹੈ ਕਿ ਜਿਹੜੇ ਕਾਰਪੋਰੇਟ ਘਰਾਣੇ ਨੇ ਓਪਨਲੀ ਹੁਣ ਉਹਨਾਂ ਦਾ ਨਾਮ ਲੈ ਕੇ ਉਹਨਾਂ ਨੂੰ ਜਿਹੜਾ ਦੀ ਉਹ ਟਾਰਗੇਟ ਕੀਤਾ ਜਾ ਰਿਹਾ ਰਾਹੁਲ ਗਾਂਧੀ ਦੇ ਵੱਲੋਂ ਵੀ, ਅਮਾਨੀ ਅਦਾਨੀ ਜਿਹੜੇ ਨੇ ਉਹਨਾਂ ਦੀ। ਤੇ ਜਿਹੜੀ ਪੰਜਾਬ ਸਰਕਾਰ ਆ ਉਹ ਇਸ ਮਾਮਲੇ ਦੇ ਵਿੱਚ ਇੱਕ ਟੈਕਨੀਕਲ ਕਰੀਕੀ ਦੇ ਵਿੱਚ ਵੀ ਜਿਹੜੀ ਉਹ ਫਸਦੀ ਨਜ਼ਰ ਆ ਰਹੀ ਹੈ। ਹੋਇਆ ਇਹ ਕਿ ਹਾਈ ਕੋਰਟ ਦੇ ਵਿੱਚ ਕੁਝ ਸਮਾਂ ਪਹਿਲਾਂ ਕਿਸਾਨਾਂ ਦੇ ਵੱਲੋਂ ਰੋਕੇ ਜਾ ਰਹੇ ਰਾਹਾਂ ਨੂੰ ਲੈ ਕੇ ਪਟੀਸ਼ਨ ਦਾਇਰ ਹੋਈ ਸੀਗੀ। ਉਹਦੇ ਵਿੱਚ ਪੰਜਾਬ ਦੀ ਸਰਕਾਰ ਨੇ ਇਹ ਜਵਾਬ ਦਿੱਤਾ ਸੀਗਾ ਕਿ ਅਸੀਂ ਸੜਕਾਂ ਜਿਹੜੀਆਂ ਉਹ ਖਾਲੀ ਕਰਵਾ ਲਈਆਂ ਨੇ, ਕਿਸੇ ਜਗ੍ਹਾ ਦੇ ਉੱਤੇ ਕੋਈ ਰੋਕ ਜਿਹੜੀ ਸੜਕ ਦੇ ਉੱਤੇ ਨਹੀਂ ਗਈ। ਹੁਣ ਜਿਹੜਾ ਹਾਈ ਕੋਰਟ ਹੈ ਜੀ ਉੱਥੇ ਕਿਸਾਨਾਂ ਦੇ ਜਿਹੜੇ ਵਕੀਲ ਨੇ ਇੱਕ ਉਹ ਪਹੁੰਚ ਗਏ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਉੱਤੇ ਤਾਂ ਜਿਹੜਾ ਦੀ ਰਿਸਟ੍ਰਿਕਸ਼ਨਸ ਲਾਈਆਂ ਜਾ ਰਹੀਆਂ ਸੀਗੀਆਂ, ਪਰ ਉਹ ਕਹਿੰਦੇ ਹੁਣ ਜਿਹੜਾ ਸਰਕਾਰ ਹੈ ਉਹ ਰਾਹ ਰੋਕ ਰਹੀ ਹੈ। ਸਰਕਾਰ ਆਪ ਉਹਦੇ ਵਿੱਚ ਜਿਹੜਾ ਲੱਗੀ ਹੋਈ ਹੈ ਰਾਹ ਰੋਕਣ ਦੇ ਵਿੱਚ। ਅਰਜ਼ੀ ਦੇ ਵਿੱਚ ਇਤਰਾਜ਼ ਕੀਤਾ ਗਿਆ ਕਿ ਜਦੋਂ ਕਿਸਾਨ ਅੰਦੋਲਨ ਕਰਦੇ ਨੇ ਤਾਂ ਇੱਥੇ ਦਰਖਾਸਤ ਜਿਹੜੀ ਦੀ ਉਹਨਾਂ ਦੇ ਖਿਲਾਫ ਪਾਸ ਕੀਤੀ ਜਾਂਦੀ ਹੈ, ਉਹ ਦਰਖਾਸਤ ਨੂੰ ਡਿਸਮਿਸ ਕੀਤਾ ਜਾਵੇ ਕਿ ਜਦੋਂ ਰਾਹੁਲ ਗਾਂਧੀ ਹੋਰੀ ਟਰੈਕਟਰ ਰੈਲੀ ਜਿਹੜੀ ਉਹ ਕੱਢ ਸਕਦੇ ਆ
ਤੇ ਫਿਰ ਕਿਸਾਨ ਜਿਹੜੇ ਉਹ ਕਿਉਂ ਨਹੀਂ ਕਰ ਸਕਦੇ, ਉਹ ਆਪਣਾ ਸੰਘਰਸ਼ ਜਿਹੜਾ ਉਹ ਕਿਉਂ ਨਹੀਂ ਕਰ ਸਕਦੇ। ਇਸ ਕਰਕੇ ਇਹ ਤਕਨੀਕੀ ਪੱਖ ਤੋਂ ਅੱਜ ਇਹਦੇ ਉੱਤੇ ਸੁਣਵਾਈ ਹੋਊਗੀ ਔਰ ਇਹਦਾ ਜਵਾਬ ਜਿਹੜਾ ਵੀ ਉਹ ਪੰਜਾਬ ਸਰਕਾਰ ਨੂੰ ਦੇਣਾ ਪਊਗਾ। ਕਪਤਾਨ ਸਾਹਿਬ ਜਿਹੜਾ ਵੀ ਉਹ ਇਹ ਵੀ ਕਹਿੰਦੇ ਆ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਬਿੱਲ ਜਿਹੜੇ ਉਹ ਪਾਸ ਕਰਾਂਗੇ, ਬਿੱਲ ਪਾਸ ਕਰਨ ਦੀ ਲੋੜ ਪਈ ਤਾਂ ਜਿਹੜਾ ਵੀ ਉਹ ਬਿੱਲ ਪਾਸ ਕਰਨਗੇ। ਮਤਲਬ ਕਿ ਅਜੇ ਹਵਾ 'ਚ ਹੈ ਇਹ ਸਾਰਾ ਕੁਝ ਵੀ ਕਰਨੇ ਨੇ ਜਾਂ ਨਹੀਂ ਜਿਹੜਾ ਵੀ ਉਹ ਕਰਨੇ। ਦੂਸਰੇ ਦਿਨ ਨਵਜੋਤ ਸਿੰਘ ਸਿੱਧੂ ਹੋਰੀ ਜਿਹੜਾ ਵੀ ਉਹ ਨਹੀਂ ਦਿਸੇ ਇਸ ਸਾਰੇ ਰੋਡ ਸ਼ੋਅ ਦੇ ਵਿੱਚ, ਟਰੈਕਟਰ ਸ਼ੋਅ ਦੇ ਵਿੱਚ। ਕੀ ਜਿਹੜਾ ਵੀ ਉਹ ਪਹਿਲੇ ਦਿਨ ਜਿਸ ਕਿਸਮ ਦਾ ਉਹਨਾਂ ਦਾ ਵਰਤਾਰਾ ਸੀਗਾ ਉਹਨੂੰ ਵੇਖਦਿਆਂ ਹੋਇਆ ਹਾਈ ਕਮਾਂਡ ਨੇ ਉਹਨਾਂ ਨੂੰ ਲਾਂਭੇ ਜਿਹੜਾ ਵੀ ਉਹ ਕਰ ਦਿੱਤਾ। ਵੈਸੇ ਉਹ ਇੱਕੋ ਜਗ੍ਹਾ ਹੀ ਬੋਲੇ ਸੀ ਉਸ ਦਿਨ ਬੱਧਨੀ ਕਲਾਂ, ਉਦੋਂ ਬਾਅਦ ਉਸੇ ਦਿਨ 2 ਜਗ੍ਹਾ ਦੇ ਉੱਤੇ ਜਿੱਥੇ ਹੋਰ ਰੈਲੀਆਂ ਹੋਈਆਂ ਸੀਗੀਆਂ ਉਹਦੇ ਵਿੱਚ ਨਵਜੋਤ ਸਿੱਧੂ ਨਹੀਂ ਜਿਹੜਾ ਵੀ ਉਹ ਬੋਲੇ ਸੀ। ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਸੀ ਉਸ ਦਿਨ ਜਦੋਂ ਪਹਿਲੀ ਵਾਰੀ ਉਹ ਬੋਲੇ ਨੇ ਉਹ ਬੜੀ ਅਜੀਬੋ ਗਰੀਬ ਜਿਹੜੀ ਉਹ ਸੀਗੀ, ਕਿਉਂਕਿ ਪੇਸ਼ੈਂਸ ਵਾਲੀ ਉਹਦੇ ਵਿੱਚ ਕੋਈ ਗੱਲ ਨਹੀਂ ਸੀ। ਜੇ ਗੁੱਬਗਲਾਹਟ ਹੈ ਤੇ ਉਹਨੂੰ ਤਰੀਕੇ ਦੇ ਨਾਲ ਵੀ ਜਿਹੜਾ ਵੀ ਉਹ ਕੱਢਿਆ ਜਾ ਸਕਦਾ। ਉਹਨਾਂ ਦੇ ਵੱਲੋਂ ਉਠਾਏ ਪੁਆਇੰਟ ਵਾਜਬ ਸੀਗੇ ਪਰ ਉਠਾਉਣ ਦਾ ਤਰੀਕਾ ਜਿਹੜਾ ਜੀ ਉਹ ਥੋੜਾ ਜਿਹਾ ਹੋ ਸਕਦਾ ਕਿ ਇਹ ਰੜਕਿਆ ਵੀ ਹੋਵੇ। ਸੋ ਉਸ ਦਿਨ ਉਹ ਟਰੈਕਟਰ ਤੋਂ ਉਤਰ ਕੇ ਜਿਹੜਾ ਜੀ ਉਹ ਚਲੇ ਗਏ। ਉਹਨੇ ਨਹੀਂ ਪਤਾ ਵੀ ਉਹ ਕਾਂਗਰਸ ਦੇ ਟਰੈਕਟਰ ਤੋਂ ਉਤਰ ਕੇ ਆ ਜਾਂ ਫਿਰ ਅੱਜ ਉਹ ਵਾਪਸ ਆਉਂਦੇ ਆ। ਹਰੀਸ਼ ਰਾਵਤ ਦੀ ਡਿਊਟੀ ਜਿਹੜੀ ਲੱਗੀ ਹੋਈ ਸੀ, ਜਿਹੜੇ ਉਹਨਾਂ ਦੇ ਨਾਲ ਡਿਨਰ ਕਰਕੇ ਫਿਰ ਅਗਲੇ ਦਿਨ ਸਵੇਰੇ ਬ੍ਰੇਕਫਾਸਟ ਕਰਕੇ ਨਾਲ ਬਿਠਾ ਕੇ ਲੈ ਕੇ ਆਏ, ਫਿਰ ਵੀ ਉਹ ਭੱਜੂ ਜਿਹੜਾ ਜੀ ਉਹ ਕਰਦੇ ਰਹੇ। ਜਿਹੜੇ ਕਾਂਗਰਸ ਦੇ ਅੰਦਰ ਇਹ ਸਾਰਾ ਕੁਛ ਓਪਨਲੀ ਸ਼ੁਰੂ ਹੋ ਗਿਆ। ਅੱਜ ਰਾਹੁਲ ਗਾਂਧੀ ਦੇ ਜਾਣ ਤੋਂ ਬਾਅਦ ਅਗਲੀ ਸਟੈਪ ਦੀ ਜਿਹੜੀ ਆ ਜੀ ਉਹ ਧੜਿਆਂ 'ਚ ਵੱਡੀ ਕਾਂਗਰਸ ਕਿਹੜੀ ਬਣਦੀ ਹੈ ਇਹ ਵੀ ਵੇਖਣ ਵਾਲੀ ਹੋਊ। ਜੀ। ਤੇ ਅੱਗੇ GST ਦੀ ਜੇ ਗੱਲ ਕਰੀਏ ਉਸ ਦੇ ਮੁਆਵਜ਼ੇ ਦੇ ਲਈ ਪੰਜਾਬ ਕੇਂਦਰ ਮੋਹਰੇ ਅੜਿਆ। ਦੇਖੋ ਇਉਂ ਹੈ ਕਿ ਗੱਲ ਚਾਹੇ ਉਹ ਬਿੱਲਾਂ ਦੀ ਆ, ਖੇਤੀ ਬਿੱਲਾਂ ਦੀ ਆ, ਚਾਹੇ GST ਦੀ ਆ, ਸਿਆਸੀ ਪਾਰਟੀਆਂ ਵਾਲੇ ਜਿਹੜੇ ਵੀ ਉਹ ਪੰਜਾਬ ਦੇ ਕਦੀ ਨਹੀਂ ਜਿਹੜਾ ਵੀ ਹੋਏ, ਰਾਜਾਂ ਦੇ ਕਦੇ ਨਹੀਂ ਹੋਏ। ਆਪਾਂ ਦੇਖਿਆ ਕਿ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਅਕਾਲੀ ਦਲ ਦੀ 2 ਦਿਨ ਪਹਿਲਾਂ, ਉਹਦੇ ਵਿੱਚ ਸੰਘੀ ਢਾਂਚੇ ਵੱਲ ਦੀ ਜਿਹੜੀ ਜੀ ਉਹ ਗੱਲ ਕੀਤੀ ਗਈ ਅਕਾਲੀ ਦਲ ਦੇ ਵੱਲੋਂ। ਇਹ ਕਿਹਾ ਗਿਆ ਕਿ ਸੰਘੀ ਢਾਂਚੇ ਦੇ ਬਾਰੇ ਦੇ ਵਿੱਚ ਜਿਹੜੀ ਹੋਰ ਰਾਜ ਨੇ ਉਹਨਾਂ ਦੇ ਨਾਲ ਗੱਲ ਕੀਤੀ ਜਾਊਗੀ। ਅਜੇ ਵੀ ਸੰਘਦਾ ਅਕਾਲੀ ਦਲ ਕਿ ਉਹ ਅਨੰਦਪੁਰ ਸਾਹਿਬ ਦੇ ਮਤੇ ਵੱਲ ਨੂੰ ਜਿਹੜਾ ਵੀ ਉਹ ਆਉਂਦਾ ਜਾਂ ਨਹੀਂ, ਜਿਹਦੇ ਉੱਤੇ ਪੰਜਾਬ ਦੇ ਵਿੱਚ ਧਰਮ ਯੁੱਧ ਮੋਰਚਾ ਜਿਹੜਾ ਵੀ ਉਹ ਲੱਗਿਆ ਸੀ। 1996 ਦੇ ਵਿੱਚ ਇਹਨਾਂ ਨੇ ਪੰਜਾਬੀ ਪਾਰਟੀ ਜਿਹੜੀ ਜੀ ਉਹ ਬਣਾ ਲਈ। ਰਾਜਾਂ ਦੇ ਅਧਿਕਾਰ, ਰਾਜਾਂ ਦੇ ਵੱਧ ਅਧਿਕਾਰ ਵਾਲਾ ਇਸ਼ੂ ਜਿਹੜਾ ਜੀ ਉਹ ਛੱਡ ਹੀ ਦਿੱਤਾ। ਜਦੋਂ GST ਆਉਣੀ ਸੀ ਤਾਂ ਉਸ ਵੇਲੇ ਤੁਸੀਂ ਉਸ ਵੇਲੇ ਦੀਆਂ ਖਬਰਾਂ ਕੱਢ ਲਓ ਜੀ, ਮਨਪ੍ਰੀਤ ਸਿੰਘ ਬਾਦਲ ਹੋਰੀ ਵੱਡੇ ਝੰਡਾ ਬਰਦਾਰ ਬਣੇ ਹੋਏ ਸੀ GST ਦੇ ਕਿ ਇਹ ਇੱਕ ਰੈਵੋਲੂਸ਼ਨ ਆ ਜਾਊਗਾ ਟੈਕਸ ਦੇ ਰੂਪ ਦੇ ਵਿੱਚ। ਉਹ ਇਹ ਭੁੱਲਦੇ ਸੀ ਕਿ ਕੇਂਦਰ ਦੀ ਸਰਕਾਰ ਜਿਹੜੀ ਉਹ ਰਾਜਾਂ ਨੂੰ ਕਿਵੇਂ ਬਰਦਾਸ਼ਤ ਜਿਹੜਾ ਜੀ ਉਹ ਕਰ ਲੂਗੀ। ਹੁਣ ਕੀ ਹੋਇਆ, GST ਪ੍ਰੀਸ਼ਦ ਦੀ ਜਿਹੜੀ ਬੈਠਕ ਹੋਈ ਆ ਉਹਦੇ ਵਿੱਚ ਸੂਬਿਆਂ ਨੂੰ GST ਦੇ ਬਕਾਇਆ 20,000 ਕਰੋੜ ਰੁਪਈਆ ਜਾਰੀ ਕਰ ਦਿੱਤਾ ਗਿਆ। 17-18 ਲਈ ਜਿਹੜੀ GST ਇਹ ਮਿਲੀ ਆ, ਅਜੇ 17-18 ਲਈ 18-19 ਉਹ ਜਿਹੜੀ ਦੀ ਉਹਦੇ ਪਈ ਹੈ। ਇਹ ਕਿਹਾ ਕਿ ਅਗਲੇ ਹਫ਼ਤੇ 24,000 ਕਰੋੜ ਰੁਪਈਆ ਜਾਰੀ ਕੀਤਾ ਜਾਊਗਾ। 20,000 ਕਰੋੜ ਰੁਪਈਆ ਇਹ ਹੋ ਗਿਆ, 24,000 ਕਰੋੜ ਰੁਪਈਆ ਇਹ ਹੋ ਗਿਆ, 44,000 ਕਰੋੜ ਰੁਪਈਆ ਹੋ ਗਿਆ। ਜਦੋਂ ਕਿ ਸੂਬਿਆਂ ਦਾ ਮੁਆਵਜ਼ੇ ਦਾ ਬਕਾਇਆ ਅਪ੍ਰੈਲ ਤੋਂ ਜੁਲਾਈ ਤੱਕ ਦਾ 1,51,000 ਕਰੋੜ ਰੁਪਈਏ ਬਣਦਾ। 1.5 ਲੱਖ ਕਰੋੜ ਰੁਪਈਆ ਜੁਲਾਈ ਤੱਕ ਦਾ ਸੂਬਿਆਂ ਦਾ ਬਣਦਾ ਤੇ ਜਾਰੀ ਕਿੰਨਾ ਕੀਤਾ ਗਿਆ 20,000 ਕਰੋੜ ਤੇ 24,000 ਕਰੋੜ ਅਜੇ ਕਹਿੰਦੇ ਵੀ ਉਹ ਹੋਰ ਜਾਰੀ ਕੀਤਾ ਜਾਊਗਾ। ਮਤਲਬ ਕਿ ਅੱਧ ਪਚੱਦਾ ਵੀ ਜਾਰੀ ਨਹੀਂ ਹੋਣਾ। ਜੇ ਉਹ 24,000 ਕਰੋੜ ਰੁਪਈਆ ਜਿਹੜਾ ਅਗਲੇ ਹਫ਼ਤੇ ਜਾਰੀ ਕੀਤਾ ਜਾਂਦਾ, ਜੇ ਉਹਨੂੰ ਨਾਲ ਰਲਾਈਏ, ਨਹੀਂ ਤਾਂ ਅਦਰਵਾਈਜ਼ 20,000 ਕਰੋੜ ਰੁਪਈਆ ਕੁਛ ਵੀ ਨਹੀਂ ਗਾ, ਨਿਗੂਣੀ ਰਕਮ ਹੈ। ਜਿਹੜਾ ਸੈਂਟਰ ਹੈ ਉਹ GST ਦੇ ਰੂਪ ਦੇ ਵਿੱਚ ਸਾਰਾ ਕੁਛ ਉਗਰਾ ਕੇ ਸੂਬਿਆਂ ਤੋਂ ਲਈ ਜਾਂਦਾ। ਜਿਹੜੇ ਗੈਰ ਭਾਜਪਾਈ ਰਾਜ ਨੇ ਉਹਨਾਂ ਦੀ ਸੰਘੀ ਆਜ਼ਾਦੀ ਨੱਪੀ ਹੋਈ ਹੈ ਜੀ ਇਸ ਵੇਲੇ। ਮਨਪ੍ਰੀਤ ਸਿੰਘ ਬਾਦਲ ਹੋਰੀ ਜਿਹੜਾ ਜੀ ਉਹਨਾਂ ਨੇ ਆਪਣਾ ਸਟੈਂਡ ਦੁਹਰਾਇਆ, ਸਖਤ ਪੈਂਤੜਾ ਜਿਹੜਾ ਜੀ ਉਹ ਲਿਆ। ਇਹ ਕਿਹਾ ਕਿ ਜੇ ਕੇਂਦਰ ਦੀ ਸਰਕਾਰ ਜਿਹੜੀ GST ਮੁਆਵਜ਼ਾ ਨਹੀਂ ਦਿੰਦੀ ਤਾਂ ਫਿਰ ਸਾਡੇ ਕੋਲੇ ਰਾਹ ਇਹ ਬਚਦਾ ਕਿ ਅਸੀਂ ਕਾਨੂੰਨੀ ਰਾਹ ਅਖਤਿਆਰ ਜਿਹੜਾ ਜੀ ਉਹ ਕਰੀਏ। ਮਤਲਬ ਕਿ ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਸੁਪਰੀਮ ਕੋਰਟ ਜਾਊਗੀ ਇਸ ਮਾਮਲੇ ਦੇ ਉੱਤੇ। ਇਹੀ ਉਹਨਾਂ ਦੇ ਕਹਿਣ ਦਾ ਭਾਵ ਜਿਹੜਾ ਜੀ ਉਹ ਲੱਗਦਾ। GST ਕੌਂਸਲ ਦੀ ਮੀਟਿੰਗ ਦੇ ਵਿੱਚ ਜਿਹੜੇ ਗੈਰ ਭਾਜਪਾਈ ਰਾਜ ਨੇ ਉਹਨਾਂ ਨੇ ਮੁਆਵਜ਼ੇ ਦੇ ਵਾਸਤੇ ਤਿੱਖੇ ਤੇਵਰ ਜਿਹੜੇ ਆ ਜੀ ਉਹ ਵਿਖਾਏ ਆ। ਪੰਜਾਬ ਸਰਕਾਰ ਦੀ ਜਿਹੜੀ ਕੌਂਸਲ ਮੀਟਿੰਗ ਆ ਉਹਦੇ ਵਿੱਚ ਵੀ ਸਪਸ਼ਟ ਕੀਤਾ ਗਿਆ ਕਿ ਕੇਂਦਰ ਸਰਕਾਰ ਦੇ ਵੱਲੋਂ
ਸੁਝਾਅ ਦੇ ਅਨੁਸਾਰ ਪੈਸਾ ਉਧਾਰ ਨਹੀਂ ਚੁੱਕੂਗੀ, ਕਿਉਂਕਿ ਕੇਂਦਰ ਦੀ ਸਰਕਾਰ ਇਹ ਕਹਿੰਦੀ ਹੈ ਕਿ ਠੀਕ ਹੈ ਜੇ GST ਅਸੀਂ ਨਹੀਂ ਮੋੜ ਸਕਦੇ, ਕਿਉਂਕਿ ਨਿਰਮਲਾ ਸੀਤਾਰਮਨ ਜਿਹੜਾ ਜੀ ਉਹ ਕਹਿੰਦੇ ਕਿ ਇਹ ਰੱਬ ਦਾ ਜਿਹੜਾ ਉਹ ਕਹਿਰ ਹੈ ਕਿ ਅਸੀਂ GST ਜਿਹੜੀ ਨਹੀਂ ਮੋੜ ਸਕਦੇ। ਉਹ ਇਸ ਕਰਕੇ ਕਿ ਕਰੋਨਾ ਵਾਲੇ ਮਾਮਲੇ ਦੇ ਉੱਤੇ ਉਹ ਕਹਿੰਦੇ ਰੱਬ ਦਾ ਕਹਿਰ ਜਿਹੜਾ ਜੀ ਉਹ ਟੁੱਟ ਪਿਆ, ਬਹਾਨਾ ਮਤਲਬ ਕਿ ਉਹਨਾਂ ਨੇ ਜਿਹੜਾ ਜੀ ਬਣਾ ਲਿਆ। ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਜਿਹੜੀ ਜੀ ਇਹ ਗੱਲ ਚੁੱਕੀ ਹੈ ਕਿ ਅਸੀਂ ਜਿਵੇਂ ਸੈਂਟਰ ਦੀ ਸਰਕਾਰ ਕਹਿੰਦੀ ਜੇ ਅਸੀਂ ਨਹੀਂ GST ਦੇ ਸਕਦੇ, ਤੁਸੀਂ ਏਦਾਂ ਕਰੋ ਕਰਜ਼ਾ ਚੁੱਕ ਲਓ ਹੋਰ ਜਿਹੜਾ ਜੀ। ਔਰ ਉਹਨਾਂ ਨੇ ਕਿਹਾ ਕਿ ਉਹ ਪੂਰਾ ਆਪਣਾ ਮੁਆਵਜ਼ਾ ਲੈਣਾ ਚਾਹੁੰਦੇ ਆ, ਉਧਾਰ ਨਹੀਂ ਉਹਨਾਂ ਨੇ ਜਿਹੜਾ ਜੀ ਚੁੱਕਣਾ, ਕਿਉਂਕਿ ਉਧਾਰ ਮੰਨ ਲਓ ਜੇ ਪੰਜਾਬ ਸਰਕਾਰ ਜਿਹੜੀ ਜੀ ਉਹ ਉਧਾਰ ਹੋਰ ਚੁੱਕਦੀ ਆ, ਉਹ ਤਾਂ ਪਹਿਲਾਂ ਹੀ ਗਲ ਤੱਕ ਡੁੱਬੀ ਪਈ ਹੈ ਕਰਜ਼ੇ ਦੇ ਵਿੱਚ। ਕਰਜ਼ੇ ਦੀਆਂ ਕਿਸ਼ਤਾਂ ਉਸ ਤੋਂ ਪਹਿਲਾਂ ਹੀ ਨਹੀਂ ਲੱਥ ਰਹੀਆਂ ਤੇ ਅੱਗੋਂ ਜਿਹੜਾ ਹੋਰ ਕਰਜ਼ਾ ਆ ਉਹਨੂੰ ਕਿਵੇਂ ਜਿਹੜਾ ਜੀ ਉਹ ਸਾਂਭ ਸਕੂਗੀ। ਦੇਰ ਦੇ ਨਾਲ ਆਈ ਅਕਲ ਹੈ, ਪਰ ਗੱਲ ਇਹ ਆ ਕਿ ਉਦੋਂ ਜਿਹੜੀ ਜੀ ਉਹ ਅਕਲ ਆਈ ਆ ਜਦੋਂ ਬਹੁਤਾ ਕੁਝ ਜਿਹੜਾ ਜੀ ਉਹ ਡੁੱਬ ਗਿਆ ਹੈ। ਹੁਣ ਪੰਜਾਬ ਸਰਕਾਰ ਦੇ ਕੋਲੇ ਲੈ ਦੇ ਕੇ ਰਹਿ ਕੀ ਗਿਆ ਜੀ, ਸ਼ਰਾਬ ਦਾ ਮਹਿਕਮਾ। ਉਹ ਵੇਚੀ ਚੱਲੋ ਤੇ ਜਿੰਨੇ ਕੁ ਪੈਸੇ ਆਉਂਦੇ ਆ ਜੀ ਉਹਦੇ ਨਾਲ ਤੋਰੀ ਚੱਲੋ, ਬਾਕੀ ਟੈਕਸ ਤਾਂ ਸਾਰੇ ਲੈ ਗਿਆ ਜੀ ਕੇਂਦਰ। ਇਕੱਠੇ ਕਰਕੇ ਮੁੜ ਕੇ ਉਹ ਕਹਿੰਦਾ ਇਹ ਰੱਬ ਦਾ ਕਹਿਰ ਜਿਹੜਾ ਜੀ ਉਹ ਟੁੱਟ ਗਿਆ, ਅਸੀਂ ਵਾਪਸ ਕਿੱਥੋਂ ਦੇਈਏ। ਜਿਹੜੇ ਦੂਜੀਆਂ ਸਰਕਾਰਾਂ ਖਰੀਦਦੇ ਉਸ ਲਈ ਰੱਬ ਦਾ ਕਹਿਰ ਪਤਾ ਨਹੀਂ ਕਿੱਥੇ ਜਾਂਦਾ। ਅੱਗੇ ਕਰਦੇ ਆ ਕਿਸਾਨਾਂ ਦੇ ਸੰਘਰਸ਼ ਦੀ ਗੱਲ। ਇਹ ਜਾਰੀ ਆ, ਇਹ ਕਿਸ ਤਰ੍ਹਾਂ ਚੱਲ ਰਿਹਾ ਆ? ਦੇਖੋ ਇਸ ਵੇਲੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ 'ਚ ਕੋਈ ਏਰੀਆ ਨਹੀਂ ਆ ਜਿੱਥੇ ਕਿ ਇਸ ਸੰਘਰਸ਼ ਨੂੰ ਤੁਸੀਂ ਜਿਹੜਾ ਵੀ ਉਹ ਦੇਖ ਨਹੀਂ ਸਕਦੇ। ਪੰਜਾਬ ਦੇ ਵਿੱਚ ਜਿਹੜੇ ਮੇਨ ਟੋਲ ਪਲਾਜ਼ੇ ਨੇ, ਬਠਿੰਡਾ ਵੀਰਪੁਰ ਹਾਈਵੇ ਦੇ ਉੱਤੇ ਜਿਹੜੇ ਵੀ ਉਹ 5 ਟੋਲ ਪਲਾਜ਼ੇ ਆ। ਪਟਿਆਲਾ ਤੋਂ ਜ਼ੀਰਕਪੁਰ ਤੱਕ 2 ਨੇ ਤੇ ਪਟਿਆਲਾ ਤੋਂ ਬਠਿੰਡਾ ਤੱਕ 3 ਪੈਂਦੇ ਆ। ਇਹ ਸਾਰੇ ਜਿਹੜੇ ਜੀ ਕਿਸਾਨਾਂ ਨੇ ਘੇਰ ਲਏ। ਬਠਿੰਡਾ ਤੋਂ ਅੰਮ੍ਰਿਤਸਰ ਜਿਹੜਾ ਹਾਈਵੇ ਜਾਂਦਾ ਉਹਦੇ ਉੱਤੇ ਵੀ 5 ਟੋਲ ਪਲਾਜ਼ੇ ਨੇ ਜੀ, ਉਹ ਵੀ ਸਾਰੇ ਜਿਹੜੇ ਉਹ ਕਿਸਾਨਾਂ ਨੇ ਘੇਰ ਲਏ। ਨੈਸ਼ਨਲ ਹਾਈਵੇ ਨੰਬਰ 1 ਦੇ ਉੱਤੇ ਫਲੋਰ ਵਾਲਾ ਜਿਹੜਾ ਵੱਡਾ ਟੋਲ ਪਲਾਜ਼ਾ, ਜਿਹੜਾ ਸਭ ਤੋਂ ਵੱਡਾ ਕਮਾਈ ਦਾ ਜਿਹੜਾ ਦੀ ਜ਼ਰੀਆ ਵੀ ਹੈ, ਉਹ ਅਜੇ ਨਹੀਂ ਜਿਹੜਾ ਘਿਰਿਆ। ਉਹਨੂੰ ਛੱਡ ਕੇ ਬਾਕੀ ਥਾਵਾਂ ਦੇ ਉੱਤੇ ਜਿਹੜੇ ਟੋਲ ਪਲਾਜ਼ੇ ਨੇ ਉਹਨਾਂ ਦੇ ਉੱਤੇ ਕਿਸਾਨ ਆ ਕੇ ਬੈਠ ਗਏ ਨੇ ਔਰ ਉਹਨਾਂ ਨੇ ਜਿਹੜੇ ਰਾਹ ਨੇ ਉਹ ਖੁਲਵਾ ਦਿੱਤੇ ਨੇ ਵੀ ਰੋਕਾਂ ਜਿਹੜੀਆਂ ਨੇ ਉਹਨਾਂ ਨੂੰ ਖੋਲ ਦਿਓ। ਉਹਨਾਂ ਨੇ ਕਿਸੇ ਜਗ੍ਹਾ ਦੇ ਉੱਤੇ ਕੋਈ ਕਿਸੇ ਕਿਸਮ ਦੀ ਸਖਤੀ ਜਾਂ ਜਿਹੜਾ ਦੀ ਹੁੜਦੰਗ ਨਹੀਂ ਮਚਾਇਆ ਕਿਸੇ ਵੀ ਟੋਲ ਪਲਾਜ਼ੇ ਦੇ ਉੱਤੇ। ਉਹਨਾਂ ਨੇ ਆ ਕੇ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਇੱਥੇ ਬੈਠੇ ਆ, ਇਹਦੀਆਂ ਰੋਕਾਂ ਜਿਹੜੀਆਂ ਚੁੱਕ ਦਿਓ ਤੇ ਤੁਸੀਂ ਜਿਹੜੇ ਬੂਥ ਨੇ ਇਹਨਾਂ ਦੇ ਵਿੱਚੋਂ ਉੱਠ ਜਾਓ, ਪਰਚੀ ਨਹੀਂ ਜਿਹੜੀ ਉਹ ਕੱਟਣ ਦੇਣੀ। ਔਰ ਜਿਹੜੇ ਰਿਲਾਇੰਸ ਦੇ ਮਾਲਸ ਨੇ, ਅੱਛਾ ਇਹ ਵੀ ਇੰਟਰਸਟਿੰਗਲੀ ਤੁਸੀਂ ਜਿਹੜਾ ਵੀ ਉਹ ਦੇਖੋਗੇ ਸਭ ਤੋਂ ਵੱਧ ਬਠਿੰਡੇ ਦੇ ਨੇੜੇ ਤੇੜੇ ਨੇ, ਬਠਿੰਡੇ ਦੇ ਵਿੱਚ ਨੇ ਜਾਂ ਮਤਲਬ ਕਿ ਜਿਨ੍ਹਾਂ ਦਾ ਰਾਜ ਰਿਹਾ ਉਹਨਾਂ ਨੇ ਜ਼ਿਆਦਾ ਜਿਹੜੇ ਵੀ ਉਹਨਾਂ ਏਰੀਆਜ਼ ਦੇ ਵਿੱਚ ਲਿਆਂਦੇ। ਜਿੰਨੀਆਂ ਮਾਲਸ ਨੇ ਉਹ ਸਾਰੀਆਂ ਘਿਰ ਗਈਆਂ ਰਿਲਾਇੰਸ ਦੀਆਂ। ਉਹਨਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਵਰਕਰ ਨੇ ਉਹ ਆ ਕੇ ਬੈਠ ਕੇ, ਜਿੰਨੇ ਰਿਲਾਇੰਸ ਦੇ ਪੈਟਰੋਲ ਪੰਪ ਨੇ ਉਹ ਵੀ ਸਾਰੇ ਜਿਹੜਾ ਜੀ ਉਹ ਘਿਰ ਗਏ। ਪੰਜਾਬ ਦਾ ਜਿਹੜਾ ਰੇਲ ਸੰਪਰਕ ਹੈ ਉਹ 12 ਦਿਨਾਂ ਤੋਂ ਕੰਪਲੀਟਲੀ ਟੁੱਟਿਆ ਪਿਆ, ਜਿਹਦੇ ਕਰਕੇ ਜਿਹੜੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਰੁਕੀ ਪਈ ਹੈ। ਇਹ ਠੀਕ ਹੈ ਕਿ ਪੈਸੇਂਜਰ ਟ੍ਰੇਨ ਜਿਹੜੀਆਂ ਨੇ ਜੀ ਉਹ ਥੋੜ੍ਹੀਆਂ ਚੱਲਦੀਆਂ ਸੀਗੀਆਂ, ਵਿਸ਼ੇਸ਼ ਟ੍ਰੇਨ ਹੀ ਕੁਝ ਚੱਲਦੀਆਂ ਸੀ, ਉਹ ਅੰਬਾਲੇ ਤੱਕ ਹੁਣ ਆ ਰਹੀਆਂ ਨੇ। ਅੰਬਾਲੇ ਤੋਂ ਵਾਪਸ ਜਿਹੜਾ ਹੋ ਜਾਂਦੀਆਂ ਨੇ। ਜਿਹੜੀਆਂ ਮਾਲ ਗੱਡੀਆਂ ਨੇ ਉਹ ਵੀ ਨਹੀਂ ਆ ਰਹੀਆਂ। ਉਹਦੇ ਨਾਲ ਜਿਹੜਾ ਦੀ ਢੋਆ ਢੁਆਈ ਜਿਹੜੀ ਆ ਉਹਦੇ ਉੱਤੇ ਸਿੱਧਾ ਅਸਰ ਜਿਹੜਾ ਜੀ ਉਹ ਪਿਆ। ਇਹ ਕਿਹਾ ਜਾ ਰਿਹਾ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਕਿਸਾਨ ਜਥੇਬੰਦੀਆਂ ਤੱਕ ਜਿਹੜੀ ਆ ਉਹ ਪਹੁੰਚ ਕੀਤੀ ਜਾ ਰਹੀ ਹੈ ਕਿ ਗੱਲਬਾਤ ਜਿਹੜੀ ਉਹ ਤੋਰੀ ਜਾਵੇ। ਮਤਲਬ ਕਿ ਸੇਕਾ ਜਿਹੜਾ ਉਹ ਲੱਗ ਰਿਹਾ, ਸੇਕ ਲੱਗਿਆ ਤੇ ਤਾਂ ਹੀ ਕਰਕੇ ਜਿਹੜਾ ਵੀ ਉਹ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਬਾਰ-ਬਾਰ ਕਿਸਾਨਾਂ ਦੇ ਗੁੰਮਰਾਹ ਹੋਣ ਦਾ ਜ਼ਿਕਰ ਜਿਹੜਾ ਉਹ ਕੀਤਾ ਜਾ ਰਿਹਾ। ਨਹੀਂ ਤਾਂ ਅਦਰਵਾਈਜ਼ ਤਾਂ ਬੋਲਦੇ ਹੀ ਨਹੀਂ ਕਿਸੇ ਜਿਹੜਾ ਵੀ ਉਹ ਮਸਲੇ ਦੇ ਬਾਰੇ ਦੇ ਵਿੱਚ। ਔਰ ਪੰਜਾਬ ਤੋਂ ਇਲਾਵਾ ਜਿਹੜਾ ਹਰਿਆਣਾ, ਉਹਦੇ ਵਿੱਚ ਵੀ ਇਹ ਸੰਘਰਸ਼ ਜਿਹੜਾ ਵੀ ਉਹ ਤਿੱਖਾ ਹੋ ਗਿਆ। ਕੁਝ ਲੋਕ ਸੋਚਦੇ ਆ ਕਿ ਸ਼ਾਇਦ ਇਹ ਸੰਘਰਸ਼ ਪੰਜਾਬ ਦੇ ਵਿੱਚ ਹੀ ਚੱਲਦਾ, ਨਹੀਂ ਇਸ ਤਰ੍ਹਾਂ ਨਹੀਂਗਾ। ਤਕਰੀਬਨ 16 ਜਿਹੜੇ ਰਾਜ ਨੇ ਉਹਨਾਂ ਦੇ ਵਿੱਚ ਇਹ ਜਿਹੜਾ ਸੰਘਰਸ਼ ਹੈ ਉਹਦੇ ਦੇਖਿਆ ਜਿਹੜਾ ਵੀ ਉਹ ਜਾ ਸਕਦਾ। ਔਰ ਡੇ ਬਾਈ ਡੇ ਇਹ ਵੱਧਦਾ ਤੁਰਿਆ ਜਾ ਰਿਹਾ ਔਰ ਤਕਰੀਬਨ ਇਹ ਕਿਹਾ ਜਾ ਰਿਹਾ ਕਿ ਅਗਲੇ 2-4 ਦਿਨਾਂ ਦੇ ਵਿੱਚ ਇਹਨੇ ਕੋਈ 20 ਜਿਹੜੇ ਰਾਜ ਨੇ ਉਹਨਾਂ ਨੂੰ ਆਪਣੀ ਜਿਹੜਾ ਵੀ ਉਹ ਲਪੇਟ ਦੇ ਵਿੱਚ ਲੈ ਲੈਣਾ। ਜਿਹੜਾ ਹਰਿਆਣਾ ਹੈ, ਹਰਿਆਣੇ ਦੇ ਵਿੱਚ ਅੱਜ ਵੱਡਾ ਅੰਦੋਲਨ ਦਾ ਦਿਨ ਹੈ, 6 ਤਰੀਕ ਜਿਹੜੀ ਵੀ ਉਹ ਰੱਖੀ ਹੋਈ। ਅੱਜ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਹਰਿਆਣੇ ਦੀਆਂ, ਉਹਨਾਂ ਨੇ ਦੁਸ਼ਯੰਤ ਚੌਟਾਲਾ ਦੇ ਘਰ ਨੂੰ ਘੇਰਨਾ।
ਦੁਸ਼ਯੰਤ ਚੌਟਾਲਾ ਜਿਹੜਾ ਕਿ ਜਨ ਨਾਇਕ ਜਨਤਾ ਪਾਰਟੀ ਦਾ ਆਗੂ ਹੈ, ਜਿਹੜਾ ਇਹ ਗੱਲ ਕਹਿੰਦਾ ਕਿ ਉਹ ਚੌਧਰੀ ਦੇਵੀ ਲਾਲ ਦੀ ਵਿਰਾਸਤ ਨੂੰ ਅੱਗੇ ਵਧਾ ਰਿਹਾ, ਜਿਹਦੇ ਬਾਰੇ ਦੇ ਵਿੱਚ ਇਹ ਪ੍ਰਚਾਰ ਕਰਦੇ ਨੇ। ਸੁਖਬੀਰ ਸਿੰਘ ਬਾਦਲ ਹੋਰੀ ਵੀ ਬੋਲਦੇ ਹੁੰਦੇ ਨੇ, ਇੱਕ ਕਿਸਾਨਾਂ ਦੇ ਮਸੀਹੇ ਜਿਹੜੇ ਤਿੰਨ ਨੇ, ਉਹ ਇੱਕ ਚੌਧਰੀ ਦੇਵੀ ਲਾਲ ਹੋਰਾਂ ਦਾ ਨਾਮ ਲੈਂਦੇ ਨੇ, ਇੱਕ ਆਪਣੇ ਜਿਹੜੇ ਵੀ ਪਿਤਾ ਸਮਾਨ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਨਾਮ ਲੈਂਦੇ ਨੇ। ਤੇ ਉਹ ਕਿਸਾਨਾਂ ਦੀਆਂ ਨਰੋਲ ਵੋਟਾਂ ਦੇ ਉੱਤੇ ਖੜੀ ਹੋਈ ਪਾਰਟੀ ਹੈ, ਜੱਟਾਂ ਦੀਆਂ ਵੋਟਾਂ ਦੇ ਉੱਤੇ। ਜਾਟ ਜਿਹੜੇ ਨੇ ਉਹ ਹੁਣ ਉਹਨੂੰ ਪ੍ਰੈਸ਼ਰਾਈਜ਼ ਕਰ ਰਹੇ ਆ ਕਿ ਤੂੰ ਭਾਰਤੀ ਜਨਤਾ ਪਾਰਟੀ ਦਾ ਖਹਿੜਾ ਜਿਹੜਾ ਜੀ ਉਹ ਛੱਡ। ਜੋ ਕੁਝ ਸੁਖਬੀਰ ਸਿੰਘ ਬਾਦਲ ਹੋਰੀ ਅੱਜ ਤੋਂ 10 ਦਿਨ ਪਹਿਲਾਂ ਬੋਲਦੇ ਸੀ, ਉਹ ਦੁਸ਼ਯੰਤ ਚੌਟਾਲਾ ਅੱਜ ਕੱਲ੍ਹ ਜਿਹੜਾ ਜੀ ਉਹ ਬੋਲ ਰਹੇ ਆ ਕਿ ਕਿਸਾਨ ਗੁੰਮਰਾਹ ਹੋ ਗਏ, ਕਿਸਾਨਾਂ ਨੂੰ ਕਾਂਗਰਸ ਗੁੰਮਰਾਹ ਕਰ ਰਹੀ ਹੈ। ਗੁੰਮਰਾਹ ਹੋ ਕੇ ਇਹ ਲੋਕ ਸੜਕਾਂ ਦੇ ਉੱਤੇ ਆ ਗਏ। ਇਹ ਕਿਸਾਨ ਨੇਗੇ ਜਿਹੜੇ ਕਾਨੂੰਨ ਆਏ ਆ ਖੇਤੀ ਸੰਬੰਧੀ, ਇਹ ਕਿਸਾਨਾਂ ਦੇ ਹੱਕ ਦੇ ਵਿੱਚ ਨੇ। ਅੱਜ ਇਹਦੇ ਵਿੱਚ ਜਿਹੜਾ ਜੀ ਉਹ ਪੰਜਾਬ ਦੀਆਂ ਜਥੇਬੰਦੀਆਂ ਵੀ ਉਹਨਾਂ ਦਾ ਸਾਥ ਦੇਣਗੀਆਂ, ਜਾਟਾਂ ਦੀ ਜਿਹੜੀ ਉਹ ਜਥੇਬੰਦੀਆਂ ਦਾ। ਜਿਹੜਾ ਹਰਿਆਣੇ ਦੇ ਵਿੱਚ ਵੀ ਇਹ ਜਿਹੜਾ ਸੰਘਰਸ਼ ਹੈ ਉਹ ਡੇ ਬਾਈ ਡੇ ਤਿੱਖਾ ਹੁੰਦਾ ਜਾ ਰਿਹਾ। ਹਾਂ, ਇੰਨਾ ਹੈ ਕਿ ਪੰਜਾਬ ਦੇ ਵਿੱਚ ਇਹ ਪ੍ਰਚੰਡ ਹੈ ਪੂਰੇ ਤਰੀਕੇ ਦੇ ਨਾਲ, ਜਦੋਂ ਕਿ ਹਰਿਆਣੇ ਦੇ ਵਿੱਚ ਵੀ ਇਹ ਅੱਜ ਤੋਂ ਬਾਅਦ ਜਿਹੜਾ ਜੀ ਉਹ ਜਥੇਬੰਦੀਆਂ ਨੇ ਆਰ-ਪਾਰ ਦੀ ਲੜਾਈ ਜਿਹੜੀ ਹੈ ਉਹ ਵਿੱਢ ਦਿੱਤੀ ਹੈ। ਦੇਖਣਾ ਇਹ ਹੋਊਗਾ ਕਿ ਜਨ ਨਾਇਕ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਅਕਾਲੀ ਦਲ ਵਾਂਗੂ ਕਿੰਨਾ ਸਮਾਂ ਇਹਦੇ ਹੱਕ ਦੇ ਵਿੱਚ ਜਿਹੜਾ ਵੀ ਉਹ ਬੋਲਦੀ ਹੈ, ਕਿਉਂਕਿ ਜਿਵੇਂ ਅਕਾਲੀ ਦਲ ਦਾ ਵੋਟ ਬੈਂਕ ਕਿਸਾਨ ਵੋਟ ਬੈਂਕ ਹੈ, ਇਹ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੰਡ ਦੇਣਾ ਸੀ, ਤਾਂ ਕਰਕੇ ਇਹਨਾਂ ਨੂੰ ਯੂ ਟਰਨ ਮਾਰਨਾ ਪਿਆ। ਹੁਣ ਅਜੇ ਜਿਹੜੀ ਜਨ ਨਾਇਕ ਜਨਤਾ ਪਾਰਟੀ ਹੈ ਉਹਦਾ ਪ੍ਰਧਾਨ ਜਿਹੜਾ ਦੁਸ਼ਯੰਤ ਚੌਟਾਲਾ ਹੈ, ਉਹ ਅਜੇ ਇਹ ਸਮਝਦਾ ਹੈ ਕਿ ਕੋਈ ਨਹੀਂ, 2-4 ਦਿਨਾਂ ਦੀ ਗੱਲ ਹੈ, ਮੁੜ ਕੇ ਇਹ ਮਾਮਲਾ ਠੰਡਾ ਪੈ ਜਾਣਾ ਤੇ ਸਰਕਾਰ ਦੇ ਵਿੱਚੋਂ ਉਪ ਮੁੱਖ ਮੰਤਰੀ ਦਾ ਅਹੁਦਾ ਕਦ ਨਹੀਂ ਛੱਡਣਾ। ਜੀ ਬਿਲਕੁਲ, ਗਰਾਊਂਡ ਤੇ ਆ ਕੇ ਨਹੀਂ ਨਾ ਇਹਨੇ ਦੇਖਿਆ ਵੀ ਗਰਾਊਂਡ ਤੇ ਆ ਕੇ ਕੀ ਬਣ ਰਿਹਾ। ਅੱਗੇ ਗੱਲ ਕਰਦੇ ਹਾਂ ਵੀ ਜਿਹੜੀ ਗੱਲ ਦਾ ਡਰ ਸੀ, ਜਿਹੜਾ ਲੱਖੋਵਾਲ ਸੀਗਾ ਉਸ ਦਾ, ਉਹ ਇਕੱਲਾ ਹੀ ਪਹੁੰਚਿਆ ਸੁਪਰੀਮ ਕੋਰਟ। ਦੇਖੋ ਇਹਦੇ ਸੰਬੰਧੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਪਤਾ ਨਹੀਂ ਲੱਗਿਆ ਕਿ ਜਿਹੜਾ ਅਜਮੇਰ ਸਿੰਘ ਲੱਖੋਵਾਲ ਦਾ ਧੜਾ ਉਹ ਸੁਪਰੀਮ ਕੋਰਟ ਜਿਹੜਾ ਜੀ ਉਹ ਚਲੇ ਗਿਆ। ਅੱਛਾ, ਇਹਨਾਂ ਕਾਨੂੰਨਾਂ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਉਹਨੇ ਰਿਟ ਪਟੀਸ਼ਨ ਜਿਹੜੀ ਉਹ ਦਾਖਲ ਕਰ ਦਿੱਤੀ। ਸੁਪਰੀਮ ਕੋਰਟ ਨੂੰ ਇਹ ਆਖਿਆ ਗਿਆ ਕਿ ਤਿੰਨਾਂ ਕਾਨੂੰਨਾਂ ਨੂੰ ਮੁੱਢੋਂ ਖਾਰਜ ਕੀਤਾ ਜਾਵੇ, ਕੋਈ ਅੰਤਮ ਫੈਸਲਾ ਆਉਣ ਤੱਕ ਇਹਨਾਂ ਕਾਨੂੰਨਾਂ ਤੇ ਰੋਕ ਲਾਈ ਜਾਵੇ। ਇਹ ਜਿਹੜੇ ਵਕੀਲ ਨੇ ਇਹਨਾਂ ਨੇ ਕੁਝ ਖੜੇ ਕੀਤੇ ਆ, ਜਿਹਦੇ ਚ ਇੱਕ GS ਘੁੰਮਣ ਹੈ, ਉਹਦੇ ਰਾਹੀਂ ਜਿਹੜਾ ਹਰਿੰਦਰ ਸਿੰਘ ਲੱਖੋਵਾਲ ਹੈ, ਜਿਹੜਾ ਉਹਦਾ ਮੁੰਡਾ ਹੈ ਜੀ, ਉਹਨੇ ਇਹ ਪਟੀਸ਼ਨ ਦਾਇਰ ਕੀਤੀ ਆ। ਜਿਹੜੇ ਇਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਆ, ਉਹਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਇਹ ਗੱਲ ਕਹੀ ਆ ਕਿ ਅਦਾਲਤ ਜਾਣ ਦੇ ਬਾਰੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੂੰ ਭਿਣਕ ਤੱਕ ਨਹੀਂ ਜਿਹੜੀ ਜੀ ਉਹ ਪੈਣ ਦਿੱਤੀ। ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਜਾਣ ਦਾ ਫੈਸਲਾ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੇ ਨਹੀਂ ਕੀਤਾ, ਕਿਉਂਕਿ ਸਾਰਿਆਂ ਦਾ ਇਹ ਮੰਨਣਾ ਹੈ ਕਿ ਸਰਵਉੱਚ ਅਦਾਲਤ ਜਿਹੜੀ ਆ ਉਹ ਇਸ ਵੇਲੇ ਜਿਸ ਤਰ੍ਹਾਂ ਦੇ ਦਬਾਅ ਦੇ ਵਿੱਚ ਕੰਮ ਕਰ ਰਹੀ ਆ, ਉਹਦੇ ਮੱਦੇਨਜ਼ਰ ਕੋਈ ਵੀ ਜੋਖਮ ਜਿਹੜਾ ਵੀ ਉਹ ਨਹੀਂ ਉਠਾਇਆ ਜਾਊਗਾ। ਦੇਖੋ ਇਹਦੇ ਚ ਕੁਝ ਪੁਆਇੰਟ ਜਿਹੜੇ ਵੀ ਉਹ ਹੈਗੇ ਨੇ ਕਿ ਇਹ ਤਾਰਪੀਡੋ ਕੀਤਾ ਜਾ ਸਕਦਾ ਹੈ ਸੰਘਰਸ਼ ਨੂੰ, ਕਿਸਾਨਾਂ ਦੇ ਸੰਘਰਸ਼ ਨੂੰ। ਉਹ ਜਿਹੜਾ ਵੀ ਕਿਵੇਂ, ਇੱਕ ਤਾਂ ਇਹ ਕਿ ਜਿਹੜੀ ਇਹ ਤੱਤਪੜਥੀ ਜਿਹੜੀ ਉਹ ਪਟੀਸ਼ਨ ਦਾਇਰ ਕਰਨ ਦੀ ਲੋੜ ਕੀ ਸੀ, ਤੁਸੀਂ ਉਹਦੇ ਲਈ ਗਰਾਊਂਡ ਕੀ ਤਿਆਰ ਕੀਤੀ ਹੈ। ਜੋ ਪੰਜਾਬ ਦੇ ਵਿੱਚ ਇਸ ਵੇਲੇ ਪੰਚਾਇਤਾਂ 'ਚ ਬੜੇ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ, ਪੰਚਾਇਤਾਂ ਜਿਹੜੀਆਂ ਨੇ ਉਹ ਗ੍ਰਾਮ ਸਭਾਵਾਂ ਸੱਦ ਰਹੀਆਂ ਨੇ। ਗ੍ਰਾਮ ਸਭਾ ਇੱਕ ਸਭ ਤੋਂ ਸੋਲਿਡ ਪੁਆਇੰਟ ਜਿਹੜਾ ਜੀ ਉਹ ਬਣ ਸਕਦਾ ਹੈ ਸੁਪਰੀਮ ਕੋਰਟ ਦੇ ਵਿੱਚ ਕੇਸ ਦਾਇਰ ਕਰਨ ਦੇ ਵਾਸਤੇ। ਕੁਝ ਲੋਕ ਇਹ ਭਰਮ ਭੁਲੇਖੇ ਖੜੇ ਕਰ ਰਹੇ ਆ ਕਿ ਗ੍ਰਾਮ ਸਭਾਵਾਂ ਦੇ ਨਾਲ ਕੀ ਹੋ ਸਕਦਾ, ਉਹਨੇ ਕਿਹੜਾ ਕਾਨੂੰਨ ਰੱਦ ਕਰਾ ਦੇਣੇ ਨੇ। ਇਹ ਠੀਕ ਹੈ, ਕਾਨੂੰਨ ਰੱਦ ਨਹੀਂ ਹੋਣੇ, ਪਰ ਗ੍ਰਾਮ ਸਭਾ ਦਾ ਰੋਲ ਕਿਤੇ ਪੜ੍ਹਨਾ ਕਿ ਕਿੱਡਾ ਵੱਡਾ ਹੈ। ਜੇ ਪੰਜਾਬ ਦੀਆਂ ਜਿਹੜੀਆਂ ਪੰਚਾਇਤਾਂ, ਇਹ ਠੀਕ ਹੈ ਕਿ 100% ਨਹੀਂ ਹੋਣਾ, ਅੱਧਿਓਂ ਵੱਧ ਵੀ ਪੰਚਾਇਤਾਂ ਪੌਣੇ 13,000 ਦੇ ਕਰੀਬ ਪਿੰਡ ਹੈ, ਜੇ ਅੱਧੀਆਂ ਪੰਚਾਇਤਾਂ ਵੀ ਮੰਨ ਲਓ 6,000 ਲਾ ਕੇ ਚੱਲੋ, 6,500 ਲਾ ਕੇ ਚੱਲੋ, ਗ੍ਰਾਮ ਸਭਾ ਸੱਦ ਕੇ ਇਹਨੂੰ ਰੱਦ ਕਰ ਦਿੰਦੇ ਆ, ਇਹ ਗਰਾਊਂਡ ਬਣੂਗੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜੀ ਉਹ ਕੇਸ ਦਾਇਰ ਕਰਨ ਦੇ ਵਾਸਤੇ। ਜਾਂ ਜਿਹੜੀ ਦਕਸ਼ਤ ਮੁਹਿੰਮ ਸਰਕਾਰ ਚਲਾ ਰਹੀ ਹੈ ਉਹ ਵੀ ਇੱਕ ਪੁਆਇੰਟ ਹੋ ਸਕਦਾ, ਪਰ ਉਹ ਗ੍ਰਾਮ ਸਭਾ ਜਿੰਨਾ ਨਹੀਂ ਹੋਣਾ। ਦਕਸ਼ਤ ਮੁਹਿੰਮ ਟੈਕਨੀਕਲੀ, ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੇ ਦਕਸ਼ਤ ਮੁਹਿੰਮ ਹੈ ਉਹਦੇ ਤੇ ਸਿਰਫ ਸਾਈਨ ਹੋਣਗੇ, ਜਦੋਂ ਕਿ ਜਿਹੜੀ ਗ੍ਰਾਮ ਸਭਾ ਹੈ ਉਹਦੇ ਜਿਹੜਾ ਪਿੰਡ ਦਾ ਹਰ ਵਸਨੀਕ ਹੈ ਉਹ ਕਿਸੇ ਵੀ ਕਿੱਤੇ ਨਾਲ ਸੰਬੰਧਿਤ ਹੈ, ਸਿਰਫ ਕਿਸਾਨ ਨਹੀਂ,
ਕੋਈ ਮੈਡੀਕਲ ਦੀ ਦੁਕਾਨ ਕਰਨ ਵਾਲਾ ਹੈ, ਕੋਈ RMP ਡਾਕਟਰ ਹੈ, ਕੋਈ ਰੇਹੜੀ ਲਾਉਂਦਾ ਹੈ, ਕੋਈ ਜੁੱਤੀਆਂ ਜਿਹੜੀਆਂ ਉਹ ਗੰਢਦਾ ਹੈ, ਕਿਸੇ ਦੀ ਉੱਥੇ ਜਿਹੜੀ ਦੁਕਾਨ ਹੈ, ਕੋਈ ਆਂਡਿਆਂ ਦੀ ਰੇਹੜੀ ਲਾਉਂਦਾ ਹੈ, ਕੋਈ ਮੰਡੀ ਦੇ ਵਿੱਚ ਕੰਮ ਕਰਦਾ, ਉਹ ਹਰ ਮੈਂਬਰ ਆ ਉਹਦਾ ਗ੍ਰਾਮ ਸਭਾ ਦਾ। ਜਦੋਂ ਸਾਰੇ ਵਰਗ ਗ੍ਰਾਮ ਸਭਾ ਦੇ ਵਿੱਚ ਸਾਈਨ ਕਰਕੇ ਇਹਨਾਂ ਮਤਿਆਂ ਨੂੰ ਰੱਦ ਕਰਨਗੇ, ਇਹ ਸੋਲਿਡ ਆਧਾਰ ਜਿਹੜਾ ਵੀ ਉਹ ਬਣਨਾ। ਜਾਂ ਤਾਂ ਇਸ ਗੱਲ ਤੋਂ ਡਰਦੇ ਆ ਕਿਉਂਕਿ ਜਿਹੜਾ ਅਜਮੇਰ ਸਿੰਘ ਲੱਖੋਵਾਲ ਹੈ ਉਹਦਾ ਰੋਲ ਇਹੋ ਜਿਹਾ ਰਿਹਾ, ਇਹ ਸਭ ਨੂੰ ਪਤਾ। ਅਕਾਲੀ ਭਾਜਪਾ ਰਾਜ ਦੇ ਵੇਲੇ ਉਹ ਮੰਡੀ ਬੋਰਡ ਦਾ ਚੇਅਰਮੈਨ ਹੁੰਦਾ ਸੀ। ਲਾਲ ਬੱਤੀ ਵਾਲੀ ਘੁੱਗੂ ਲੱਗੀ ਜਿਹੜੀ ਕਾਰ ਹੈ ਉਹ ਝੂਠ ਦਾ ਜਿਹੜਾ ਵੀ ਉਹ ਰਿਹਾ, ਤੇ ਉਹਨਾਂ ਸਮਿਆਂ ਦੇ ਦੌਰਾਨ ਬਣੀ ਜਿਹੜੀ ਜਾਇਦਾਦ ਆ ਉਹ ਵੀ ਚਰਚਾ ਦੇ ਵਿੱਚ ਰਹੀ ਆ। ਇਹ ਇੱਕ ਕਿਸਮ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਪਿੱਠ ਦੇ ਵਿੱਚ ਜਿਹੜਾ ਵੀ ਉਹ ਛੁਰਾ ਮਾਰਨ ਵਾਲੀ ਗੱਲ ਹੋ ਸਕਦੀ ਹੈ। ਜੇ ਸੁਪਰੀਮ ਕੋਰਟ ਜਿਹੜੀ ਆ ਇਸ ਪਟੀਸ਼ਨ ਨੂੰ ਨਹੀਂ ਸੁਣਦੀ, ਉਹ ਇਹ ਕਹਿੰਦੀ ਹੈ ਕਿ ਇਹਦਾ ਕੋਈ ਜ਼ਰੂਰਤ ਨਹੀਂ, ਕੇਂਦਰ ਦੀ ਸਰਕਾਰ ਦਾ ਹੱਥ ਉੱਪਰ ਹੋ ਜਾਊਗਾ। ਉਹ ਦੇਖ ਲਿਆ ਸੁਪਰੀਮ ਕੋਰਟ ਨੇ ਵੀ ਹੁਣ ਜਿਹੜਾ ਜੀ ਉਹ ਕਹਿਤਾ, ਜਿਹੜਾ ਦਬਾਓ ਕੇਂਦਰ ਦੀ ਸਰਕਾਰ ਦੇ ਉੱਤੇ ਕਿਸਾਨ ਜਥੇਬੰਦੀਆਂ ਨੇ ਬਣਾ ਲਿਆ, ਉਹ ਦਬਾਓ ਜਿਹੜਾ ਉਹ ਘੱਟ ਹੋਊਗਾ। ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਸੀਂ ਇਹ ਕਹਿ ਲਓ ਕਿ ਇਹ ਜੇ ਉਹ ਲਫ਼ਜ਼ ਜਿਹੜਾ ਉਹਦੇ ਚਲੋ ਵਰਤਣਾ ਨਹੀਂ ਚਾਹੁੰਦੇ, ਇਹ ਇੱਕ ਕਿਸਮ ਦਾ ਕਿਸਾਨਾਂ ਦੇ ਸੰਘਰਸ਼ ਦੇ ਨਾਲ ਉਹ ਕੁਝ ਕਰਨ ਦੇ ਯਤਨਾਂ ਦੇ ਵਿੱਚ। ਬਿਲਕੁਲ ਜੀ ਬਿਲਕੁਲ, ਕੋਟੀਆਂ ਪਹਿਲਾਂ ਫਿੱਟ ਹੈਗੀਆਂ ਇਹਨਾਂ ਦੀਆਂ। ਅਤੇ ਅੱਗੇ ਗੱਲ ਕਰਦੇ ਹਾਂ SGPC ਜੋ ਸਰੂਪਾਂ ਦੀ ਜਾਂਚ ਕੀਤੀ ਸੀਗੀ, ਜੋ ਗੁੰਮ ਗਏ ਸੀਗੇ, ਉਸ ਦੀ ਜਿਹੜੀ ਜਾਂਚ ਹੈਗੀ ਆ ਉਹਨੂੰ ਜਨਤਕ ਕਰੂ। ਐਕਚੁਅਲੀ ਜੀ 2 ਦਿਨ ਪਹਿਲਾਂ ਜਿਹੜੇ 15 ਦੇ ਕਰੀਬ ਹੈਗੇ ਨੇ ਜੀ ਜਿਹੜੇ SGPC ਦੇ ਮੈਂਬਰ ਨੇ, ਜਿਹੜੇ ਬਾਦਲ ਦਲ ਨਾਲ ਸੰਬੰਧਿਤ ਨਹੀਂ, ਉਹਨਾਂ ਨੇ ਜਿਹੜੀ ਇਹਦੀ ਇੱਕ ਸਾਈਨ ਕਰਕੇ ਚਿੱਠੀ SGPC ਦੇ ਪ੍ਰਧਾਨ ਦੇ ਨਾਮ ਦੇ ਉੱਤੇ ਦਿੱਤੀ ਸੀ। ਇਸ ਮਹੀਨੇ ਦੀ 18 ਤਰੀਕ ਤੱਕ ਸਮਾਂ ਦਿੱਤਾ ਗਿਆ ਸੀਗਾ। ਇਹ ਆਖਿਆ ਗਿਆ ਸੀਗਾ ਵੀ ਜਾਂ ਤਾਂ ਇਹ ਜਿਹੜੀ ਜਾਂਚ ਹੋਈ ਆ ਇਹ ਸਾਰੀ ਦੀ ਸਾਰੀ ਜਨਤਕ ਕਰੋ, ਨਹੀਂ ਤਾਂ ਇਹਦੇ ਸੰਬੰਧੀ ਜਿਹੜਾ ਵੀ ਉਹ ਕਾਨੂੰਨੀ ਰਾਹ ਅਖਤਿਆਰ ਕਰਨਗੇ ਇਹ SGPC ਦੇ ਮੈਂਬਰ। ਕਿਉਂਕਿ ਚਾਹੇ ਇਹ ਲੱਗਦਾ ਹੋਵੇ ਕਿ 15 ਮੈਂਬਰ ਜਿਹੜਾ ਵੀ ਉਹ ਕੀ ਕਰ ਸਕਦੇ ਆ, ਕਿਉਂਕਿ ਹੈ ਤਾਂ ਸੰਵਿਧਾਨ ਦੇ ਅਧੀਨ ਨਾ ਇਹ SGPC ਦੀ ਜਿਹੜੀ ਚੱਲਦੀ ਹੈ। ਜੇ 15 ਮੈਂਬਰ ਅਦਾਲਤ ਦੇ ਵਿੱਚ ਚਲੇ ਜਾਂਦੇ, ਹਾਈ ਕੋਰਟ ਦੇ ਵਿੱਚ ਚਲੇ ਜਾਂਦੇ ਆ ਕਿ ਇਹ ਜਨਤਕ ਜਿਹੜੀ ਉਹ ਕੀਤੀ ਜਾਵੇ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਮਾਮਲੇ 'ਚ ਘਿਰ ਜਾਣੀ। ਫਿਰ ਇਹਨਾਂ ਨੂੰ ਕਾਨੂੰਨੀ ਰਾਹ ਜਿਹੜਾ ਉਹ ਅਖਤਿਆਰ ਕਰਨਾ ਪੈਣਾ ਉਹਨਾਂ ਦੇ ਖਿਲਾਫ, ਜਿੱਥੋਂ ਇਹ ਭੱਜ ਰਹੀ ਹੈ SGPC ਦਾ ਪ੍ਰਧਾਨ ਜੇ ਇਸ ਗੱਲ ਤੋਂ ਜਿਹੜਾ ਜੀ ਉਹ ਭੱਜ ਰਿਹਾ, ਉਹ ਇਸ ਗੱਲ ਤੋਂ ਭੱਜ ਰਿਹਾ ਕਿ ਇਹਨਾਂ ਨੇ ਕਿਹਾ ਸੀਗਾ, ਕਿਸੇ ਹੋਰ ਨੇ ਥੋੜ੍ਹੀ ਕਿਹਾ ਕਿ ਅਸੀਂ ਫੌਜਦਾਰੀ ਜਿਹੜੇ ਕੇਸ ਨੇ ਉਹ ਦਰਜ ਕਰਾਵਾਂਗੇ, ਉੱਥੋਂ ਭੱਜ ਗਏ। ਕੋਈ ਕਿਸੇ ਕਿਸਮ ਦਾ ਕੇਸ ਜਿਹੜਾ ਜੀ ਉਹ ਦਰਜ ਕਰਾਉਣ ਦੀ ਜ਼ਰੂਰਤ ਨਹੀਂ। ਇਹ ਜਿਹੜਾ ਥ੍ਰੈਟ ਸੀਗਾ 15 ਮੈਂਬਰਾਂ ਨੇ ਕੀਤਾ, ਉਹ ਕੰਮ ਆਇਆ। ਤੇ ਜਿਹੜੇ ਇਸ ਮਾਮਲੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹਨੇ ਜਿਹੜੀ ਇਹ ਜਾਂਚ ਰਿਪੋਰਟ ਹੈ ਉਹ ਜਨਤਕ ਕਰ ਦਿੱਤੀ ਆ ਅੱਜ। ਜਿਹੜਾ ਜੀ ਇਹ ਕਿਹਾ ਕਿ ਇਹ ਅੱਜ SGPC ਦੀ ਵੈਬਸਾਈਟ ਦੇ ਉੱਤੇ ਜਿਹੜੀ ਉਹ ਉਪਲਬਧ ਹੋਊਗੀ। 1000 ਸਫ਼ਿਆਂ ਦੀ ਰਿਪੋਰਟ ਹੈ। ਇਹ ਕਿਹਾ ਗਿਆ ਜੀ ਕਿ ਇਹਨੂੰ ਸਕੈਨ ਕਰਕੇ ਜਿਹੜਾ ਜੀ ਉੱਥੇ ਪਾਇਆ ਜਾਊਗਾ। ਫਿਰ ਉਹ ਸਕੈਨ ਕਰਕੇ ਵੀ ਤੁਸੀਂ ਪਾਉਣਾ, ਤੁਸੀਂ ਮੀਡੀਆ ਦੇ ਵਾਸਤੇ ਇਹਨੂੰ ਕਿਉਂ ਨਹੀਂ ਜਿਹੜਾ ਜੀ ਉਹ ਜਨਤਕ ਕਰਨ ਦੇ? ਸਕੈਨ ਦੇ ਵਿੱਚ ਅਜੇ ਆਈ ਨਹੀਂ ਗਈ, ਜਿੰਨੀ ਕਿ ਮੇਰੀ ਜਾਣਕਾਰੀ ਆ। ਉਹ ਆ ਲੈਣ ਦਿਓ, ਉਹਦੇ ਉੱਤੇ ਬਾਅਦ ਜਿਹੜੀ ਵੀ ਉਹ ਕੋਈ ਟਿੱਪਣੀ ਕਰਾਂਗੇ ਕਿ ਉਸ ਰਿਪੋਰਟ ਦੇ ਵਿੱਚ ਕੀ ਜਿਹੜਾ ਵੀ ਹੈਗਾ। ਇਹ ਕਿਹਾ ਗਿਆ ਕਿ ਜਿਹੜੇ ਇਹਦੇ ਵਿੱਚ ਕੋਈ 600 ਦੇ ਕਰੀਬ ਜਿਹੜੇ ਸਫ਼ੇ ਨੇ, ਉਹਦੇ ਵਿੱਚ ਵੱਖ-ਵੱਖ ਲੋਕਾਂ ਦੇ ਬਿਆਨ ਦਰਜ ਜਿਹੜੇ ਆ ਉਹ ਕੀਤੇ ਗਏ ਆ। ਇਹ ਰਿਪੋਰਟ ਆਉਣ ਤੋਂ ਬਾਅਦ, ਜਨਤਕ ਹੋਣ ਤੋਂ ਬਾਅਦ ਇਹਦੀ ਚਰਚਾ ਹੋਣੀ ਜਿਹੜੀ ਜੀ ਉਹ ਲਾਜ਼ਮੀ ਹੈ। ਦੇਖੋ ਜਿਹੜਾ 328 ਸਰੂਪਾਂ ਵਾਲਾ ਮਾਮਲਾ, ਇਹ ਗਲੇ ਦੀ ਹੱਡੀ ਤਾਂ ਬਣਿਆ ਹੋਇਆ SGPC ਦੇ। ਉੱਥੇ ਜਿਹੜੇ ਬੈਠੇ ਨੇ ਇਹਦੇ ਵਿਰੋਧ ਦੇ ਵਿੱਚ ਕਿ ਇਹ ਕਾਨੂੰਨੀ ਕਾਰਵਾਈ ਕੀਤੀ ਜਾਵੇ, ਉਹ ਕਿਸੇ ਨੂੰ ਨਹੀਂ ਇਹਨਾਂ ਨੂੰ ਦਿਸ ਰਹੇ। ਅਕਾਲ ਤਖਤ ਦੇ ਜਥੇਦਾਰ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਤਾਂ ਚਲੇ ਗਏ ਸਿਰੋਪਾ ਪਾਉਣ। ਉੱਥੇ 5 ਜਾਣੇ ਜਿਹੜੇ ਬੈਠੇ ਨੇ ਕਿ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ, ਚੰਗੀ ਗੱਲ ਹੈ, ਉਹਨਾਂ ਨੂੰ ਸਿਰੋਪਾ ਦਿੱਤਾ ਗਿਆ, ਬੜੀ ਵੱਡੀ ਗੱਲ ਆ। ਇਹ ਏਦਾਂ ਦਾ ਇੱਕ ਐਜੀਟੇਸ਼ਨ ਜਿਹੜੀ SGPC ਦੇ ਦਫ਼ਤਰ ਦੇ ਬਾਹਰ ਵੀ ਹੋਣ ਡਈ ਹੈ। ਇਹ ਉਹਨੂੰ ਦਬਾਉਣ ਦੇ ਯਤਨ ਨੇ ਸਾਰੇ, ਵੀ ਕਿਸੇ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚੋਂ ਕੋਈ ਨਾ ਕੋਈ ਘੁੱਡੀ ਜਿਹੜੀ ਜੀ ਉਹ ਕੱਢ ਕੇ ਨਿਕਲ ਲਿਆ ਜਾਵੇ। ਤੇ ਹੁਣ ਦੇਖਣਾ ਇਹ ਹੋਊਗਾ ਕਿ ਇਹ ਜਿਹੜੀ ਜਾਂਚ ਰਿਪੋਰਟ ਹੈ, ਕਿਉਂਕਿ ਇਹ ਸਭ ਨੂੰ ਪਤਾ ਜੀ ਇਸ ਜਾਂਚ ਰਿਪੋਰਟ ਦੇ ਵਿੱਚ ਹੋਣਾ ਕੀ ਆ। ਇਹ ਐਕਚੁਅਲੀ ਰਿਟਾਇਰਡ ਜੱਜ ਨੇ ਜਾਂਚ ਕਰਨੀ ਸੀ, ਸਭ ਨੂੰ ਪਤਾ ਹੈ ਕਿ ਉਹ ਛੱਡ ਕੇ ਚਲੇ ਗਏ, ਤੇ ਫਿਰ ਇਹ ਵਕੀਲ ਦੀ ਇੱਕ ਜਾਂਚ ਰਿਪੋਰਟ ਹੈ। ਖੈਰ ਉਹ ਆ ਜਾਵੇ, ਕੀ ਹੈ ਉਹਦੇ ਉੱਤੇ ਟਿੱਪਣੀ ਬਾਅਦ ਚ ਕਰਾਂਗੇ ਜੀ।
ਤੇ ਅੱਗੇ ਭਾਜਪਾ ਆਗੂਆਂ ਦੇ ਘਰਾਂ ਦੀ ਗੱਲ ਕਰਦੇ ਆ, ਉਹ ਵੀ ਘੇਰੇ ਕਿਸਾਨਾਂ ਨੇ। ਸੋ ਜਿਹੜੇ ਇਹ ਆਗੂ ਨੇ ਇੱਥੇ ਪੰਜਾਬ ਦੇ ਰਹਿਣ ਵਾਲੇ, ਉਹਨਾਂ ਨੂੰ, ਉਹਨਾਂ ਦੇ ਘਰਾਂ ਨੂੰ ਜਿਹੜਾ ਜੀ ਘੇਰਿਆ ਹੋਇਆ ਕਿਸਾਨਾਂ ਨੇ। ਚਾਹੇ ਉਹ ਸੋਮ ਪ੍ਰਕਾਸ਼ ਹੈ, ਜਿਹੜੇ ਕਿ ਇਸ ਵੇਲੇ ਇੱਥੇ ਸੈਂਟਰ ਦੇ ਵਿੱਚ ਮਿਨਿਸਟਰ ਨੇ, ਔਰ ਚਾਹੇ ਉਹ ਅਸ਼ਵਨੀ ਸ਼ਰਮਾ ਨੇ ਜਿਹੜੇ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਨੇ, ਚਾਹੇ ਉਹ ਸ਼ਵੇਤ ਮਲਿਕ ਹੈ ਜਿਹਦੇ ਘਰ ਦੇ ਬਾਹਰ ਪੱਕਾ ਧਰਨਾ ਜਿਹੜਾ ਜੀ ਉਹ ਕਿਸਾਨਾਂ ਨੇ ਲਾਇਆ ਹੋਇਆ। ਇਹਨਾਂ ਦੇ ਘਰ ਪੱਕੇ ਤੌਰ ਦੇ ਉੱਤੇ ਜਿਹੜੇ ਜੀ ਉਹ ਘੇਰ ਲਏ। ਕੱਲ ਸੋਮ ਪ੍ਰਕਾਸ਼ ਹੋਰਾਂ ਦੀ ਡਿਊਟੀ ਜਿਹੜੀ ਜੀ ਉਹ ਲੱਗੀ। ਇੰਨਾ ਕੁ ਹੋਇਆ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਨੇ ਉਹ ਚੰਡੀਗੜ੍ਹੋਂ ਨਿਕਲ ਕੇ ਲੁਧਿਆਣੇ ਤੱਕ ਪਹੁੰਚੇ। ਲੁਧਿਆਣੇ ਆ ਕੇ ਇਹਨਾਂ ਜਿਹੜੀ ਸੀਗਾ ਜੀ ਉਹ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਕਰਕੇ ਨਾਲ ਦੀ ਨਾਲ ਉੱਥੋਂ ਜਿਹੜਾ ਜੀ ਉਹ ਨਿਕਲ ਗਏ। ਇਹ ਜਿਹੜੀ ਗੱਲ ਕਹੀ ਸੋਮ ਪ੍ਰਕਾਸ਼ ਹੋਰਾਂ ਨੇ ਇੱਥੇ ਜਿਹੜਾ ਜੀ ਆ ਕੇ ਕਿ ਹੁਣ ਪਤਾ ਨਹੀਂ ਅਕਾਲੀਆਂ ਨੂੰ ਜਿਹੜਾ ਜੀ ਉਹ ਕੀ ਹੋ ਗਿਆ। ਉਹ ਤਾਂ ਪਹਿਲਾਂ ਇਹਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਰਹੇ ਆ। 2 ਦਿਨ ਪਹਿਲਾਂ ਹਰਦੀਪ ਸਿੰਘ ਪੁਰੀ ਹੋਰਾਂ ਨੇ ਚੰਡੀਗੜ੍ਹ ਆ ਕੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਆਖੀ ਸੀ ਕਿ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਤਾਂ ਕਦੀ ਵਿਰੋਧ ਕੀਤਾ ਹੀ ਨਹੀਂ ਸੈਂਟਰ ਦੇ ਵਿੱਚ ਜਿਹੜਾ ਜੀ ਉਹ ਹੁੰਦੇ ਆ। ਹੁਣ ਸੋਮ ਪ੍ਰਕਾਸ਼ ਹੋਰਾਂ ਨੇ ਇਹ ਗੱਲ ਜਿਹੜੀ ਜੀ ਕਹੀ ਹੈ ਕਿ ਉਹ ਤਾਂ ਸਾਰਾ ਕੁਝ ਪ੍ਰਚਾਰ ਦੇ ਰਹੇ ਆ। ਅੱਜ ਉਹ ਪਤਾ ਨਹੀਂ ਉਹਨਾਂ ਨੂੰ ਕੀ ਜਿਹੜਾ ਜੀ ਉਹ ਹੋ ਗਿਆ। ਲੁਧਿਆਣੇ ਦੇ ਵਿੱਚ ਜਿਹੜੀ ਗੱਲਬਾਤ ਕੀਤੀ ਗਈ ਸੋਮ ਪ੍ਰਕਾਸ਼ ਨੇ, ਜੇ ਉਸ ਗੱਲਬਾਤ ਨੂੰ ਤੁਸੀਂ ਸੁਣੋ ਤਾਂ ਉਹਦੇ ਵਿੱਚ ਉਹ ਇੱਕ ਗੱਲ ਦੇ ਉੱਤੇ ਜ਼ੋਰ ਜਿਹੜਾ ਜੀ ਉਹ ਦੇ ਰਹੇ ਆ, MSP 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 ਕਿਤੇ ਨਹੀਂ ਚੱਲੀ, MSP ਕਿਤੇ ਨਹੀਂ ਚੱਲੀ, MSP ਬੰਦ ਨਹੀਂ ਹੋ ਰਹੀ। ਇਹ ਉਹੀ ਰਾਗ ਹੈ ਜਿਹੜਾ ਬਾਦਲ ਪਰਿਵਾਰ ਅਲਾਪਦਾ ਸੀਗਾ। ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹੜੀ ਵੀਡੀਓ ਸੀ, ਜੇ ਤੁਸੀਂ ਉਹ ਵੀ ਸੁਣ ਲਓ ਤੇ ਉਹਦੇ ਵਿੱਚ ਵੀ ਦੇਖੋ ਇਹ ਗੁੰਮਰਾਹ ਕਰਨ ਦੇ ਯਤਨ ਨੇ। ਜਿਹੜੀ MSP ਹੈ, ਕੱਲੀ MSP ਇਸ਼ੂ ਨਹੀਂ ਗਾ। ਤੇ ਆਉਂਦੇ ਦਿਨਾਂ ਦੇ ਵਿੱਚ ਜੇ ਗੱਲਬਾਤ ਹੁੰਦੀ ਹੈ ਤੇ ਉਹਦੇ ਵਿੱਚ ਕੀਤਾ ਕੀ ਜਾਣਾ, MSP ਜਿਹੜੀ ਦੀ ਉਹ ਇਹਦੇ ਵਿੱਚ ਸ਼ਾਮਲ ਕੀਤੀ ਜਾ ਸਕਦੀ ਹੈ ਕਾਨੂੰਨ ਦੇ ਵਿੱਚ, ਕਿ ਇਹ ਨਹੀਂ ਜਿਹੜਾ ਦੀ ਜਾਊਗੀ। ਜੇ ਮੰਨ ਲਓ ਕੱਲੀ MSP ਜਿਹੜੀ ਜਾਂਦੀ, ਜਿਹੜੀਆਂ ਬਾਕੀ ਮੱਦਾਂ ਨੇ ਇਹਨਾਂ ਬਿੱਲਾਂ ਦੇ ਵਿੱਚ, ਉਹ ਫਿਰ ਉਹ ਤਾਂ ਉੱਥੇ ਜਾਣਗੀਆਂ ਖੜੀਆਂ। ਜੇ ਉਹ ਉੱਥੇ ਖੜੀਆਂ ਰਹਿੰਦੀਆਂ ਨੇ ਤੇ ਫਿਰ MSP ਜਿਹੜੀ ਹੈ ਜੀ ਉਹ ਕੱਲੀ ਲਾਉਣ ਦੇ ਨਾਲ ਕੁਛ ਨਹੀਂ ਹੋਣਾ। ਇਹ ਜਿਹੜਾ ਆ ਕੇ ਹੁਣ ਪ੍ਰਚਾਰਿਆ ਜਾ ਰਿਹਾ ਨਾ, ਕਿਉਂਕਿ ਪਹਿਲਾਂ ਇਹ ਅਕਾਲੀ ਦਲ ਇਹਨਾਂ ਦਾ ਬੁਲਾਰਾ ਬਣਿਆ ਹੋਇਆ ਸੀ, ਉਹ ਇੱਕੋ ਹੀ ਗੱਲ ਜਿਹੜੀ ਕਰਦਾ ਸੀ, MSP ਕਿਤੇ ਨਹੀਂ ਚੱਲੀ। ਸੁਖਬੀਰ ਸਿੰਘ ਬਾਦਲ ਹੋਰਾਂ ਦੇ ਬਿਆਨ ਸੁਣ ਲਓ ਜੀ, ਮੈਂ ਸਿਆਸਤ ਛੱਡ ਦੂੰ ਜੇ MSP ਕਿਤੇ ਜਿਹੜੀ ਜੀ ਉਹ ਚੱਲੇਗੀ। ਹਰਸਿਮਰਤ ਕੌਰ ਬਾਦਲ ਹੋਰਾਂ ਦੇ ਬਿਆਨ ਸੀ, ਮੈਂ ਸਿਆਸਤ ਛੱਡ ਦੂੰ ਜੇ MSP ਕਿਤੇ ਚੱਲੇਗੀ। ਹੁਣ ਭਾਜਪਾ ਆਗੂ ਜਿਹੜੇ ਨੇ ਜੀ ਉਹ MSP ਦਾ ਰੌਲਾ ਪਾ ਰਹੇ ਆ ਤਾਂ ਕਿ ਜਿਹੜੇ ਇਹ ਆਰਡੀਨੈਂਸ ਜਿਹੜੇ ਪਹਿਲਾਂ ਸੀਗੇ ਹੁਣ ਕਾਨੂੰਨ ਬਣ ਗਏ। ਉਹਨਾਂ ਦੀਆਂ ਵਿਚਲੀਆਂ ਜਿਹੜੀਆਂ ਕਲੌਜ਼ ਨੇ, ਜਦੋਂ ਤੁਸੀਂ ਉਹਨਾਂ ਕਲੌਜ਼ ਨੂੰ ਜਿਹੜਾ ਜੀ ਉਹ ਪੜ੍ਹਦੇ ਹੋ, ਉਹਨਾਂ ਦਾ ਭੋਗ ਕਰਦੇ ਹੋ ਕਿ ਕਿਸਾਨਾਂ ਦੇ ਤਾਂ ਸਾਰੇ ਹੱਕ ਜਿਹੜੇ ਖੋਲੇ ਗਏ। ਉਹਦੇ ਵਿੱਚ ਤੁਸੀਂ ਕਿਸੇ ਜਗ੍ਹਾ ਦੇ ਉੱਤੇ ਜਾ ਕੇ ਉਹਦੇ ਵਿਰੋਧ ਦੇ ਵਿੱਚ ਕਿਸੇ ਅਦਾਲਤ ਨਹੀਂ ਜਾ ਸਕਦਾ। ਕਿਸਾਨ ਜਿਹੜਾ ਕੰਟਰੈਕਟ ਕਰੂਗਾ, ਜਿਹੜੇ ਅਦਾਰੇ ਨੇ ਉਹਦੇ 'ਚ ਮਰਜ਼ੀ ਜਾ ਸਕਦੇ ਆ, ਉਹ ਜਦੋਂ ਮਰਜ਼ੀ ਤੋੜ ਸਕਦੇ ਆ। ਕਿਸਾਨ ਜਿਹੜਾ ਜੀ ਉਹਦਾ ਨਹੀਂ ਕਰ ਸਕਦਾ। 3600 ਕਰੋੜ ਰੁਪਈਆ ਜਿਹੜਾ ਮੰਡੀ ਫੀਸ ਦੇ ਰੂਪ ਦੇ ਵਿੱਚ ਆਉਂਦਾ, ਜਿਹੜਾ ਕਿਸਾਨ ਦੇ ਪੱਲਿਓਂ ਨਹੀਂ ਜਾਂਦਾ, ਉਹ ਆੜ੍ਹਤੀਆਂ ਦੇ ਪੱਲਿਓਂ ਜਾਂ ਜਿਹੜੀਆਂ ਸਰਕਾਰੀ ਏਜੰਸੀਆਂ ਨੇ ਉਹਨਾਂ ਦੇ ਕੋਲੋਂ ਆਉਂਦਾ, ਜਿਹੜਾ ਕਿ ਕਿਸੇ ਵੀ ਸੂਬੇ ਦੀਆਂ ਲਿੰਕ ਸੜਕਾਂ ਤੇ ਬਾਕੀ ਡਿਵੈਲਪਮੈਂਟ ਦੇ ਉੱਤੇ ਜਾਂਦਾ। ਉਹ ਤੁਸੀਂ ਖਤਮ ਕਰਤਾ। ਉਹ ਕਿਉਂ ਖਤਮ ਕੀਤਾ? ਜਿਹੜਾ ਜੀ ਉਹ ਕਿਸਾਨ ਦੇ ਪੱਲਿਓਂ ਤਾਂ ਜਾਂਦਾ ਨਹੀਂ, ਡਿਵੈਲਪਮੈਂਟ ਹੁੰਦੀ ਹੈ। ਇੱਥੇ ਕੋਈ ਲਿੰਕ ਸੜਕ ਜਿਹੜੀ ਵੀ ਉਹ ਨਹੀਂ ਦਿਸਣੀ। ਜਿਹੜੀ ਜਿੱਥੋਂ ਤੱਕ ਕੰਟਰੈਕਟ ਵਾਲੀ ਗੱਲ ਹੈ, ਉਹ ਏਡੀਆਂ ਖਤਰਨਾਕ ਕਲੌਜ਼ ਨੇ ਕਿ ਸਿੰਪਲ ਦੀ ਗੱਲ ਹੈ ਜੀ, ਜਿਹੜੇ ਮਜਾਰਿਆਂ ਤੋਂ ਮਾਲਕ ਬਣੇ ਸੀ, ਮਾਲਕਾਂ ਤੋਂ ਮਜਾਰੇ ਜਿਹੜਾ ਜੀ ਉਹ ਬਣ ਜਾਣਗੇ। ਇਸੇ ਕਰਕੇ ਇਹ ਪ੍ਰਚਾਰ ਜਿਹੜਾ ਜੀ MSP ਜਿਹੜਾ ਉਹ ਕੀਤਾ ਜਾ ਰਿਹਾ, ਇਹਦੇ ਤੋਂ ਸੁਚੇਤ ਹੋਣ ਦੀ ਜਿਹੜੀ ਜ਼ਰੂਰਤ ਹੈ ਕਿ ਮਸਲਾ MSP ਵਾਲਾ ਨਹੀਂ ਗਾ ਜੀ, ਮਸਲਾ ਕਾਨੂੰਨਾਂ ਦਾ। ਜੀ ਇਹਨਾਂ ਵੱਡਿਆਂ ਨੂੰ ਕੀ ਹੋਣਾ ਜੀ, ਜੋ ਕੁਛ ਇੰਨਾ ਕੁਛ ਲੈ ਕੇ ਬੈਠੇ। ਤੇ ਅੱਗੇ ਕਰਦੇ ਆ, ਕਿਸਾਨ ਸੰਘਰਸ਼ ਤੇ ਚੱਲ ਰਿਹਾ ਆ, ਪਰ ਉਸ ਦੇ ਵਾਸਤੇ ਆਮ ਲੋਕਾਂ ਦਾ ਕੀ ਵਤੀਰਾ ਆ, ਕੀ ਕੋਈ ਮਦਦ ਵੀ ਕਰ ਰਿਹਾ? ਬਿਲਕੁਲ ਜੀ, ਜਿਹੜੇ ਲੋਕ ਨੇ ਉਹ ਇਹਦਾ ਪਾਰਟ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਬਣ ਰਹੇ ਆ ਸਭ ਕਾਸੇ ਦਾ। ਜਦੋਂ ਤੁਸੀਂ ਜਿਹੜਾ ਦੇਖਦੇ ਹੋ, ਲੋਕ ਜਿਹੜੇ ਆ ਉਹ ਦਿਲ ਖੋਲ ਰਹੇ ਆ ਜੀ। ਔਰ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਵੀ ਪਹਿਲਾਂ ਤਾਂ ਲੁਕਵੇਂ ਛਿਪਵੇਂ ਰੂਪ ਦੇ ਵਿੱਚ ਮਾੜੀ ਮੋਟੀ ਮਦਦ ਕਰ ਰਹੇ ਹੈ, ਤਾਂ ਕਿਸਾਨ ਪਰਿਵਾਰਾਂ ਦੇ ਨਾ ਉਹ ਵੀ, ਤੇ ਉਹ ਜਿਹੜਾ ਜੀ ਉੱਥੇ ਆ ਕੇ ਹੁਣ ਲੰਘਦੇ ਟੱਪਦੇ ਜੀ ਜਿਹੜਾ
ਕੋਈ 100 ਰੁਪਇਆ ਦੇ ਗਿਆ, ਕੋਈ 500 ਰੁਪਇਆ ਜਿਹੜਾ ਜੀ ਉਹ ਦੇ ਗਿਆ, ਕੋਈ 50 ਰੁਪਏ ਦੇ ਗਿਆ, ਉਹ ਦੇ ਰਹੇ ਆ। ਔਰ ਜਿਹੜਾ ਹੁਣ ਤੱਕ ਸਾਹਮਣੇ ਆ ਕੇ ਜਿਹੜਾ ਜੀ ਉਹ ਕੁਛ ਪੁਲਿਸ ਮੁਲਾਜ਼ਮ ਜਿਹੜੇ ਸੀਗੇ ਹੈ ਤਾਂ, ਕਿਉਂਕਿ ਵੱਡਿਆਂ ਨੇ ਤਾਂ ਕੀ ਦੇਣੇ ਆ, ਵੱਡਿਆਂ ਦੇ ਤਾਂ ਆਪਣੇ ਢਿੱਡ ਬਹੁਤ ਵੱਡੇ ਨੇ, ਇਹ ਸਿਪਾਹੀ ਵਗੈਰਾ ਨੇ ਜੀ, ਉਹਨਾਂ ਨੇ ਇਕੱਠੇ ਕਰਕੇ ਜਿਹੜੇ ਇੱਥੇ ਅੰਮ੍ਰਿਤਸਰ ਬਠਿੰਡਾ ਸੜਕ ਦੇ ਉੱਤੇ ਬੈਠੇ, ਉਹਨਾਂ ਨੂੰ 1600 ਰੁਪਇਆ ਜਿਹੜਾ ਜੀ ਉਹ ਦਿੱਤਾ ਵੀ ਇੰਨਾ ਅਸੀਂ ਆਪਣਾ ਜਿਹੜਾ ਜੀ ਉਹ ਯੋਗਦਾਨ ਇਹਦੇ ਵਿੱਚ ਪਾਉਣਾ ਚਾਹੁੰਦੇ ਹਾਂ। ਜਿਹੜੇ ਟੋਲ ਪਲਾਜ਼ਿਆਂ ਦੇ ਉੱਤੇ ਬੈਠੇ ਆ ਕਿਸਾਨ, ਉੱਥੇ ਜਿਹੜੇ ਟਰੱਕ ਡਰਾਈਵਰ ਲੰਘਦੇ ਆ, ਉਹ ਟੋਲ ਪਲਾਜ਼ੇ ਤੋਂ ਲੰਘਦੇ ਆ, ਪਰਚੀ ਤਾਂ ਉੱਥੇ ਕੱਟਣ ਨਹੀਂ ਦੇ ਰਹੇ ਕਿਸਾਨ, ਗਾਂਹ ਜਾ ਕੇ ਜਿਹੜਾ ਜੀ ਉਹ ਟਰੱਕ ਰੋਕਦੇ ਆ, ਉੱਤਰ ਕੇ ਕੋਈ 50 ਰੁਪਏ, ਕੋਈ 100 ਰੁਪਏ, ਕੋਈ 20 ਰੁਪਏ, 40 ਰੁਪਏ, ਕਿਉਂਕਿ ਡਰਾਈਵਰ ਨੇ ਉਹ ਵਿਚਾਰੇ ਜਿੰਨੇ ਜੋਗੇ ਨੇ ਉਹ ਲਿਆ ਕੇ ਉਹਦੇ ਵਿੱਚ ਭੇਟਾ ਜਿਹੜੀ ਉਹ ਦੇ ਰਹੇ ਆ। ਜਿਹੜਾ ਬਠਿੰਡਾ ਅੰਮ੍ਰਿਤਸਰ ਸੜਕ ਦੇ ਉੱਤੇ ਜਿਹੜਾ ਟੋਲ ਪਲਾਜ਼ਾ ਹੈ, ਉਹ ਇਹ ਕਹਿੰਦੇ ਆ ਕਿ ਤਕਰੀਬਨ ਗੁਪਤਦਾਨ ਬਹੁਤਾ ਆ ਰਿਹਾ, 15,000 ਤੱਕ ਦੀ ਰਾਸ਼ੀ ਜਿਹੜੀ ਆ ਉਹ ਦਿਨ ਦੀ ਇੱਥੇ ਇਕੱਠੀ ਹੋ ਰਹੀ ਆ। 15,000 ਰੁਪਇਆ ਕੋਈ ਬਹੁਤ ਵੱਡੀ ਰਕਮ ਨਹੀਂ ਜਿਹੜੀ ਜੀ ਉਹ ਹੁੰਦੀ। ਬਹੁਤ ਸਾਰੇ ਲੋਕ ਹੋ ਸਕਦਾ ਉਹਨਾਂ ਦੇ ਦਿਮਾਗ 'ਚ ਕਦੀ ਇਹ ਆਇਆ ਵੀ ਨਾ ਹੋਵੇ ਕਿ ਇੰਨੇ ਲੋਕ ਜਿਹੜੇ ਲਾਈਨਾਂ ਦੇ ਉੱਤੇ ਬੈਠੇ ਆ, ਟਰੈਕ ਦੇ ਉੱਤੇ ਬੈਠੇ ਆ, ਜਿਹੜੇ ਟੋਲ ਪਲਾਜ਼ਿਆਂ ਤੇ ਬੈਠੇ ਆ, ਜਿਹੜੇ ਰਿਲਾਇੰਸ ਦੇ ਮਾਲਸ ਨੇ ਉਹਨਾਂ ਨੂੰ ਘੇਰੀ ਬੈਠੇ ਆ, ਉਹਨਾਂ ਦੀ 3 ਟਾਈਮ ਦੀ ਰੋਟੀ, ਚਾਹ ਵਗੈਰਾ ਜਿਹੜੀ ਜੀ ਉਹ ਕਿੱਥੋਂ ਸਾਰਾ ਕੁਝ ਚੱਲਦਾ। SGPC ਨੇ ਜਿਸ ਦਿਨ ਇਹ ਅਕਾਲੀ ਦਲ ਨੇ ਕੱਢੀ ਸੀ ਤਖਤਾਂ ਤੋਂ ਰੈਲੀ, ਉਹਨੇ ਲੰਗਰ ਦਾ ਪ੍ਰਬੰਧ ਕੀਤਾ ਥਾਂ ਥਾਂ ਦੇ ਉੱਤੇ। ਕਿਸਾਨਾਂ ਦੀ ਲੰਗਰ ਦਾ ਪ੍ਰਬੰਧ ਜਿਹੜਾ ਜੀ SGPC ਨੇ ਨਹੀਂ ਕੀਤਾ। ਜਿਹੜੇ ਉਂਝ ਗੁਰਦੁਆਰੇ ਨੇ ਪਿੰਡਾਂ ਦੇ ਵਿੱਚ, ਉੱਥੇ ਰਸਦ ਜਿਹੜੀ ਆ ਜੀ ਉਹਦੀ ਅਨਾਊਂਸਮੈਂਟ ਹੋ ਰਹੀ ਹੈ, ਉੱਥੋਂ ਕੱਚੀ ਰਸਦ ਲੰਗਰ ਦੇ ਰੂਪ ਦੇ ਵਿੱਚ ਬਣਾ ਕੇ ਡਿਊਟੀ ਪਿੰਡ ਲੈ ਰਹੇ ਆ। ਅੱਜ ਦੀ ਡਿਊਟੀ ਸਾਡੀ, ਭਲਕ ਦੀ ਜਿਹੜੀ ਜੀ ਉਹ ਸਾਡੀ। ਜਿਹੜੇ ਕੁਛ ਲੋਕ ਨੇ ਕੋਈ ਪੂਰੀਆਂ ਛੋਲੇ ਜਿਹੜਾ ਉਹ ਬਣਾ ਕੇ ਇਹਨਾਂ ਕਿਸਾਨਾਂ ਦੇ ਧਰਨਿਆਂ ਦੇ ਉੱਤੇ ਜਿਹੜਾ ਦੇ ਰਹੇ ਨੇ। ਇੱਥੇ ਤਬਲਾਨ ਪੈਂਦਾ ਨਾਲ ਹੀ ਪਟਿਆਲੇ ਦੇ ਨੇੜੇ, ਇੱਥੇ ਰੇਲ ਮਾਰਗ ਦੇ ਉੱਤੇ ਕਿਸਾਨ ਬੈਠੇ ਆ। ਇੱਥੇ ਪਟਿਆਲੇ ਦੇ ਸ਼ਹਿਰ ਦੇ ਵਿੱਚੋਂ ਲੋਕਾਂ ਦੇ ਵੱਲੋਂ ਜਿਹੜਾ ਜੀ ਉਹ ਫਰੂਟ ਡੇਲੀ ਉੱਥੇ ਭੇਜਿਆ ਜਾ ਰਿਹਾ ਇਹਨਾਂ ਕਿਸਾਨਾਂ ਦੇ ਵਾਸਤੇ, ਉਹ ਆਪ ਕਾਰਾਂ ਦੇ ਵਿੱਚ ਜਿਹੜਾ ਉਹ ਦੇ ਕੇ ਆ ਰਹੇ। ਇਹ ਨਾ ਪਹਿਲੀ ਵਾਰੀ ਜਿਹੜੀ ਚੀਜ਼ ਹੈ ਉਹ ਵੇਖਣ ਦੇ ਵਾਸਤੇ ਮਿਲ ਰਹੀ ਹੈ ਕਿ ਕਿਸਾਨ ਸਮੱਸਿਆ ਜਿਹੜੀ ਹੈ ਜੀ ਉਹਦੀ ਸਮਝ ਤਕਰੀਬਨ ਹਰ ਵਰਗ ਨੂੰ ਜਿਹੜੀ ਉਹ ਲੱਗ ਰਹੀ ਹੈ ਕਿ ਜੇ ਕਿਸਾਨ ਰੁੜ ਗਿਆ ਤੇ ਸਾਰੇ ਵਰਗ ਜਿਹੜੇ ਨੇ ਉਹ ਰੁੜ ਜਾਣਗੇ। ਇਹ ਇਸ ਅੰਦੋਲਨ ਦੀ ਪ੍ਰਾਪਤੀ ਹੈ। ਔਰ ਓਵਰਆਲ ਜੇ ਦੇਖਿਆ ਜਾਵੇ ਤਾਂ ਇਹਦੀ ਇੱਕ ਪ੍ਰਾਪਤੀ ਜਿਹੜੀ ਉਹ ਮੈਂ ਮੰਨਦਾ ਇਸ ਪੱਖੋਂ ਕਿ ਜੇ ਤੁਸੀਂ ਦੇਖੋ ਤਾਂ ਇਹਦੇ ਵਿੱਚ ਕੋਈ ਕਿਸਾਨ ਆਗੂ ਨਹੀਂ ਉੱਭਰਿਆ ਵੱਡਾ, ਕਿਸਾਨ ਇਸ਼ੂ ਉੱਭਰ ਗਏ, ਕੋਈ ਮਜ਼ਦੂਰ ਆਗੂ ਨਹੀਂ ਉੱਭਰਿਆ, ਮਜ਼ਦੂਰਾਂ ਦੇ ਇਸ਼ੂ ਜਿਹੜੇ ਸੀਗੇ ਜੀ ਉਹ ਉੱਭਰ ਗਏ। ਇਹ ਵੀ ਇੱਕ ਇਹਦੀ ਪ੍ਰਾਪਤੀ ਹੈ। ਕਿਤੇ ਨਾ ਕਿਤੇ ਜਿਹੜੇ ਕਿਸਾਨ ਨੇ ਉਹਨਾਂ ਦਾ ਇੱਕ ਇਹ ਸੁਚੇਤ ਪੱਖ ਜਿਹੜਾ ਉਹ ਕਿਹਾ ਜਾ ਸਕਦਾ, ਨਹੀਂ ਤਾਂ ਅਦਰਵਾਈਜ਼ ਪਹਿਲਾਂ ਕੀ ਹੁੰਦਾ ਸੀਗਾ ਸਭ ਨੂੰ ਜਿਹੜਾ ਜੀ ਉਹ ਪਤਾ ਹੈ। ਕਿਸੇ ਇੱਕ ਬੰਦੇ ਦੇ ਮਗਰ ਜਿਹੜਾ ਉਹ ਲੱਗੇ ਔਰ ਜਦੋਂ ਇਹ ਪਤਾ ਲੱਗਿਆ ਵੀ ਅੰਦਰ ਮੀਟਿੰਗ ਹੋ ਗਈ ਤੇ ਜੀ ਸੰਘਰਸ਼ ਖਤਮ ਹੈ ਤੇ ਕਿਸਾਨ ਉੱਠ ਕੇ ਜਿਹੜਾ ਜੀ ਉਹ ਤੁਰ ਪੈਂਦੇ ਸੀ। ਇਹ ਇਸ ਵਾਰੀ ਜਿਹੜੀ ਹੈ ਜੀ ਉਹ ਇੱਕ ਵੱਖਰੀ ਗੱਲ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਆ ਕਿ ਹਰ ਬੰਦਾ ਹੀ ਜਿਹੜਾ ਉਹਦੇ ਵਿੱਚ ਬੈਠਾ ਹੈ ਨਾ ਉਹ ਇੱਕ ਕਿਸਮ ਦੇ ਨਾਲ ਉਹ ਇੰਨੀ ਕੁ ਜਾਣਕਾਰੀ ਲਈ ਬੈਠਾ ਕਿ ਉਹਦੇ ਨਾਲ ਤੁਸੀਂ ਗੱਲ ਕਰੋ ਉਹ ਕੱਲੀ ਕੱਲੀ ਚੀਜ਼ ਤੁਹਾਨੂੰ ਗਣਾਉਂਦਾ ਕਿ ਆਹ ਚੀਜ਼ਾਂ ਇਸ ਕਾਨੂੰਨ ਦੇ ਵਿੱਚ ਜਿਹੜੀਆਂ ਉਹ ਗਲਤ ਨੇ ਤੇ ਸਾਡੇ ਨਾਲ ਧੱਕਾ ਜਿਹੜਾ ਵੀ ਉਹ ਹੋ ਰਿਹਾ। ਬਿਲਕੁਲ ਜੀ, ਅਮਰੀਕਾ ਤੋਂ ਪੜ੍ਹ ਕੇ ਗਏ ਜਿਹੜੇ ਉਹ ਕਹਿੰਦੇ ਕਿ ਅਸੀਂ ਤਾਂ ਪੜ੍ਹਿਆ ਹੀ ਨਹੀਂ, ਅਸੀਂ ਤਾਂ ਵੈਸੇ ਸਾਈਨ ਕਰ ਦਿੱਤੇ। ਇਸ ਤਰ੍ਹਾਂ ਵੀ ਹੋ ਰਿਹਾ। ਬਲਤੇਜ ਪੰਨੂ ਜੀ, ਅਸੀਂ ਆਉਂਦੇ ਹਾਂ ਵਾਪਸ ਇੱਕ ਬ੍ਰੇਕ ਤੋਂ ਬਾਅਦ। 4082725200 ਸਟੂਡੀਓ ਦਾ ਫੋਨ ਨੰਬਰ ਹੈ, ਤੁਸੀਂ ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਆ ਪੁੱਛ ਸਕਦੇ ਆ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਬਲਤੇਜ ਪੰਨੂ ਜੀ। ਤੁਸੀਂ ਇਸ ਹਿੱਸੇ ਦੇ ਵਿੱਚ ਤੁਹਾਡਾ ਕੋਈ ਵੀ ਸਵਾਲ ਆ ਉਹ ਪੁੱਛ ਸਕਦੇ ਆ। 4082725200 ਦੁਆਰਾ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਹੈ। ਮਿਹਰਬਾਨੀ ਜੀ, ਧੰਨਵਾਦ। ਤਾਂ ਸਰੋਤਿਓ ਕਾਲ ਕਰ ਸਕਦੇ ਹੋ 4082725200। ਕਾਲਰ ਨੇ ਸਾਡੇ ਨਾਲ ਜੁੜੇ ਹੋਏ ਰਾਜ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਵਾਲ ਮੇਰਾ ਇਹ ਹੈ ਜੀ, ਅੱਜ ਕੱਲ੍ਹ ਨਾ ਇਹਦੇ ਸੋਸ਼ਲ ਨੈਟਵਰਕ ਤੇ ਵੇਖ ਰਹੇ ਜਿਹੜਾ ਮੀਡੀਆ ਉੱਥੇ ਪੰਜਾਬ ਦੇ ਵਿੱਚ ਉਹ ਇਹ ਮਸਲਾ ਦਾ ਹੈਗਾ ਕਿਸਾਨਾਂ ਦਾ, ਤੇ ਇਹਨੂੰ ਮਸਲੇ ਨੂੰ ਬਣਾ ਰਿਹਾ
ਸਿੰਗਰਾਂ ਦੀ ਆਪਸੀ ਲੜਾਈ ਦਾ, ਦੀਪ ਸਿੱਧੂ ਤੇ ਉਹ ਕੀ ਹੈਗਾ ਇੱਕ ਮੁੰਡਾ ਜਸ ਬਾਜਵਾ ਸ਼ਾਇਦ, ਹਾਂ, ਉਹਨਾਂ ਦੇ ਬਾਰ-ਬਾਰ ਮੂੰਹ ਚੋਂ ਸਵਾਲ ਕੁਛ ਨਾ ਕੁਛ ਕਢਾ ਕੇ ਤੇ ਉਹਨੂੰ ਹਾਈਲਾਈਟ ਕਰ ਰਿਹਾ। ਇਹ ਇੱਕ ਮੈਨੂੰ ਲੱਗਦਾ ਇੱਕ ਨੈਗੇਟਿਵ ਰੋਲ ਆ ਇੱਥੋਂ ਦੇ ਮੀਡੀਆ ਦਾ ਲੱਗਦਾ। ਤੇ ਦੂਜਾ ਮੇਰਾ ਸਵਾਲ ਇਹ ਹੈਗਾ ਜੀ, ਜਿਵੇਂ ਰਿਲਾਇੰਸ ਦਾ ਘਰਾਓ ਕੀਤਾ ਲੋਕਾਂ ਨੇ, ਜਾਂ ਉਹਨਾਂ ਦੇ ਪੰਪਾਂ ਦਾ ਕੀਤਾ, ਜਾਂ ਉਹਨਾਂ ਦੇ ਮਾਲਾਂ ਦਾ ਕੀਤਾ, ਤੁਸੀਂ ਉਹਨੇ ਦੱਸਿਆ। ਇਹਦੇ ਨਾਲ ਜਿਵੇਂ ਪੰਜਾਬ ਸਰਕਾਰ ਨੇ ਕਈ ਤਰ੍ਹਾਂ ਦੇ ਕੰਟਰੈਕਟ ਦਿੱਤੇ, ਵੀ ਜਿਵੇਂ ਮੰਨੇ ਦੀ ਇੱਕ ਵੀਡੀਓ ਵੇਖ ਰਿਹਾ ਸੀਗਾ, ਗੈਸ ਲਾਈਨ ਪੈ ਰਹੀ ਹੈ, ਕਿ ਮੀਡੀਆ ਨੂੰ ਇਹ ਜਿਹੜੇ ਇਸ ਤਰ੍ਹਾਂ ਦੇ ਪ੍ਰੋਜੈਕਟ ਚੱਲਦੇ ਆ ਉਹ ਹਾਈਲਾਈਟ ਨਹੀਂ ਕਰਨੇ ਚਾਹੀਦੇ ਲੋਕਾਂ ਸਾਹਮਣੇ, ਤੇ ਪੰਜਾਬ ਸਰਕਾਰ ਨੂੰ ਇਹ ਦਬਾਅ ਬਣਾਉਣਾ ਚਾਹੀਦਾ ਵੀ ਸਾਰੇ ਇਸ ਤਰ੍ਹਾਂ ਦੇ ਕੰਟਰੈਕਟ ਰੱਦ ਕੀਤੇ ਜਾਣ, ਤੇ ਦੂਜਾ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਇਸ ਤਰ੍ਹਾਂ ਦੀਆਂ ਕੰਪਨੀਆਂ ਨੂੰ, ਤੇ ਲੋਕਾਂ ਨੂੰ ਜਿਵੇਂ ਰਿਲਾਇੰਸ ਦੇ ਨਾਲ ਨਾਲ ਪਤੰਜਲੀ ਵਰਗਿਆਂ ਨੂੰ ਇਹਨਾਂ ਨੂੰ ਵੀ ਨਿਸ਼ਾਨੇ ਤੇ ਰੱਖਣਾ ਚਾਹੀਦਾ ਜੀ। ਇਹ ਸਾਰੇ ਕੁਹਾੜੇ ਦੇ ਹੱਥੇ ਆ ਜਾਂ ਖੁਦ ਕੁਹਾੜੇ ਆ ਜੀ? ਇਹ ਸਵਾਲ ਜੀ। ਥੈਂਕ ਯੂ। ਦੇਖੋ, ਇੱਕ ਤਾਂ ਇਹ ਆ ਕਿ ਉਹ ਚੀਜ਼ਾਂ ਪ੍ਰਮੋਟ ਨਾ ਜਿਹੜਾ ਜੀ ਆਪਾਂ ਕਰੀਏ, ਆਪਾਂ ਤਾਂ ਇਹੀ ਕਰ ਸਕਦੇ ਹਾਂ ਜਿਹੜੇ ਇੱਦਾਂ ਦਾ ਕੁਛ ਦਿਖਾ ਰਿਹਾ, ਕੋਈ ਲੜਾਈਆਂ ਪੜ੍ਹਾਈਆਂ ਜਿਹੜੀਆਂ ਉਹਨਾਂ ਨੇ ਵਿਖਾਉਣੀਆਂ ਨੇ, ਕਿਉਂਕਿ ਉਹ ਉਹਨਾਂ ਨੂੰ ਇੱਕ ਟਾਰਗੇਟ ਮਿਲਿਆ ਹੋਇਆ ਨਾ, ਉਹ ਉਹਨਾਂ ਨੇ ਉਸ ਪਾਸੇ ਵੱਲ ਲਾ ਕੇ ਜਿਹੜਾ ਉਹ ਰੱਖਣਾ। ਇਸ ਕਰਕੇ ਉਹਨਾਂ ਚੀਜ਼ਾਂ ਵੱਲ ਬਹੁਤਾ ਧਿਆਨ ਨਾ ਜਿਹੜਾ ਜੀ ਉਹ ਦਿਓ। ਜਿਹੜਾ ਵੀ ਇਹਦੇ ਵਿੱਚ ਪਾਰਟੀਸਪੇਟ ਕਰ ਰਿਹਾ ਇਸ ਵੇਲੇ ਉਹ ਚੰਗਾ ਹੀ ਹੈ, ਕਿਸੇ ਵੀ ਰੂਪ ਦੇ ਵਿੱਚ ਜਿਹੜਾ ਜੀ ਉਹ ਕਰ ਰਿਹਾ, ਕਿਤੇ ਵੀ ਬੈਠਾ ਉਹ ਕਰ ਰਿਹਾ। ਆਫਟਰ ਆਲ ਕਰਤਾ ਪਾਰਟੀਸਪੇਟ ਜਿਹੜਾ ਜੀ ਉਹ ਰਿਹਾ ਨਾ। ਇਸ ਕਰਕੇ ਉਹਨਾਂ ਚੀਜ਼ਾਂ ਨੂੰ ਬਹੁਤਾ ਜਿਹੜਾ ਜੀ ਉਹ ਤੂਲ ਨਾ ਦਿਓ। ਜਦੋਂ ਆਪਾਂ ਜੇ ਤੂਲ ਦਿੰਦੇ ਹਾਂ ਤਾਂ ਫਿਰ ਉਹਨਾਂ ਦਾ ਮਕਸਦ ਜਿਹੜਾ ਜੀ ਉਹ ਸਫਲ ਹੁੰਦਾ। ਜਿੱਥੋਂ ਤੱਕ ਤੁਸੀਂ ਗੱਲ ਜਿਹੜੀ ਜੀ ਉਹ ਕਹੀ ਹੈ ਕਿ ਦੇਖੋ, ਕੁਝ ਚੀਜ਼ਾਂ ਜਿਵੇਂ ਜਿਹੜੇ ਕੰਟਰੈਕਟ ਸਾਈਨ ਹੋਏ ਨੇ, ਇੱਦਾਂ ਨਹੀਂ ਜਿਹੜਾ ਵੀ ਉਹ ਹੋਣਾ ਕਿ ਆਪਾਂ ਇਹ ਕਹੀਏ ਕਿ ਅਗਲੇ ਕੁਛ ਦਿਨਾਂ ਦੇ ਵਿੱਚ ਇਹ ਸਾਰੇ ਕੰਟਰੈਕਟ ਜਿਹੜੇ ਜੀ ਉਹ ਰੱਦ ਹੋ ਜਾਣ। ਇਟਸ ਨਾਟ ਪੋਸੀਬਲ। ਇਹ ਜਿਹੜੀਆਂ ਸਰਕਾਰਾਂ ਦੇ ਨਾਲ ਕੰਟਰੈਕਟ ਨੇ ਉਹ ਲੰਬੇ ਨੇ। ਹਾਂ, ਇਹ ਹੋ ਸਕਦਾ ਕਿ ਅੱਗੋਂ ਜਿਹੜਾ ਜੀ ਉਹ ਰੋਕਿਆ ਜਾ ਸਕੇ। ਮੈਂ ਇੱਕ ਦਿਨ ਸੁਝਾਅ ਦਿੱਤਾ ਸੀਗਾ, ਉਹਦੇ ਉੱਤੇ ਅਮਲ ਹੋ ਰਿਹਾ ਜੀ। ਕੁਛ ਥਾਵਾਂ ਦੇ ਉੱਤੇ ਅਮਲ ਹੋਇਆ, ਜਿਹਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਹੈ ਕਿ ਗ੍ਰਾਮ ਸਭਾ ਨੇ। ਗ੍ਰਾਮ ਸਭਾ ਇੱਕ ਤਾਂ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰ ਰਹੀ ਹੈ। ਮੇਰਾ ਸੁਝਾਅ ਇਹ ਸੀਗਾ ਕਿ ਇਹਦੇ ਵਿੱਚ ਇੱਕ ਮਤਾ ਇਹ ਵੀ ਪਾਇਆ ਜਾਵੇ ਕਿ ਜਿਹੜੀ ਪਿੰਡ ਦੀ ਪੰਚਾਇਤ ਦੀ ਜ਼ਮੀਨ ਹੈ ਉਹ ਅਸੀਂ ਸਰਕਾਰ ਨੂੰ ਨਹੀਂ ਜਿਹੜੀ ਜੀ ਉਹ ਲੈਣ ਦੇਣੀ, ਅਸੀਂ ਉਹ ਸਰਕਾਰ ਨੂੰ ਨਹੀਂ ਦੇਣੀ। ਇੱਥੇ ਘਰਾਚੋਂ ਪੈਂਦਾ ਨਾਲ ਹੀ ਸੰਗਰੂਰ ਦੇ, ਉਹਦੀ ਜਿਹੜੀ 20 ਕਿੱਲੇ ਜ਼ਮੀਨ ਸੀਗੀ, ਉਹ ਇੱਕ ਇਹ ਕਹਿ ਕੇ 2 ਪੰਚਾਂ ਤੋਂ ਲਿਖਾ ਲਈ ਗਈ ਕਿ ਇੱਥੇ ਕਾਲਜ ਖੁੱਲਣਾ ਸਰਕਾਰੀ, ਤੁਸੀਂ ਜ਼ਮੀਨ ਲਿਖ ਦਿਓ। ਅੱਛਾ, ਜਦੋਂ ਉਹ ਸਾਰੇ ਪੇਪਰ ਨਿਕਲੇ, ਹੁਣ ਗ੍ਰਾਮ ਸਭਾ ਦੇ ਵਿੱਚ ਉਹ ਪੇਪਰ ਨਿਕਲੇ, ਤੇ ਇਹ ਪਤਾ ਲੱਗਿਆ ਜੀ ਵੀ ਇਹ ਪ੍ਰਾਈਵੇਟ ਪਬਲਿਕ ਜਿਹੜਾ ਜੀ ਉਹਦੇ ਤੌਰ ਤੇ ਹੈ। 70% ਉਹਦੇ ਵਿੱਚ ਪ੍ਰਾਈਵੇਟ ਆ, 30% ਜਿਹੜਾ ਸਰਕਾਰ ਦਾ ਸਿਰਫ ਨਾਂ ਹੀ ਆ ਉਹਦੇ ਵਿੱਚ। ਉਹ ਲੈ ਜਾਣੀ ਆ ਅਦਾਰਿਆਂ ਨੇ ਇਹ ਜ਼ਮੀਨ ਜਿਹੜੀ ਉਹ ਰੱਦ ਹੋ ਗਈ। ਅੱਛਾ, ਗ੍ਰਾਮ ਸਭਾ ਨੇ ਉਹਨੂੰ ਰੱਦ ਕਰਤਾ। ਕੁਛ ਮਹੀਨੇ ਪਹਿਲਾਂ ਆਪਾਂ ਇਹ ਗੱਲ ਜਿਹੜੀ ਜੀ ਉਹਦੇ ਤੇ ਚਰਚਾ ਕਰਦੇ ਰਹੇ ਹਾਂ ਕਿ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਜਿਹੜੀਆਂ ਸਰਕਾਰ ਦੀ, ਮੌਜੂਦਾ ਸਰਕਾਰ ਦੀ ਉਹਦੇ ਤੇ ਅੱਖ ਹੈ, ਇਹਨਾਂ ਨੇ ਉਹ ਜ਼ਮੀਨਾਂ ਹੜੱਪਣੀਆਂ ਨੇ। ਮੱਤੇਵਾੜਾ ਜੰਗਲ ਦੀ ਆਪਾਂ ਗੱਲ ਕਰਦੇ ਸੀ, ਇਹ ਉਹੀ ਮਾਮਲਾ ਸਾਰਾ। ਉਹ ਜੰਗਲ ਵੀ ਜਿਹੜਾ ਜੀ ਉਹ ਲੈ ਚੱਲੇ ਸੀ। ਇਹ ਟਾਈਮ ਹੈ ਜਦੋਂ ਅੱਗੋਂ ਬਚਾ ਲਿਆ ਜਾਵੇ, ਜਿਹੜਾ ਜੀ ਅੱਗੋਂ ਇਹਨਾਂ ਨੂੰ ਹੱਥ ਨਾ ਉਹਨਾਂ ਜ਼ਮੀਨਾਂ ਨੂੰ ਜਿਹੜਾ ਜੀ ਉਹ ਪਾਉਣ ਦਿੱਤਾ ਜਾਵੇ। ਕਿਉਂਕਿ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਨੇ, ਜੇ ਇਹ ਕਾਨੂੰਨ ਲਾਗੂ ਰਹਿੰਦੇ ਆ, ਉਹ ਤੁਹਾਨੂੰ ਮੈਂ ਉਹਦੇ ਚ ਡਿਟੇਲ ਦੱਸਿਆ ਕਿ 3600 ਕਰੋੜ ਰੁਪਈਆ ਹੈ ਜਿਹੜਾ ਮੰਡੀ ਬੋਰਡ ਨੂੰ ਆਉਂਦਾ ਹੈ, ਜਿਹੜਾ ਅੱਗੋਂ ਲੱਗਦਾ। ਜੇ ਪਿੰਡਾਂ ਦੀਆਂ ਪੰਚਾਇਤਾਂ ਨੇ ਸਰਵਾਈਵ ਕਰਨਾ ਤੇ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਸੰਭਾਲ ਕੇ ਉਹਨਾਂ ਨੂੰ ਰੱਖਣਾ ਪਊਗਾ। ਉਹਦੇ ਉੱਤੇ ਬਾਜ਼ ਅੱਖ ਹੈ ਇਹਨਾਂ ਕਾਰਪੋਰੇਟ ਅਦਾਰਿਆਂ ਦੀ। ਜਦੋਂ ਪਿਛਲੇ ਸਮੇਂ ਦੇ ਦੌਰਾਨ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਜੀ ਉਹ ਅਕਵਾਇਰ ਕਰਕੇ ਪਿੰਡਾਂ ਦੀਆਂ ਜ਼ਮੀਨਾਂ ਜਿਹੜੀਆਂ ਪੰਚਾਇਤਾਂ ਦੀਆਂ ਉਹ ਲੈ ਕੇ ਮਤੇ ਪਵਾ ਕੇ ਤੇ ਉਹਦੇ ਕਦੀ ਉਹ ਸਪੈਸ਼ਲ ਇਕਨੋਮਿਕ ਜ਼ੋਨ ਬਣਾ ਕੇ ਉਹਦੇ ਰੂਪ ਦੇ ਵਿੱਚ ਲਈਆਂ ਗਈਆਂ, ਕਦੇ ਪਲਾਜੇ ਤੇ ਦੂਜਾ ਤੀਜਾ ਜਿਹੜਾ ਇਹਨਾਂ ਕਾਰਪੋਰੇਟ ਅਦਾਰਿਆਂ ਨੂੰ ਦਿੱਤੇ ਗਏ। ਜਿਵੇਂ ਅਡਾਨੀ ਗਰੁੱਪ ਦੇ ਜਿਹੜਾ ਜੀ ਉਹ ਆਇਆ, ਜਿੱਥੇ ਗੋਦਾਮ ਇਹਨਾਂ ਦੇ ਬੜੇ ਉਹ ਇਹਨਾਂ ਨੂੰ ਦੇ ਦਿੱਤੇ ਗਏ ਮੁਫਤ ਹੀ ਵਾਂਗੂ। ਅੱਗੋਂ ਨਾ ਇਹ ਜਿਹੜੀਆਂ ਜੀ ਉਹ ਦਿੱਤੀਆਂ ਜਾ ਸਕਣ। ਇਹ ਹੁਣ ਦੇਖੋ, ਇਹ ਡਿਪੈਂਡ ਹੈ ਇਸ ਸਾਰੇ ਸੰਘਰਸ਼ ਦੇ ਉੱਤੇ। ਹਾਂ, ਇੰਨਾ ਹੈ ਕਿ ਇਹ ਉੱਭਰਿਆ ਪਹਿਲੀ ਵਾਰੀ ਆ ਸ਼ਾਇਦ ਕਿਸੇ ਮੁਲਕ ਦੇ ਵਿੱਚ, ਪਹਿਲੀ ਵਾਰੀ ਜਿਹੜਾ ਜੀ ਜਦੋਂ ਆਪਾਂ ਦੇਖਦੇ ਆ G20 ਵਗੈਰਾ ਮੁਲਕਾਂ ਦੀਆਂ ਜਿਹੜੀਆਂ ਮੀਟਿੰਗਸ ਹੁੰਦੀਆਂ ਨੇ, ਉੱਥੇ ਕੁਛ ਆਰਗੇਨਾਈਜੇਸ਼ਨਸ ਨੇ ਵਿਦੇਸ਼ਾਂ ਦੇ ਵਿੱਚ,
ਜਿਹੜੀਆਂ ਲਗਾਤਾਰ ਪਿਛਲੇ ਕਈ ਦਹਾਕਿਆਂ ਤੋਂ ਸੰਘਰਸ਼ ਕਰਦੀਆਂ ਨੇ, ਉਹ ਇਹਨਾਂ ਕਾਰਪੋਰੇਟ ਅਦਾਰਿਆਂ ਦਾ ਵਿਰੋਧ ਕਰਦੀਆਂ ਨੇ। ਅਸੀਂ ਉਹਨਾਂ ਦੇ ਵਿਰੋਧ ਨੂੰ ਕਦੀ ਸਮਝ ਨਹੀਂ ਸਕੇ ਕਿ ਉਹ ਕਿਉਂ ਵਿਰੋਧ ਜਿਹੜਾ ਜੀ ਉਹ ਕਰਦੀਆਂ ਨੇ। ਉਹ ਇਹ ਕਹਿੰਦੀਆਂ ਨੇ ਕਿ ਆਮ ਬੰਦੇ ਨੂੰ ਜਿਹੜੇ ਅਦਾਰੇ ਆ ਉਹ ਕੁਛ ਘਰਾੜੇ ਜਿਹੜੇ ਆ ਉਹ ਖਾ ਰਹੇ ਆ। ਅੱਜ ਇਹ ਗੱਲ ਪੰਜਾਬ ਦੇ ਵਿੱਚ, ਪੰਜਾਬ ਵਰਗੇ ਸੂਬੇ ਦੇ ਵਿੱਚ ਜਿਹੜੀ ਉਹ ਚੱਲੀ ਆ, ਪਹਿਲੀ ਵਾਰੀ ਚੱਲੀ ਹੈ ਕਿ ਇਹ ਤਾਂ ਸਾਨੂੰ ਖਾ ਗਏ, ਇਹ ਤਾਂ ਸਾਨੂੰ ਵੱਡੇ ਢਿੱਡਾਂ ਵਾਲੇ ਨਿਗਲ ਜਾਣਗੇ। ਇਸ ਕਰਕੇ ਇਹ ਚੀਜ਼ ਜਿਹੜੀ ਆ ਇਹ ਪ੍ਰਮੋਟ ਹੋਣੀ ਜ਼ਰੂਰੀ ਆ। ਜਿਹੜੀ ਉਹ ਸਿੰਗਰਾਂ ਦੀ ਜਾਂ ਦੂਜਿਆਂ ਤੀਜਿਆਂ ਦੀ ਲੜਾਈ ਆ ਉਹਨੂੰ ਛੱਡ ਕੇ ਆਹ ਚੀਜ਼ਾਂ ਜਿਹੜੀਆਂ ਨੇ ਇਹਨੂੰ ਪ੍ਰਮੋਟ ਕੀਤਾ ਜਾਵੇ ਕਿ ਇਹ ਕਾਰਪੋਰੇਟ ਅਦਾਰਿਆਂ ਦੇ ਮਾਲਕ ਕੌਣ ਹੈ। ਮਾਲਕ ਨੇ ਇਹਨਾਂ ਦੇ ਸਿਆਸਤਦਾਨ। ਇਹ ਸਿਆਸਤਦਾਨਾਂ ਦੇ ਸਿਆਸਤਦਾਨ ਅਸਲ ਦੇ ਵਿੱਚ ਕੁਹਾੜੇ ਦੇ ਦਸਤੇ ਨੇ ਜਿਹੜੇ, ਕਿਉਂਕਿ ਕਾਨੂੰਨ ਕੌਣ ਬਣਾਉਂਦੇ ਨੇ, ਇਹਨਾਂ ਨੂੰ ਦਿੰਦੇ ਕੌਣ ਨੇ? ਸਿਆਸਤਦਾਨ ਨੇ। ਚਾਹੇ ਉਹ ਤੁਸੀਂ 2002 ਤੋਂ 7 ਵਾਲੀ ਸਰਕਾਰ ਦੇਖ ਲਓ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਬਾਅਦ ਚ 10 ਸਾਲ ਦੀ ਅਕਾਲੀ ਭਾਜਪਾ ਦੀ ਸਰਕਾਰ ਦੇਖ ਲਓ, ਹੁਣ ਵਾਲੀ ਦੇਖ ਲਓ ਜੀ। ਕੌਣ ਇਹਨਾਂ ਕਾਰਪੋਰੇਟ ਅਦਾਰਿਆਂ ਨੂੰ ਲੈ ਕੇ ਆਇਆ? ਕਿਹਨੇ ਏਡੇ ਏਡੀਆਂ ਛੋਟਾਂ ਜਿਹੜੀਆਂ ਜੀ ਉਹ ਦੇ ਕੇ ਲੈ ਕੇ ਆਉਂਦੀਆਂ? ਜੇ ਟਾਟਾ ਨੈਨੋ ਵਰਗਾ ਜਿਹੜਾ ਪ੍ਰੋਜੈਕਟ ਸੀਗਾ ਉਹਨੂੰ ਤੁਸੀਂ ਲਿਆਉਂਦੇ ਹੋ ਤੇ ਉਹ ਰੁਜ਼ਗਾਰ ਜਿਹੜਾ ਜੀ ਉਹ ਦਿੰਦਾ। ਹੁਣ ਜਿਹੜਾ ਪਲਾਜ਼ਾ ਹੈ, ਇੱਕ ਜਿਹੜਾ ਤੁਸੀਂ ਪਲਾਜ਼ਾ ਦੇਤਾ, ਉਹਦੇ ਉੱਤੇ ਕਿਹੜੇ ਲੋਕਾਂ ਨੂੰ ਉਹਦੇ ਵਿੱਚ ਜਿਹੜਾ ਜੀ ਉਹ ਰੁਜ਼ਗਾਰ ਮਿਲਿਆ? ਜਿਹੜੇ ਪੈਟਰੋਲ ਪੰਪ ਨੇ ਉਹਦੇ 'ਚ ਕਿੰਨਾ ਕੁ ਲੋਕਾਂ ਨੂੰ ਜਿਹੜਾ ਜੀ ਉਹ ਰੁਜ਼ਗਾਰ ਮਿਲਿਆ? ਜਦੋਂ ਕਿ ਉਸ ਰੂਪ ਦੇ ਵਿੱਚ ਕਿੰਨੀਆਂ ਕੀਮਤੀ ਜ਼ਮੀਨਾਂ ਜਿਹੜੀਆਂ ਸੀਗੀਆਂ ਉਹ ਇਹ ਲੋਕ ਲੈ ਗਏ। ਇਹਨੂੰ ਅੱਗੋਂ ਰੋਕ ਲਿਆ ਜਾਵੇ, ਮੇਰਾ ਖਿਆਲ ਉਹ ਬੜੀ ਵੱਡੀ ਪ੍ਰਾਪਤੀ ਹੋਊਗੀ। ਜੇ ਆਪਾਂ ਇਹ ਕਹੀਏ ਕਿ ਪਿਛਲੇ ਜਿਹੜੇ ਸਾਰੇ ਕੰਟਰੈਕਟ ਨੇ ਉਹ ਰੱਦ ਹੋ ਜਾਣ, ਦੇਖੋ ਇਸ ਤਰ੍ਹਾਂ ਹੈ, ਕੱਲ ਸੰਘਰਸ਼ ਕਿੱਧਰ ਨੂੰ ਜਾਂਦਾ ਇਹ ਪਤਾ ਨਹੀਂ, ਪਰ ਇਹ ਇੱਕ ਬਹੁਤ ਵੱਡੀ ਗੱਲ ਹੋਊਗੀ ਇਸ ਤਰ੍ਹਾਂ ਦਾ ਜਿਹੜਾ ਜੀ ਉਹ ਕਰ ਲੈਣਾ। ਅੱਗੋਂ ਬਚਾ ਲਿਆ ਜਾਵੇ, ਅੱਗੋਂ ਜਿਹੜੀਆਂ ਜ਼ਮੀਨਾਂ ਨੇ ਘੱਟੋ ਘੱਟ ਪਿੰਡਾਂ ਦੀਆਂ, ਪੰਚਾਇਤਾਂ ਦੀਆਂ, ਉਹ ਬਚ ਜਾਣ। ਇਹੀ ਬੜੀ ਵੱਡੀ ਪ੍ਰਾਪਤੀ ਹੋਊਗੀ ਜੀ। ਰਾਜ ਮੰਟਿਕਾ ਤੋਂ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਬਾਈ ਗੁਰਦੀਪ, ਸਤਿ ਸ਼੍ਰੀ ਅਕਾਲ। ਬਾਈ ਹੁਣੀ ਜਿਹੜਾ ਕੁਐਸਚਨ ਕੀਤਾ ਉਹਨਾਂ ਦਾ ਹਾਂਜੀ, ਬਾਈ ਹੁਣੀ ਜਿਹੜਾ ਕੁਐਸਚਨ ਕੀਤਾ ਉਹ ਨਾਂ ਵੀ ਉਹਨਾਂ ਦਾ ਮੇਰੇ ਵਾਲਾ ਸੇਮ ਹੀ ਆ ਤੇ ਕੁਐਸਚਨ ਵੀ ਮੇਰਾ ਉਹਨਾਂ ਦੇ ਨਾਲ ਜਾਂ ਉਹਨਾਂ ਦਾ ਮੇਰੇ ਨਾਲ ਉਹੀ ਮੈਂ ਕਰਨਾ ਚਾਹੁੰਦਾ ਸੀ। ਦੇਖੋ, ਇੱਕ ਤਾਂ ਇਹ ਗੱਲ ਆ ਕਿ ਬਾਈ ਜੀ ਕੋਈ ਕਲਾਕਾਰ ਆ ਰਿਹਾ ਜਾਂ ਕੋਈ ਜਿਹੜਾ ਆਮ ਲੋਕਾਂ ਦੇ ਵਿੱਚ ਨਜ਼ਰ ਦੇ ਵਿੱਚ ਸਾਹਮਣੇ ਆ ਰਿਹਾ, ਹਰ ਇੱਕ ਬੰਦਾ ਕੁਛ ਤਾਂ ਦਰਦ ਰੱਖ ਕੇ ਵੀ ਆ ਰਹੇ ਆ, ਕੁਛਾਂ ਦੀ ਮਜਬੂਰੀ ਵੀ ਹੋਊਗੀ ਕਿ ਉਹਨਾਂ ਨੂੰ ਆਉਣਾ ਹੀ ਪੈਣਾ ਕਿਉਂਕਿ ਉਹਨੇ ਬਾਅਦ ਚ ਲੋਕਾਂ 'ਚ ਜਾਣਾ। ਆਪਾਂ ਇਸ ਗੱਲ ਦੇ ਪਿੱਛੇ ਮੈਨੂੰ ਲੱਗਦਾ ਕਿ ਨਾ ਜਾਈਏ, ਕਿਉਂਕਿ ਹਾਂ ਇਹ ਗੱਲ ਸੱਚ ਆ ਕਿ ਇੱਕ ਹੈਡਲਾਈਨ ਇੱਦਾਂ ਦੀ ਮੀਡੀਆ ਜਿਹੜਾ ਉਹ ਕੋਲਡ ਜਿਹਾ ਹੈਗਾ ਉਹ ਇੱਦਾਂ ਦੀ ਦੇ ਰਿਹਾ ਕਿ ਲੋਕ ਇੱਕਦਮ ਦੇਖਣ ਕਿ ਪਤਾ ਨਹੀਂ ਕਿੰਨੀ ਵੱਡੀ ਗੱਲ ਹੋ ਗਈ ਜਾਂ ਕਿੱਡਾ ਕੁ ਪਟਾਕਾ ਪੈ ਗਿਆ। ਉਹ ਦੇਖੋ, ਪਹਿਲੀ ਵਾਰੀ ਜਿਹੜੇ ਜੰਗ ਬਲੱਡ ਆ ਉਹ ਪਹਿਲੀ ਵਾਰੀ ਆਏ ਨੇ। ਜਿਹੜੇ ਕਿਸਾਨ ਹੈਗੀਆਂ ਆ ਯੂਨੀਅਨ ਆ, ਉਹ ਤਾਂ ਚਲੋ ਸੰਘਰਸ਼ ਲੜੇ ਆ, ਉਹ ਨਹੀਂ ਅੱਗੇ ਕੋਈ ਛੋਟਾ ਹੋਵੇ ਕੋਈ ਵੱਡਾ ਹੋਵੇ, ਪਰ ਇਹ ਜਿਹੜੇ ਲੋਕ ਨੇ ਪਹਿਲੀ ਵਾਰੀ ਆਏ ਨੇ। ਜੇ ਕੋਈ ਉੱਥੇ ਬੁਲਾਰਾ ਆ ਜਾਂਦਾ, ਉਹ ਆਪਣੇ ਤੌਰ ਤੇ ਕੋਈ ਗੱਲ ਕਰਦਾ, ਕੋਈ ਸਕ੍ਰਿਪਟ ਲੈ ਕੇ ਤਾਂ ਬੋਲ ਨਹੀਂ ਰਿਹਾ, ਕੋਈ ਜੇ ਕਿਸੇ ਦੇ ਮੂੰਹੋਂ ਕੋਈ ਏਦਾਂ ਦੀ ਗੱਲ ਨਿਕਲ ਜਾਂਦੀ, ਮੈਨੂੰ ਲੱਗਦਾ ਕਿ ਸੁਣਨ ਵਾਲਿਆਂ ਨੂੰ ਤੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਲੋਕ ਉਹਨਾਂ ਨੂੰ ਜ਼ਿੰਮੇਵਾਰ ਬਣਨਾ ਪਊਗਾ ਕਿ ਅਸੀਂ ਉਸ ਚੀਜ਼ ਨੂੰ ਸ਼ੇਅਰ ਨਾ ਕਰੀਏ ਤੇ ਉਸ ਮੀਡੀਆ ਵਾਲੇ ਜਿਹੜੀ ਇੱਕ ਵੀਡੀਓ ਕਲਿੱਪ ਆ ਜਾਂ ਉਹਦਾ ਲਿੰਕ ਆ ਉਹਨੂੰ ਆਪਾਂ ਲੋਕਾਂ ਤੱਕ ਨਾ ਪਹੁੰਚਾਈਏ, ਜਿਹਦੇ ਵਿੱਚ ਗੱਲ ਕੁਛ ਵੀ ਨਹੀਂ ਹੈਗੀ। ਸਿਰਫ ਗੱਲ ਇੰਨੀ ਆ ਕਿ ਥੋੜਾ ਜਿਹਾ ਉਹਨਾਂ ਨੂੰ ਵੀ ਲੱਗਦਾ ਮੈਨੂੰ ਕਿ ਸ਼ਰਮੇ ਤੋਂ ਕੰਮ ਲੈ ਲੈਣਾ ਚਾਹੀਦਾ ਕਿ ਉਹ ਚੀਜ਼ ਦੇ ਉੱਤੇ ਨਾ ਹੀ ਗੱਲ ਕੀਤੀ ਜਾਵੇ। ਕੋਈ ਐਡੀ ਕੋਈ ਗੱਲ ਨਹੀਂ ਹੈਗੀ ਕਿ ਉਹਨਾਂ ਦੇ ਵਿੱਚ ਪਤਾ ਨਹੀਂ ਕੀ ਹੋ ਗਿਆ, ਸਿਰਫ ਇੰਨੀਆਂ ਗੱਲਾਂ ਆ ਜੇ ਮੀਡੀਆ ਵੱਡਾ ਕਰਕੇ, ਕਿਉਂਕਿ ਪਹਿਲਾਂ ਉਹਨੇ ਕੁਐਸਚਨ ਹੀ ਉਹ ਕਿ ਕਿਸਾਨਾਂ ਨੂੰ ਪਿੱਛੇ ਹੀ ਛੱਡੀ ਰੱਖਿਆ 2-3 ਦਿਨ। ਜੇ ਹੁਣ ਕਿਸਾਨਾਂ ਦੀ ਗੱਲ ਹੋਣ ਲੱਗੀ ਆ ਤੇ ਉਹ ਇਦਾਂ ਦੀਆਂ ਗੱਲਾਂ ਵਿੱਚੋਂ ਕੱਢ ਰਿਹਾ। ਮੈਨੂੰ ਲੱਗਦਾ ਨਾ ਇਹਨੂੰ ਸ਼ੇਅਰ ਕਰਨਾ ਚਾਹੀਦਾ ਜੀ ਤੇ ਨਾ ਹੀ ਇਹਨੂੰ ਉਹ ਲਿੰਕ ਨੂੰ ਦੇਖਣਾ ਚਾਹੀਦਾ ਕਿ ਕੀ ਹੋ ਰਿਹਾ। ਸਾਰਾ ਕੁਝ ਠੀਕ ਆ, ਪਹਿਲੀ ਵਾਰੀ ਆਏ, ਉਹਨੂੰ ਜੰਗ ਬਲੱਡ ਆ, ਉਹਨਾਂ ਨੂੰ ਐਕਸਪੀਰੀਅੰਸ ਨਹੀਂ ਹੈਗਾ ਤੇ ਹੌਲੀ ਹੌਲੀ ਇਵੇਂ ਹੀ ਉਹ ਲੀਡਰ ਬਣਨਗੇ, ਇਵੇਂ ਹੀ ਉਹ ਤੁਹਾਡੇ ਹੱਕ ਤੁਹਾਨੂੰ ਲੈ ਕੇ ਦੇਣਗੇ। ਉਹਨਾਂ ਤੇ ਵਿਸ਼ਵਾਸ ਤੇ ਕਰਨਾ ਪਊਗਾ। ਦੂਸਰੀ ਗੱਲ ਤੁਸੀਂ ਕੀਤੀ ਜਿਹੜੀ ਹੈਗੇ ਨੇ ਉਹ ਆਪਣੇ ਜਿੱਥੋਂ ਕਿਸਾਨ ਆਗੂ ਬਣਦੇ, ਕੈਬਨਿਟ ਮੰਤਰੀਆਂ ਦੇ ਬਰਾਬਰ ਦੇ ਉਹਨੀ ਹੰਢਾ ਲਿਆ ਉਦੋਂ ਜਿਹੜੇ ਅਹੁਦੇ, ਜਿਵੇਂ ਕੈਬਨਿਟ ਮੰਤਰੀ ਨੂੰ ਅਹੁਦਾ ਮਿਲਿਆ ਹੁੰਦਾ ਇਵੇਂ ਦਾ ਅਹੁਦੇ ਉਹਨਾਂ ਦੇ ਕੋਲ ਸੀਗੇ, ਜੋ ਤੁਸੀਂ ਦੱਸ ਵੀ ਚੁੱਕੇ ਆ ਕਿ ਲੋਕ ਹਜੇ ਵੀ ਉਹਨਾਂ ਤੇ ਵਿਸ਼ਵਾਸ ਕਰਦੇ ਨੇ। ਨਾਲ ਹੀ ਲੱਗਦਾ ਇਹ ਜਿਹੜੇ ਲੋਕ ਭਾਜਪਾ ਦੀਆਂ ਤੇ ਜਾਂ ਰੈਲੀਆਂ ਦੇ ਵਿੱਚ ਟਰੈਕਟਰ ਲੈ ਕੇ ਜਾ ਰਹੇ ਨੇ ਕਿ ਉਹ ਲੋਕ ਕੌਣ ਨੇ ਬਾਈ ਜੀ? ਜਿਹੜੇ ਕਿਸਾਨ ਤਾਂ ਸਾਰੇ ਧਰਨੇ ਆ ਤੇ ਇਸ ਕਰਕੇ ਬੈਠੇ ਕਿ ਸਾਡਾ ਹੱਕ ਦੋ, ਪਰ ਉਹ ਲੋਕ ਕੌਣ ਨੇ ਜਿਹੜੇ ਉਹਨਾਂ ਦੀਆਂ ਵੀ ਰੈਲੀਆਂ ਦੇ ਵਿੱਚ ਝੰਡੇ ਲਾ ਕੇ ਤੁਰੇ ਫਿਰਦੇ ਨੇ? ਥੈਂਕ ਯੂ। ਉਹ ਇੱਕ ਤਾਂ ਉਹ ਪਾਰਟੀਆਂ ਦੇ ਵਰਕਰ ਨੇ ਜੀ, ਕੁਛ ਤਾਂ ਜਿਹੜੇ ਜਿਵੇਂ ਕਾਂਗਰਸ ਨੇ ਜਿਹੜੀ ਆ ਰੈਲੀ ਕੀਤੀ ਹੈ ਟਰੈਕਟਰ ਰੈਲੀ ਤੇ, ਚਾਹੇ ਉਦੋਂ ਪਹਿਲਾਂ ਅਕਾਲੀ ਦਲ ਨੇ
ਜਿਹੜੀ ਜੀ ਉਹ ਰੈਲੀ ਕੀਤੀ ਹੋਵੇ। ਉਹ ਤਾਂ ਟਰੈਕਟਰ ਰੈਲੀ ਹੈ ਨਹੀਂ ਸੀ, ਤਾਂ ਗੱਡੀ ਰੈਲੀ ਸੀਗੀ। ਤੁਸੀਂ ਦੇਖਿਆ ਹੋਣਾ 30-35 ਲੱਖ ਤੋਂ ਉੱਪਰ ਵਾਲੀਆਂ ਸਾਰੀਆਂ ਜਿਹੜੀਆਂ ਜੀ ਉਹ ਗੱਡੀਆਂ ਉਹਦੇ ਵਿੱਚ ਸੀਗੀਆਂ। ਗਰੀਬ ਕਿਸਾਨ ਤਾਂ ਕਿਤੇ ਦਿਸਦਾ ਨਹੀਂ ਸੀਗਾ। ਕਿਸਾਨ ਕਾਂਗਰਸ ਦੇ ਧਰਨਿਆਂ ਦੇ ਵਿੱਚ ਵੀ ਨਹੀਂ ਹੈਗਾ, ਕਿਸਾਨ ਅਕਾਲੀਆਂ ਦੇ ਧਰਨੇ ਦੇ ਵਿੱਚ ਵੀ ਨਹੀਂ ਹੈਗਾ, ਕਿਸਾਨ ਭਾਜਪਾ ਦੇ ਧਰਨਿਆਂ ਦੇ ਵਿੱਚ ਵੀ ਨਹੀਂ ਹੈਗਾ। ਜਿਹੜੇ ਨਿਰੋਲ ਕਿਸਾਨੀ ਧਰਨੇ ਨੇ ਉਹ ਤਾਂ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਜੀ ਉਹ ਲੱਗੇ ਹੋਏ ਨੇ। ਇਹ ਤਾਂ ਜਾਂ ਤਾਂ ਜਿਹੜੇ ਉਹ ਲੋਕ ਹੁੰਦੇ ਨੇ ਵੀ ਵੇਖਣਾ ਹੀ ਨਹੀਂ ਕੁਛ ਜਿਹੜਾ ਜੀ ਹੋਰ। ਇਹ ਗੋਡਾ ਕਲਚਰ ਜਿਹੜਾ ਮਤਲਬ ਕਿ ਆਪਣੇ ਤੋਂ ਅੱਧੀ ਉਮਰ ਦਾ ਬੰਦਾ ਜਿਹੜਾ ਨੇਤਾ ਉਹਦੇ ਵੀ ਗੋਡੀ ਹੱਥ ਲਾਈ ਜਾਂਦੇ ਨੇ। ਇਹ ਉਹ ਲੋਕ ਨੇ ਜੀ ਜਿਨ੍ਹਾਂ ਨੇ ਚਾਪਲੂਸੀ ਕਰਨੀ ਹੁੰਦੀ ਹੈ, ਉਹ ਪਹੁੰਚ ਜਾਂਦੇ ਨੇ। ਕੁਝ ਜਿਹੜੇ ਜੀ ਉਹ ਕਿਰਾਏ ਦੇ ਉੱਤੇ ਲੈ ਲਏ ਜਾਂਦੇ ਨੇ ਜੀ। ਮਿੱਟੀ ਮੁੱਟੀ ਢੋਣ ਵਾਲੇ ਵੀ ਬੜੇ ਸਾਰੇ ਟਰੈਕਟਰ ਹੈਗੇ ਆ, ਉਹ ਕਿਰਾਏ ਦੇ ਉੱਤੇ ਲੈ ਕੇ ਉਹ ਦਿਖਾ ਦਿੱਤੇ ਜਾਂਦੇ ਆ ਕਿਸਾਨ ਨੇ। ਉਹ ਕਿਸਾਨ ਜਿਹੜਾ ਜੀ ਉਹ ਹੁੰਦੇ ਨਹੀਂ ਜੀ, ਕਿਸਾਨ ਹੈ ਨਹੀਂ ਜੀ ਇਸ ਵੇਲੇ। ਸੱਚੀ ਗੱਲ ਮੈਂ ਤੁਹਾਨੂੰ ਦੱਸ ਰਿਹਾ, ਕਿਸਾਨ ਕਿਸੇ ਪਾਰਟੀ ਦੇ ਨਾਲ ਨਹੀਂ ਇਸ ਵੇਲੇ ਹੈ ਜੀ। ਉਹ ਆਪਣੇ ਤੌਰ ਦੇ ਉੱਤੇ ਉਹਨੂੰ ਜਿਹੜਾ ਜੀ ਉਹ ਸੰਘਰਸ਼ ਚਲਾ ਰਿਹਾ। ਤਾਂ ਹੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਤਰਲੋ ਮੱਛੀ ਹੋ ਰਹੀਆਂ ਕਿ ਕਿਸੇ ਤਰੀਕੇ ਦੇ ਨਾਲ ਕਿਸਾਨ ਸੰਘਰਸ਼ ਜਿਹੜਾ ਉਹਦੀ ਜਿਹੜੀ ਤਿੱਖੀ ਲੋਕ ਆ ਉਹਨੂੰ ਖੁੰਡਿਆ ਕੀਤਾ ਜਾ ਸਕੇ, ਉਹਨੂੰ ਖੁੰਡਾ ਕਰਕੇ ਫਿਰ ਆਪਣੀ ਜਗ੍ਹਾ ਜਿਹੜੀ ਉਹ ਬਣਾਈ ਜਾ ਸਕੇ। ਤੁਸੀਂ ਦੇਖਿਆ ਜਿੱਦਣ ਇਹਨਾਂ ਨੇ ਅਕਾਲੀਆਂ ਨੇ ਤਖਤਾਂ ਤੋਂ ਆਏ ਸੀਗੇ, ਉਸ ਦਿਨ ਪੂਰਾ ਦਿਨ ਜਿਹੜੀ ਕਿਸਾਨਾਂ ਦੀ ਕਵਰੇਜ ਨਹੀਂ ਜਿਹੜੀ ਉਹ ਦਿਖਾਈ ਇਹਨਾਂ ਨੇ। ਇੱਕ ਪਹਿਲਾ ਜਿਹੜਾ ਸਵਾਲ ਸੀਗਾ ਜੀ ਕਿ ਉਹ ਮੈਂ ਭੁੱਲ ਗਿਆ, ਜਿਹੜੇ ਪਹਿਲੇ ਕਾਲਰ ਸੀ ਸ਼ਾਇਦ ਤੁਹਾਡੇ ਨਾਮ ਵਾਲੇ ਸੀ, ਕਿ ਜਿਹੜਾ ਮੀਡੀਆ ਜਿਹੜੀਆਂ ਉਹ ਪਾਈਪਲਾਈਨ ਤੇ ਦੂਜੀਆਂ ਉਹ ਨਹੀਂ, ਉਹਦੀਆਂ ਗੱਲਾਂ ਕਿਉਂ ਨਹੀਂ ਦਿਖਾਉਂਦਾ। ਜਿਹੜੇ ਚੈਨਲ ਨੇ ਉਹ ਕਿਹਦੇ ਨੇ ਜੀ? ਉਹ ਇਹਨਾਂ ਕਾਰਪੋਰੇਟ ਅਦਾਰਿਆਂ ਦੇ ਨੇ। ਇਸ ਕਰਕੇ ਉਹ ਚੀਜ਼ਾਂ ਨਹੀਂ ਜਿਹੜੀਆਂ ਜੀ ਉਹ ਦਿਖਾਉਣਗੇ। ਤੁਸੀਂ ਕੋਈ ਲਾ ਲਓ, ਜਿਹੜਾ ਪੰਜਾਬੀ ਖਬਰੀ ਚੈਨਲ ਆ ਕੋਈ ਲਾ ਲਓ, ਉਹਦੇ ਪਿੱਛੇ ਇੱਕ ਕਾਰਪੋਰੇਟ ਅਦਾਰਾ ਬੈਠਾ ਆ, ਇੱਕ ਕਾਰਪੋਰੇਟ ਘਰਾਣਾ ਬੈਠਾ ਆ। ਉਹ ਤੁਸੀਂ ਕਹਿ ਲਓ ਕਿ ਫਸੇ ਹੋਏ ਜਿੰਨੀਆਂ ਖਬਰਾਂ ਨੇ ਉਹ ਕਿਸਾਨਾਂ ਦੀਆਂ ਦਿਖਾਈ ਜਾਂਦੇ। ਜਦੋਂ ਉਹਨਾਂ ਦਾ ਦਾ ਲੱਗਦਾ, ਹੁਣ ਜਿੱਦਾਂ ਰਾਹੁਲ ਗਾਂਧੀ 2 ਦਿਨ ਤੋਂ ਇੱਥੇ ਪੰਜਾਬ ਦੇ ਵਿੱਚ ਨੇ, ਖਬਰਾਂ ਉਹ ਨੇ। ਖਬਰਾਂ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸੀਆਂ ਨੇ ਕਿ ਟੋਲ ਪਲਾਜ਼ਿਆਂ ਦੇ ਉੱਤੇ ਲੋਕ ਕਿਵੇਂ ਰੁਕਦੇ ਆ, ਲੋਕ ਕਿਵੇਂ ਫਰੂਟ ਦੇ ਰਹੇ ਆ, ਲੋਕ ਕਿਵੇਂ ਲੰਗਰ ਤਿਆਰ ਕਰਕੇ ਜਿਹੜਾ ਦੀ ਉਹ ਲਿਆ ਰਹੇ ਆ, ਰੋਟੀਆਂ ਬਣਾ ਕੇ ਜਿਹੜੀਆਂ ਦੀ ਉਹ ਦੇ ਰਹੇ ਆ, ਯੋਗਦਾਨ ਉਸ ਯੱਗ ਦੇ ਵਿੱਚ ਜਿਹੜਾ ਦੀ ਉਹ ਸਾਰੇ ਪਾ ਰਹੇ ਆ। ਇਹ ਇੱਥੇ ਤੁਹਾਨੂੰ ਕਿਤੇ ਮੀਡੀਆ ਦੇ ਥੋੜ੍ਹੀ ਦਿਸਦਾ ਜੀ, ਨਾ ਉਹ ਦਿਖਾਊਗਾ, ਕਿਉਂਕਿ ਉਹਨਾਂ ਦਾ ਕੰਮ ਜਿਹੜਾ ਇਹ ਮਕਸਦ ਹੀ ਨਹੀਂ ਇਹੋ ਜਿਹਾ ਜਿਹੜਾ ਦੀ ਹੈਗਾ। ਉਹਨਾਂ ਦਾ ਮਕਸਦ ਜਿਹੜਾ ਉਹ ਹੋਰ ਹੈ। ਦੂਜੀ ਗੱਲ ਮੈਂ ਜਿਹੜਾ ਦੀ ਐਗਰੀ ਕਰਦਾ ਇਸ ਗੱਲ ਦੇ ਨਾਲ ਕਿ ਜਿਹੜੇ ਕਲਾਕਾਰ ਆਏ ਆ ਇਹਦੇ ਵਿੱਚ ਸੰਘਰਸ਼ ਦੇ ਵਿੱਚ, ਦੇਖੋ ਉਹਨਾਂ ਦੇ ਕਰਕੇ ਨੌਜਵਾਨ ਵੀ ਜਿਹੜਾ ਉਹ ਆਇਆ, ਉਹਨਾਂ ਕੋਲ ਐਕਸਪੀਰੀਅੰਸ ਨਹੀਂ ਹੈਗਾ, ਮੈਚੋਰ ਨਹੀਂ ਗਏ, ਉਹ ਪੇਸ਼ੈਂਸ ਉਹਨਾਂ ਦੇ ਵਿੱਚ ਘੱਟ ਹੈ। ਇੱਕ ਜਿਹੜੀ ਨਾ ਜਿਹੜਾ ਫੇਸਬੁੱਕ ਵਗੈਰਾ ਜਾਂ ਦੂਜੇ ਤੇ ਜਾਂ ਉਹਦੇ ਤੇ ਇਹ ਹੋ ਗਿਆ ਵੀ ਕੋਈ ਗੱਲ ਹੋਈ ਭੱਜ ਕੇ ਜਾ ਕੇ ਲਾਈਵ ਵਾਲਾ ਬਟਨ ਦੱਬਤਾ, ਭੱਜ ਕੇ ਜਾ ਕੇ ਲਾਈਵ ਵਾਲਾ ਜਿਹੜਾ ਦੀ ਉਹ ਬਟਨ ਦੱਬ ਦਿੱਤਾ ਵੀ ਉਸੇ ਵੇਲੇ ਜਿਹੜਾ ਗੁੱਬਗੜਾਹਟ ਹੈ ਉਹ ਕਰ ਲਿਆ। ਉਹ ਜਿਹੜੀਆਂ ਚੀਜ਼ਾਂ ਨੇ ਨਾ ਉਹ ਕਿਤੇ ਨਾ ਕਿਤੇ ਤੁਸੀਂ ਇਹ ਕਹਿ ਲਓ ਕਿ ਇਹ ਮੁਸ਼ਕਿਲਾਂ ਨੂੰ ਵਧਾਉਂਦੀਆਂ ਨੇ। ਪੇਸ਼ੈਂਸ ਜਿਹੜੀ ਆ ਉਮਰ ਦੇ ਲਿਹਾਜ਼ ਦੇ ਨਾਲ, ਤਜਰਬੇ ਦੇ ਲਿਹਾਜ਼ ਦੇ ਨਾਲ ਤੁਹਾਡੇ ਕੋਲੇ ਜਿਹੜੀ ਆ ਉਹ ਆਉਂਦੀ ਆ। ਜਦੋਂ ਉਹ ਆ ਜਾਂਦੀ ਆ ਫਿਰ ਤੁਸੀਂ ਹਰ ਕੰਮ ਜਿਹੜਾ ਕੁਛ ਵੀ ਲਿਖਣਾ, ਕੁਛ ਵੀ ਬੋਲਣਾ, ਉਹਨੂੰ ਬੜੇ ਧਰਮੇ ਦੇ ਨਾਲ ਸੋਚ ਕੇ ਫਿਰ ਤੋਲ ਕੇ ਫਿਰ ਜਿਹੜਾ ਦੀ ਉਹ ਬੋਲਦੇ ਹੋ। ਆ ਜਾਊਗੀ, ਕੋਈ ਗੱਲ ਨਹੀਂ, ਹੌਲੀ ਹੌਲੀ ਮੈਚੋਰਿਟੀ ਆ ਜਿਹੜੀ ਉਹ ਆ ਜਾਊਗੀ। ਇੰਨੀਆਂ ਕੁ ਗੱਲਾਂ ਬਾਤਾਂ ਜਿਹੜੀਆਂ ਦੀ ਉਹ ਚੱਲਦੀਆਂ ਵੀ ਰਹਿੰਦੀਆਂ ਨੇ। ਜੇ ਇਹਨਾਂ ਨੂੰ ਆਪਾਂ ਲਾਂਭੇ ਛੱਡ ਕੇ, ਮੈਂ ਸਮਝਦਾ ਹੈ ਕਿ ਜਿਹੜਾ ਇੱਕ ਉਹਦਾ ਮੈਂ ਇੱਕ ਸਟੇਟਸ ਦੇ ਵਿੱਚ ਜ਼ਿਕਰ ਕੀਤਾ ਕਿ ਇੱਕ ਜਿਹੜਾ ਟਰੱਕ ਡਰਾਈਵਰ ਆ ਉਹ ਆਪਾਂ ਇੱਥੇ ਦੇਖੇ ਨੇ ਜੀ ਕਿ ਕਿੰਨੀ ਕੁ ਉਹਨਾਂ ਨੂੰ ਜਿਹੜੀ ਉਹ ਤਨਖਾਹ ਮਿਲਦੀ ਹੈ, ਕਿਹੋ ਜਿਹੇ ਉਹਨਾਂ ਦੇ ਉਹ ਮਜ਼ਦੂਰ ਨੇ ਜੀ, ਉਹਨਾਂ ਦੇ ਕਿਹੋ ਜਿਹੇ ਕੱਪੜੇ ਬਾਕੀ ਸਾਰਾ ਕੁਛ ਹੁੰਦਾ ਜੀ। ਉਹ ਉਤਰ ਕੇ ਟਰੱਕ ਖੜਾ ਕਰਕੇ, ਜਿਹੜਾ ਲੱਦਿਆ ਹੋਇਆ ਟਰੱਕ ਹੈ ਉਹ ਖੜਾ ਕਰਕੇ ਉਤਰ ਕੇ ਇੱਕ 50 ਰੁਪਏ ਦਾ ਨੋਟ ਆ ਉਹਦੀ ਜੇਬ ਦੇ ਵਿੱਚ, ਉਹ ਮੈਲਾ ਨੋਟ ਹੈ, ਉਹ ਆ ਕੇ ਜਿਹੜੇ ਉੱਥੇ ਬੈਠੇ ਨੇ ਟੋਲ ਪਲਾਜ਼ੇ ਦੇ ਉੱਤੇ ਉਹਨੂੰ ਉਹ ਫੜਾਉਂਦਾ। ਇਹ ਮੈਂ ਆਪ ਜਿਹੜੀ ਦੀ ਉਹ ਅੱਖੀ ਦੇਖੀ ਹੈ, ਔਰ ਫੜਾ ਕੇ ਉਹ ਮੱਥਾ ਟੇਕਦਾ ਉਸ ਚੀਜ਼। ਮੇਰੀ ਚਾਚੇ ਇਹ ਬਹੁਤ ਵੱਡੀ ਅਹਿਮ ਗੱਲ ਹੈ ਇਹ ਵੇਖਣ ਦੇ ਕਿ ਕਿਹੜੇ ਸਿੰਗਰ ਨੇ ਕਿਹਨੂੰ ਕੀ ਜਿਹੜਾ ਦੀ ਉਹ ਕਹਿ ਦਿੱਤਾ। ਉਹ ਚੀਜ਼ਾਂ ਨਾ ਦੇਖੋ, ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਮਹੱਤਵਪੂਰਨ ਨੇ, ਜਿਨ੍ਹਾਂ ਦਾ ਮੈਂ ਸਮਝਦਾ ਕਿ ਉਹਦੇ ਨਾਲ ਇਹ ਹੋ ਗਿਆ ਕਿ ਇਹ ਯੱਗ ਹੈ ਜਿਹੜਾ ਸੰਘਰਸ਼ ਹੈ ਉਹਦੇ ਵਿੱਚ ਪਾਰਟੀਸਪੇਟ ਕੌਣ ਕਰ ਰਿਹਾ ਜੀ। ਜਦੋਂ ਤੁਸੀਂ ਐਡੇ ਵੱਡੇ ਘਰਾਣਿਆਂ ਦੇ ਨਾਲ ਲੜ ਰਹੇ ਹੋ ਔਰ ਤੁਹਾਡੇ ਕੋਲੇ ਤਾਕਤ ਕੀ ਹੈ, ਉਸ ਇੱਕ ਟਰੱਕ ਡਰਾਈਵਰ ਦੇ ਦਿੱਤੇ ਹੋਏ 50 ਰੁਪਏ, ਉਹ ਬਹੁਤ ਵੱਡੀ ਪਾਵਰ ਹੈ ਜੀ। ਸੁਰਿੰਦਰ ਸਿੰਘ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਸੁਰਿੰਦਰ ਸਿੰਘ ਜੀ ਤੁਹਾਡੀ ਲਾਈਨ ਡ੍ਰੌਪ ਹੋ ਗਈ, ਦੁਬਾਰਾ ਕਾਲ ਕਰੋ ਤੁਸੀਂ। ਪ੍ਰੀਤਮ ਸਿੰਘ ਜੀ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ,
ਹਾਂਜੀ ਹਾਂਜੀ, ਪੁੱਛੋ ਕੀ ਸਵਾਲ ਹੈ। ਭੈਣ ਜੀ ਆਪਣੇ ਉਹ ਪੰਨੂ ਸਾਹਿਬ ਨਾਲ ਗੱਲ ਕਰਵਾਇਓ। ਹਾਂਜੀ, ਕਰੋ ਕਰੋ ਗੱਲ, ਸੁਣਦੇ ਪਏ। ਜੀ ਜੀ, ਮੈਂ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਮੈਂ ਪ੍ਰੀਤਮ ਸਿੰਘ ਬੋਲਦਾ। ਤਾਂ ਜਿਹੜੀ ਆਪਣੇ ਕਮੇਟੀ 31 ਕਮੇਟੀਆਂ ਇਕੱਠੀਆਂ ਹੋਈਆਂ ਨੇ, ਇਹਨਾਂ ਨੇ ਕੋਈ ਆਪਣੀ ਹੈੱਡ ਕਮੇਟੀ ਬਣਾਈ ਹੈ ਸਾਰਿਆਂ ਦੀ ਸਾਂਝੀ ਕੋਈ? ਹੋਰ ਵੀ ਸਵਾਲ ਹੈ ਤੁਹਾਡਾ ਕੋਈ? ਬਣਾਈ ਹੈ ਜੀ। ਨਹੀਂ, ਮੇਰਾ ਸਵਾਲ ਸੀਗਾ ਵੀ ਜਿਹੜੀ ਕੋਈ ਬਣਾਈ ਹੈ ਜੀ। ਠੀਕ ਹੈ ਠੀਕ ਹੈ ਜੀ। ਬਣਾਈ ਹੈ ਜੀ, ਬਣਾਈ ਆ। ਇੱਕ ਸੰਘਰਸ਼ ਕਮੇਟੀ ਜਿਹੜੀ ਆ ਉਹ ਪੰਜਾਬ ਨੂੰ ਹੈਂਡਲ ਕਰ ਰਹੀ ਆ। ਇੱਕ ਜਿਹੜੀ ਇੰਡੀਆ ਲੈਵਲ ਦੇ ਉੱਤੇ 240 ਦੇ ਕਰੀਬ ਕਿਸਾਨ ਜਥੇਬੰਦੀਆਂ ਇਕੱਠੀਆਂ ਨੇ, ਜਿਹੜੀ ਕਿ ਓਵਰਆਲ ਜਿਵੇਂ ਮੈਂ ਦੱਸਿਆ, ਖਬਰਾਂ ਦੇ ਵਿੱਚ ਵੀ ਦੱਸਿਆ ਕਿ 16 ਦੇ ਕਰੀਬ ਰਾਜਾਂ ਦੇ ਵਿੱਚ ਇਹ ਫੈਲ ਚੁੱਕਿਆ ਹੋਇਆ ਸੰਘਰਸ਼। ਅੱਜ ਇਹ 20 ਰਾਜਾਂ ਤੱਕ ਜਿਹੜਾ ਦੀ ਉਹ ਜਾਊਗਾ। ਇੱਕ ਕਮੇਟੀ ਉਹ ਆ ਜਿਹੜੀ ਉੱਪਰ ਜਿਹੜਾ ਦੀ ਉਹ ਹੈਂਡਲ ਕਰ ਰਹੀ ਹੈ। ਜਿਹੜੀਆਂ 31 ਇੱਥੋਂ ਦੀਆਂ ਕਿਸਾਨ ਜਥੇਬੰਦੀਆਂ ਨੇ ਉਹ ਅਟੈਚ ਨੇ ਉਸ 240 ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਨਾਲ। ਦੇਖੋ, ਆਫਟਰ ਜਿਹੜਾ ਐਡਾ ਵੱਡਾ ਸੰਘਰਸ਼ ਚੱਲ ਰਿਹਾ ਉਹ ਬਿਨਾਂ ਸਿਸਟਮ ਤੋਂ ਨਹੀਂ ਚੱਲ ਰਿਹਾ ਜੀ। ਸਿਸਟੇਮੈਟਿਕਲੀ ਜਿਹੜਾ ਵੀ ਉਹ ਚੱਲ ਰਿਹਾ ਬਿਲਕੁਲ ਹੈਗਾ। ਕੌਣ ਬੁਲਾ ਰਿਹਾ, ਕਿਹਨੇ ਗੱਲ ਜਿਹੜੀ ਕਰਨੀ। ਹਾਂ, ਕੁਛ ਊਣਤਾਈਆਂ ਜਿਹੜੀਆਂ ਜੀ ਉਹ ਹੈਗੀਆਂ ਨੇ, ਉਹ ਇਸ ਤਰ੍ਹਾਂ ਦੀਆਂ ਨੇ ਕਿ ਉਹਨੂੰ ਇਗਨੋਰ ਵੀ ਜਿਹੜਾ ਦੀ ਉਹ ਕੀਤਾ ਜਾ ਸਕਦਾ। ਜਿਹਦੇ ਵਿੱਚ ਜਿਹੜੀ ਚੀਜ਼ ਮੈਨੂੰ ਮਹਿਸੂਸ ਹੁੰਦੀ ਆ ਉਹ ਇਹ ਆ ਕਿ ਮੰਨ ਲਓ ਕੋਈ ਜਿਹੜਾ ਕੇਂਦਰ ਦਾ ਵਜ਼ੀਰ ਆ ਕੇ ਪ੍ਰੈਸ ਕਾਨਫਰੰਸ ਕਰਦਾ ਇੱਥੇ, ਜਿਹੜੇ ਉਹ ਸਵਾਲ ਕਰਦਾ, ਉਹਦਾ ਤੁਰੰਤ ਰਿਐਕਟ ਜਿਹੜਾ ਜੀ ਉਹ ਇਹਨਾਂ ਜਥੇਬੰਦੀਆਂ ਨੂੰ ਕਰਨਾ ਚਾਹੀਦਾ ਜੀ। ਉਹਦੇ ਉੱਤੇ ਤੁਰੰਤ ਆਪਣਾ ਰਿਐਕਸ਼ਨ ਜਿਹੜਾ ਜੀ ਉਹ ਦੇਣ। ਇਹ ਬਹੁਤ ਜਿਹੜਾ ਦੀ ਉਹ ਜ਼ਰੂਰੀ ਹੈ, ਜਿਹਦੇ ਤੇ ਕਿਤੇ ਨਾ ਕਿਤੇ ਜਿਹੜੀ ਦੀ ਉਹ ਕਿਤੇ ਘਾਟ ਹੁੰਦੀ। ਪਰ ਇਹ ਛੋਟੀ ਚੀਜ਼ ਆ ਮੇਰੀ ਨਜ਼ਰ 'ਚ। ਇਹਦੇ ਤੋਂ ਇਲਾਵਾ ਜਿਹੜੀਆਂ ਇਹਨੂੰ ਸਿਸਟੇਮੈਟਿਕਲੀ ਜਿਹੜਾ ਚਲਾਉਣਾ, ਇੰਨੇ ਦੇਖੋ ਐਟਲੀਸਟ ਤੁਸੀਂ ਲਾ ਕੇ ਚੱਲੋ 60 ਤੋਂ ਉੱਪਰ ਥਾਵਾਂ ਦੇ ਉੱਤੇ ਜਿਹੜੇ ਇਹ ਧਰਨੇ ਇਸ ਵੇਲੇ ਚੱਲ ਰਹੇ ਆ। ਕੋਈ ਛੋਟੀ ਗੱਲ ਨਹੀਂ ਜੀ, ਬਹੁਤ ਵੱਡੀ ਜਿਹੜੀ ਗੱਲ ਆ। ਇਹਨਾਂ ਨੂੰ ਹੈਂਡਲ ਕਰਨਾ ਕੋਈ ਵੀ ਬੰਦਾ ਕੋਈ ਵੀ ਬਿਆਨ ਨਾ ਜਿਹੜਾ ਦੇ ਚੱਲੇ, ਇਹਨੂੰ ਹੈਂਡਲ ਕਰਨਾ ਜੇ ਇੱਕ ਸਿਸਟਮ ਹੈ ਤੇ ਉਹਦੇ ਤਹਿਤ ਹੀ ਚੱਲ ਰਿਹਾ ਜੀ। ਸੁਰਿੰਦਰ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੈਂ ਸਿੱਧੂ ਉਹਨਾਂ ਦੀ ਸੁਣੀ ਆ ਜੀ, ਬੜੀ ਬਚਕਾਨਾ ਉਹਨਾਂ ਦੀ, ਤੇ ਉਹਦੇ ਨਾਲ ਅੱਛਾ ਸਿਆਸਤਦਾਨ ਨਹੀਂ ਕਿਹਾ ਜਾ ਸਕਦਾ। ਠੋਕੋ ਤਾੜੀ ਬਾਰ-ਬਾਰ ਕਹਿਣਾ, ਕੋਈ ਮਤਲਬ ਸਪੀਚ ਦੇ ਲਫ਼ਜ਼ ਉਹਨਾਂ ਦੇ ਜਿਹੜਾ ਬਣਾ ਕੇ ਲਿਆਂਦੇ ਸੀ, ਪਰ ਉਹਦਾ ਕਹਿਣ ਦਾ ਅੰਦਾਜ਼ ਬੱਚਿਆਂ ਵਾਲਾ ਸੀਗਾ ਬਿਲਕੁਲ ਉਹਨਾਂ ਦਾ। ਤੇ ਦੂਜੀ ਗੱਲ ਆ, ਜੇ ਉਹ ਭਾਜਪਾ 'ਚ ਜਾਂਦੇ ਨੇ ਤਾਂ ਉਹਨਾਂ ਦਾ ਸੁਸਾਈਡ ਹੁੰਦਾ ਸਿਆਸਤ ਦਾ ਜੀ। ਲੋਕਾਂ ਨੇ ਉਹਨਾਂ ਨੂੰ ਮੁੜ ਕੇ ਮੂੰਹ ਨਹੀਂ ਲਾਉਣਾ ਜੇ ਉਹ ਮੁੜ ਕੇ ਅੱਜ ਭਾਜਪਾ ਦੇ ਵਿੱਚ ਜਾਂਦੇ ਨੇ। ਇਹਨਾਂ ਨੂੰ ਡਰਾਵਾ ਦਿੰਦੇ ਨੇ ਭਾਜਪਾ ਚੱਲਣ ਜਾਂ ਭਾਜਪਾ ਦੇ ਵਿੱਚ ਚਲੇ ਜਾਂਦੇ। ਬਾਕੀ ਦੋ ਕੁ ਮੇਰੇ ਸਵਾਲ ਸੀਗੇ, ਉਹ ਬਾਕੀ ਕਾਲਰਾਂ ਨੇ ਤੁਹਾਨੂੰ ਕਹੇ ਤੇ ਮੈਂ ਸੁਣ ਲਏ। ਇਹਦਾ ਬਿਹਾਰ ਦੀ ਇਲੈਕਸ਼ਨ ਦੇ ਵਿੱਚ ਕਿੰਨਾ ਕੁ ਫਰਕ ਪਊਗਾ ਜੀ ਇਹਦਾ, ਇਹ ਜ਼ਰੂਰ ਦੱਸਣਾ ਜੀ। ਥੈਂਕ ਯੂ ਜੀ। ਪੱਟੇ ਹੋਣਾ ਜੀ। ਜਿੱਥੋਂ ਤੱਕ ਸਿੱਧੂ ਸਾਹਿਬ ਵਾਲੀ ਗੱਲ ਹੈ, ਇਹ ਮੈਂ ਗੱਲ ਕੀਤੀ ਸੀਗੀ ਜੀ, ਜੇ ਤੁਸੀਂ ਕੱਲ੍ਹ ਵਾਲਾ ਜਿਹੜਾ ਬੁਲੇਟਿਨ ਸੁਣਿਆ ਵੇ, ਉਹਦੇ ਵਿੱਚ ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਹੈ ਉਹ ਇੱਕ ਕਿਸੇ ਮੈਚੋਰ ਸਿਆਸਤਦਾਨ ਸੁਲਝੇ ਹੋਏ ਵਿਅਕਤੀ ਵਾਲੀ ਨਹੀਂ ਹੈ ਜੀ। ਤੁਹਾਡਾ ਗੁਬਗਲਾਟ ਹੈ, ਤੁਸੀਂ ਉਹ ਰੱਖਿਆ ਹੋਇਆ, ਠੀਕ ਹੈ, ਉਹਨੂੰ ਕੱਢਣ ਦੇ ਸਮਾਂ ਹੁੰਦਾ ਹੈ, ਉਹਨੂੰ ਕੱਢਣ ਦੇ ਲਫ਼ਜ਼ ਹੁੰਦੇ ਆ। ਮੈਂ ਫੇਰ ਕਹੂੰਗਾ ਜਿਹੜਾ ਇਸ਼ੂ ਉਠਾਇਆ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿ ਜੇ ਕੇਂਦਰ ਦੀ ਸਰਕਾਰ ਝੋਨੇ ਕਣਕ ਤੇ MSP ਨਹੀਂ ਦਿੰਦੀ ਤੇ ਪੰਜਾਬ ਸਰਕਾਰ ਜਿਹੜੀ ਆ ਉਹ ਦਾਲਾਂ ਤੇ MSP ਦੇਵੇ, ਆਈ ਥਿੰਕ ਬਹੁਤ ਵੈਲਿਡ ਪੁਆਇੰਟ ਆ ਇਹ। ਪਰ ਉਹਨੂੰ ਉਠਾਉਣ ਦਾ ਜਿਹੜਾ ਜੀ ਉਹ ਤਰੀਕਾ ਗਲਤ ਹੈ। ਤੁਸੀਂ ਚਾਹੇ ਕੁਝ ਵੀ ਹੋਵੇ ਜੀ, ਤੁਹਾਡੇ 100 ਮਤਭੇਦ ਜਿਹੜੇ ਉਹ ਹੋ ਸਕਦੇ ਆ। ਮੈਂ ਵੀ ਸਿਆਸੀ ਪਾਰਟੀਆਂ ਦੀ ਆਲੋਚਨਾ ਜਿਹੜੀ ਉਹ ਕਰਦਾ, ਇਸ ਪੱਖੋਂ ਜਿਹੜੀ ਜੀ ਉਹ ਆਲੋਚਨਾ ਕਰਦਾ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਹੀ ਨਹੀਂ ਕੀਤੀਆਂ ਜਾ ਸਕਦੀਆਂ। ਜਦੋਂ ਉਹ ਉੱਠ ਕੇ ਤੁਰਨ ਲੱਗਦੇ ਨੇ ਤੇ ਉਹ ਮੁੱਖ ਮੰਤਰੀ ਹੋਰਾਂ ਦੇ ਬਿਲਕੁਲ ਸਾਹਮਣੇ ਆ ਕੇ ਜਿਹੜਾ ਉਹ ਇੱਕ ਦਿਖਾਉਂਦੇ ਹੁੰਦੇ ਆ ਸਿਕਸਰ ਮਾਰਨਾ, ਉਹ ਮਾਰਦੇ ਨੇ। ਫਿਰ ਆ ਕੇ ਜਿੱਥੇ ਪੋਡੀਅਮ ਦੇ ਉੱਤੇ ਉਹ ਆ ਕੇ ਇਹ ਕਹਿੰਦੇ ਆ ਜਿਹੜੇ ਉੱਥੇ ਸੁਖਜਿੰਦਰ ਸਿੰਘ ਰੰਧਾਵਾ ਨੇ ਉਹਨਾਂ ਨੂੰ ਕਿ ਤੁਸੀਂ ਇਹਦੇ ਵਿੱਚੋਂ ਜਿਹੜਾ ਦੀ ਉਹ ਚਲੇ ਜਾਓ, ਇਸ ਫਰੇਮ ਦੇ ਵਿੱਚੋਂ ਬਾਹਰ ਚਲੇ ਜਾਓ। ਮੁੜ ਕੇ ਜਦੋਂ ਪਰਚੀ ਰੱਖੀ ਜਾਂਦੀ ਆ ਉਹਨੂੰ ਇਗਨੋਰ ਵੀ ਕੀਤਾ ਜਾ ਸਕਦਾ ਸੀਗਾ। ਇਹ ਜਿਹੜਾ ਦੀ ਕਹਿਣਾ ਕਿ ਘੋੜੇ ਨੂੰ ਇਸ਼ਾਰਾ ਬਹੁਤ ਹੁੰਦਾ, ਜੇ ਮਾਰਨੀ ਆ ਲੱਤ ਮਾਰਨੀ ਕਿਤੇ ਹੋਰ ਮਾਰ ਲਓ, ਇਹੋ ਜਿਹਾ ਕੰਪੈਰੀਜ਼ਨ ਜਿਹੜਾ ਜੀ ਜਦੋਂ ਨੈਸ਼ਨਲ ਤੌਰ ਦੇ ਉੱਤੇ ਤੁਹਾਨੂੰ ਕਵਰ ਕੀਤਾ ਜਾ ਰਿਹਾ ਉਦੋਂ ਨਹੀਂ ਸੀ ਇਹ ਜਿਹੜਾ ਜੀ ਹੋਣਾ ਚਾਹੀਦਾ। ਜਿੱਥੋਂ ਤੱਕ ਬਿਹਾਰ ਵਾਲੀ ਗੱਲ ਤੁਸੀਂ ਜਿਹੜੀ ਪੁੱਛੀ ਆ, ਆਈ ਥਿੰਕ ਜਿਹੜੀ ਬਿਹਾਰ ਦੀ ਇਲੈਕਸ਼ਨ ਹੋ ਰਹੀ ਹੈ ਇਹਦਾ ਨੈਸ਼ਨਲ ਪੋਲੀਟਿਕਸ ਦੇ ਉੱਤੇ ਬਹੁਤ ਵੱਡਾ ਅਸਰ ਜਿਹੜਾ ਉਹ ਵੇਖਣ ਨੂੰ ਮਿਲਣਾ। ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਪਾਸਵਾਨ ਦੀ ਪਾਰਟੀ ਹੈ ਉਹਨੂੰ ਉਹ ਲਾਂਭੇ ਹੋ ਗਈ ਇਹਦੇ ਵਿੱਚੋਂ, ਪਰ ਉਹਦੇ 'ਚ ਕੁਝ ਪੁਆਇੰਟ ਨੇ ਕਿ ਉਹ ਇਹ ਕਹਿੰਦੇ ਕਿ ਅਸੀਂ NDA ਦਾ ਪਾਰਟ ਸੈਂਟਰ ਦੇ ਵਿੱਚ ਬਣੇ ਰਹਾਂਗੇ।
ਨੀਤਿਸ਼ ਕੁਮਾਰ ਹੋਰਾਂ ਦੀ ਜਿਹੜੀ ਪਾਰਟੀ ਆ ਉਹਦੇ ਖਿਲਾਫ ਰਾਮ ਵਿਲਾਸ ਪਾਸਵਾਨ ਦੀ ਜਿਹੜੀ ਪਾਰਟੀ ਆ ਉਹਨੇ ਇਹ ਕਿਹਾ ਕਿ ਅਸੀਂ 143 ਸੀਟਾਂ ਤੋਂ ਚੋਣ ਲੜਨੀ ਆ, ਪਰ ਅਸੀਂ ਬੀਜੇਪੀ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਖਿਲਾਫ ਆਪਣੇ ਕੈਂਡੀਡੇਟ ਨਹੀਂ ਖੜੇ ਕਰਨੇ। ਇਹ ਬਹੁਤ ਇੱਕ ਡਿਫਰੈਂਟ ਟਾਈਪ ਦਾ ਮੂਵ ਆ। ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦਾ ਨਿਸ਼ਾਨਾ ਉਹ ਨੀਤਿਸ਼ ਕੁਮਾਰ ਹੈ, ਉਹਨੂੰ ਸਿਆਸਤ ਦੇ ਵਿੱਚੋਂ ਆਊਟ ਕਰਨਾ ਉਹਨਾਂ ਨੇ। ਇਹ ਗੱਲ ਨੀਤਿਸ਼ ਕੁਮਾਰ ਨੂੰ ਉਦੋਂ ਵੀ ਸਮਝ ਨਹੀਂ ਸੀ ਲੱਗੀ ਜਿਸ ਦਿਨ ਉਹਨੇ ਜਿਨ੍ਹਾਂ ਦੇ ਨਾਲ ਪਿਛਲੀਆਂ ਵਿਧਾਨ ਸਭਾ ਚੋਣਾਂ ਲੜੀਆਂ ਸੀ ਉਹਨਾਂ ਦਾ ਸਾਥ ਛੱਡ ਕੇ ਭਾਜਪਾ ਦਾ ਪੱਲੂ ਜਾ ਫੜਿਆ ਸੀਗਾ। ਤੇ ਸ਼ਾਇਦ ਅੱਜ ਵੀ ਨੀਤਿਸ਼ ਕੁਮਾਰ ਹੋਰਾਂ ਨੂੰ ਇਹ ਸਮਝ ਜਿਹੜੀ ਸੀ ਉਹ ਨਹੀਂ ਲੱਗ ਰਹੀ। ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਲੜਦੇ ਸੀ ਤਾਂ ਨੀਤਿਸ਼ ਕੁਮਾਰ ਹੋਰੀ ਇਹ ਗੱਲ ਕਹਿੰਦੇ ਸੀ ਕਿ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ ਜਾਵੇ। ਅੱਜ ਉਹ ਇਹ ਗੱਲ ਭੁੱਲ ਗਏ, ਅੱਜ ਉਹ ਇਹ ਗੱਲ ਜਿਹੜੀ ਸੀ ਉਹ ਨਹੀਂ ਕਰ ਰਹੇ। ਜਿਹੜਾ ਕੁਛ ਆਹ ਸਾਰਾ ਚੱਲ ਰਿਹਾ ਇਹਦਾ ਜੇ ਤੁਸੀਂ ਇਹ ਕਹੋ ਕਿ ਕਿਸਾਨੀ ਕਾਨੂੰਨਾਂ ਦਾ, ਸ਼ਾਇਦ ਨਹੀਂ, ਕਿਉਂਕਿ ਉਹਦਾ ਰੀਜ਼ਨ ਇਹ ਆ ਕਿ ਬਿਹਾਰ ਇਸ ਪੱਖੋਂ ਮਿਸਾਲ ਹੈ ਕਿ ਬਿਹਾਰ ਦੇ ਵਿੱਚ MSP ਹੈ ਨਹੀਂ। ਜਿਹੜੇ ਬਿਹਾਰੀ ਲੋਕ ਇੱਥੇ ਆ ਕੇ ਕੰਮ ਕਰਦੇ ਆ ਪੰਜਾਬ ਦੇ ਵਿੱਚ, ਤੁਸੀਂ ਕਿਸੇ ਨੂੰ ਪੁੱਛ ਲਓ, 5-5, 6-6 ਕਿੱਲਿਆਂ ਜ਼ਮੀਨ ਦੇ ਉਹ ਮਾਲਕ ਨੇ। ਉਹਨਾਂ ਨੂੰ ਮਜ਼ਦੂਰੀ ਕਰਨ ਦੇ ਵਾਸਤੇ ਦੂਜੇ ਸੂਬਿਆਂ 'ਚ ਕਿਉਂ ਆਉਣਾ ਪੈਂਦਾ? ਇਹ ਬਿਹਾਰ ਦਾ ਮਾਡਲ ਹੈ ਜਿਹੜਾ ਪੰਜਾਬ ਦੇ ਵਿੱਚ ਲਾਗੂ ਜਿਹੜਾ ਵੀ ਕੀਤਾ ਜਾ ਰਿਹਾ ਹੈ। ਇਹਨੂੰ ਇਸ ਪੱਖੋਂ ਦੇਖਣ ਦੀ ਜਿਹੜੀ ਦੀ ਉਹ ਲੋੜ ਹੈ। ਹਾਂ, ਜਿਹੜੀ ਚੀਜ਼ ਦਾ ਅਸਰ ਉੱਥੇ ਪੈ ਸਕਦਾ ਉਹ ਇਹ ਆ ਕਿ ਲੋਕਡਾਊਨ ਦੇ ਵਿੱਚ ਜਿਵੇਂ ਮਜ਼ਦੂਰ ਸੜਕਾਂ ਦੇ ਉੱਤੇ ਪੈਦਲ ਤੁਰ ਕੇ ਗਏ ਆ ਆਪਣੇ ਘਰਾਂ ਤੱਕ, ਇਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਬਿਹਾਰੀ ਲੋਕ ਸਨ ਜਿਹੜੇ ਵੱਖ-ਵੱਖ ਸੂਬਿਆਂ ਦੇ ਵਿੱਚ ਕੰਮ ਕਰਦੇ ਨੇ, ਚਾਹੇ ਉਹ ਪੰਜਾਬ ਹੈ, ਚਾਹੇ ਉਹ ਹਰਿਆਣਾ, ਚਾਹੇ ਦਿੱਲੀ ਹੈ, ਚਾਹੇ ਮਹਾਰਾਸ਼ਟਰ ਹੈ। ਇਹਨਾਂ 3-4 ਸੂਬਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਦੀ ਇਹ ਬਿਹਾਰੀ ਮਜ਼ਦੂਰ ਕੰਮ ਕਰਦੇ ਆ। ਇੱਥੋਂ ਹੀ ਇਹ ਲੋਕ ਜਿਹੜਾ ਦੀ ਉਹ ਗਏ। ਇਹ ਚੀਜ਼ ਦਾ ਅਸਰ ਜਿਹੜਾ ਦੀ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਕੋਈ ਮਦਦ ਉਹਨਾਂ ਦੀ ਨਹੀਂ ਕੀਤੀ, ਕੇਂਦਰ ਵਾਲੀ ਜਿਹੜੀ ਉਹ ਸਰਕਾਰ ਨੇ, ਨਾ ਬਿਹਾਰ ਸਰਕਾਰ ਨੇ ਕੋਈ ਮਦਦ ਜਿਹੜੀ ਕੀਤੀ। ਉਹ ਇਸ ਚੀਜ਼ ਨੂੰ ਯਾਦ ਰੱਖਦੇ ਆ ਤਾਂ ਉਹ ਉਸ ਚੀਜ਼ ਦਾ ਅਸਰ ਜਿਹੜਾ ਜੀ ਉਹ ਕਿੰਨਾ ਕੁ ਪਊਗਾ ਇਹ ਹੋਊਗਾ। ਹਾਂ, ਇੱਕ ਜਿਹੜੀ ਚੀਜ਼ ਜਿਹੜੀ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਆ ਉਹ ਤੇ ਕਾਂਗਰਸ ਦਾ ਗੱਠਜੋੜ ਤੇ ਪਹਿਲੀ ਵਾਰੀ ਉਹਦੇ ਨਾਲ ਜਿਹੜੇ ਖੱਬੇ ਸੱਜੇ ਨੇ ਉਹ ਰਲੇ ਨੇ, ਇਹ ਗੱਠਜੋੜ ਕਿੰਨਾ ਡੈਂਟ ਜਿਹੜਾ ਜੀ ਉਹ ਪਾ ਸਕਦਾ ਇਹ ਦੇਖਣ ਵਾਲੀ ਹੋਊਗੀ। ਮੇਰੇ ਜਾਚੇ ਬਿਹਾਰ ਦੀ ਜਿਹੜੀ ਚੋਣ ਹੈ ਉਹ ਨੈਸ਼ਨਲ ਪੋਲਿਟਿਕਸ ਜਿਹੜੀ ਆ, ਇੱਕ ਤਾਂ ਉਹਦੇ ਉੱਤੇ ਵੱਡਾ ਅਸਰ ਛੱਡੂਗੀ। ਸੈਕੰਡ, ਜਿਹੜੀਆਂ ਰੀਜਨਲ ਪਾਰਟੀਜ਼ ਨੇ ਉਹਨਾਂ ਦਾ ਮੁਲਕ ਦੇ ਵਿੱਚ ਕੀ ਹਸ਼ਰ ਹੋਊਗਾ ਆਉਣ ਵਾਲੇ ਸਮੇਂ ਦੇ ਦੌਰਾਨ, ਇਹਦੇ ਉੱਤੇ ਅਹਿਮ ਜਿਹੜਾ ਜੀ ਉਹ ਛਾਪ ਛੱਡੂ ਜੀ। ਗੁਰਮੁਖ ਸਿੰਘ ਜੀ ਸਤਿ ਸ਼੍ਰੀ ਅਕਾਲ। ਗੁਰਮੁਖ ਸਿੰਘ ਜੀ ਆਪ ਵੀ ਹੈਲੋ, ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਕਿਸਾਨਾਂ ਦੇ ਅੰਦੋਲਨ ਤੋਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਸੀ, ਇਹਦਾ ਸੁਝਾਅ ਵੀ ਲਵਾਂਗਾ ਜੀ। ਕਿਉਂ ਜਿਹੜਾ ਪਿੰਡਾਂ ਦੇ ਵਿੱਚ ਪਾਰਟੀਬਾਜ਼ੀ ਹੁੰਦੀ ਹੈ ਨਾ, ਜਾਂ ਧੜੇਬਾਜ਼ੀ ਕਹਿ ਲਓ, ਅੱਧਾ ਪਿੰਡ ਇੱਕ ਪਾਸੇ ਇੱਕ ਪਾਰਟੀ ਵਾਲੇ ਪਾਸੇ ਹੋ ਜਾਂਦਾ, ਅੱਧਾ ਪਿੰਡ ਦੂਜੀ ਪਾਰਟੀ ਵਾਸਤੇ ਵਾਲੇ ਪਾਸੇ ਹੋ ਜਾਂਦਾ। ਇਹੀ ਜਿਹੜੀ ਚੀਜ਼ ਹੈ ਇਹੀ ਉਹ ਕਿਸਾਨਾਂ ਦਾ ਨੁਕਸਾਨ ਕਰਦੇ ਆ। ਅਸੀਂ ਜਿੱਦਬਾਜ਼ੀ ਦੇ ਵਿੱਚ ਜਿਹੜੇ ਕਿਸਾਨ ਆ ਉਹ ਗਲਤ ਬੰਦਿਆਂ ਨੂੰ ਇਲੈਕਟ ਕਰਕੇ ਗਾਂਹ ਭੇਜ ਦਿੰਦੇ ਆ। ਉਹ ਜਿੱਤ ਕੇ ਪਿੰਡਾਂ ਦੇ ਲੋਕ ਜਿਹੜੇ ਆਪਣੀ ਜਿੱਤ ਭਗਾਉਂਦੇ ਵੀ ਲੈ ਵੀ ਅਸੀਂ ਉਹ ਬੰਦਾ ਜਿਤਾਤਾ, ਸਾਡੀ ਪਾਰਟੀ ਦਾ ਬੰਦਾ ਜਿੱਤ ਗਿਆ, ਉਹ ਜਿੱਤ ਗਿਆ। ਬਾਅਦ ਵਿੱਚ ਉਹਨਾਂ ਦੀ ਅਕਾਊਂਟੇਬਿਲਿਟੀ ਪੁੱਛਣ ਗਿੱਛਣ ਵਾਲਾ ਕੋਈ ਨਹੀਂ ਹੁੰਦਾ, ਤਾਂ ਜੋ ਕਿ ਫਿਰ ਇਹਨਾਂ ਦੇ ਹੀ ਨੁਕਸਾਨ ਕਰਦੇ ਬਾਅਦ ਵਿੱਚ ਜਾ ਕੇ। ਮੈਂ ਚਾਹੁੰਦਾ ਜਿੱਦਾਂ ਤੁਸੀਂ ਪੰਨੂ ਸਾਹਿਬ ਨੇ ਕਿਹਾ ਸੀਗਾ ਵੀ ਕਿਸਾਨ ਅੱਜ ਦੀ ਤਰੀਕ ਵਿੱਚ ਕਿਸੇ ਵੀ ਪਾਰਟੀ ਵੱਲ ਹੈ ਨਹੀਂ, ਜਗ੍ਹਾ ਸਾਰੇ ਪਿੰਡਾਂ ਦੇ ਲੋਕ ਇਹ ਫੈਸਲਾ ਕਰ ਲੈਣ ਵੀ ਅਸੀਂ ਕਿਸੇ ਪਾਰਟੀ ਵੱਲ ਨਹੀਂ ਹੈਗੇ, ਅਸੀਂ ਵਧੀਆ ਬੰਦਾ ਚੁਣਨਾ, ਫਿਰ ਉਸ ਨੂੰ ਅਕਾਊਂਟੇਬਲ ਹੀ ਬਣਾਉਣਾ ਹੈਗਾ। ਜਦੋਂ ਦੁਬਾਰਾ ਸਾਡੇ ਕੋਲ ਵੋਟ ਮੰਗਣ ਵਾਸਤੇ ਆਊਗਾ ਤਾਂ ਇਹਦੇ ਨਾਲ ਮੈਨੂੰ ਲੱਗਦਾ ਵੀ ਕਾਫੀ ਸੁਧਾਰ ਹੋ ਸਕਦਾ, ਵੀ ਨੁਕਸਾਨ ਨਹੀਂ ਹੋਊਗਾ ਕਿਸਾਨਾਂ ਦਾ। ਇਹ ਪਾਰਟੀਬਾਜ਼ੀ ਹੀ ਇਹਨਾਂ ਨੂੰ ਲੈ ਕੇ ਬਹਿ ਰਹੀ ਹੈ ਅੱਜ ਦੀ ਤਰੀਕ ਵਿੱਚ। ਤੇ ਤੁਸੀਂ ਆਪਣਾ ਕੀ ਵਿਚਾਰ ਦੇ ਸਕਦੇ ਹੋ? ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਜੇ ਦੇਖੋ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਮਾਰ ਵੱਜ ਰਹੀ ਹੈ ਨਾ ਜੀ, ਉਹ ਇਸੇ ਚੀਜ਼ ਤੋਂ ਵੱਧ ਰਹੀ ਹੈ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਇੰਨੇ ਵਖਰੇਵੇਂ ਪਿੰਡਾਂ ਦੇ ਵਿੱਚ ਜਿਹੜਾ ਜੀ ਉਹ ਖੜੇ ਕਰ ਦਿੱਤੇ। ਚਲੋ ਜਦੋਂ ਸਰਪੰਚ ਜਿੱਤਿਆ ਉਦੋਂ ਕਿਹਾ ਜਾ ਸਕਦਾ ਵੀ ਇਹ ਕਾਂਗਰਸੀ ਸਰਪੰਚ ਬਣ ਗਿਆ, ਇਹ ਅਕਾਲੀਆਂ ਦਾ ਸਰਪੰਚ ਬਣ ਗਿਆ, ਇਹ ਝਾੜੂ ਵਾਲਿਆਂ ਦਾ ਸਰਪੰਚ ਬਣ ਗਿਆ। ਜਦੋਂ ਬਣ ਗਿਆ ਫੇਰ ਤਾਂ ਨਹੀਂ ਨਾ ਉਹ ਰਹਿਣਾ ਚਾਹੀਦਾ, ਫਿਰ ਤਾਂ ਉਹ ਪਿੰਡ ਦਾ ਸਰਪੰਚ ਹੈ। ਅੱਜ ਜਿਹੜੀ ਪੰਚਾਇਤਾਂ ਜਿਹੜੀਆਂ ਨੇ, ਜਿਹੜੀਆਂ ਗ੍ਰਾਮ ਸਭਾਵਾਂ ਸੱਦ ਰਹੀਆਂ ਨੇ, ਉਹਦੇ ਵਿੱਚ ਵੀ ਇਹ ਚੀਜ਼ ਜਿਹੜੀ ਵੀ ਉਹ ਵੇਖਣ ਨੂੰ ਮਿਲ ਰਹੀ ਹੈ ਕਿ ਕੌਣ ਕਿਹੜੀ ਪਾਰਟੀ ਦਾ ਸਰਪੰਚ ਹੈ। ਉਹਦੇ ਹਿਸਾਬ ਦੇ ਨਾਲ ਫਿਰ ਜਿਹੜਾ ਵੀ ਉਹ ਗ੍ਰਾਮ ਸਭਾ ਸੱਦਣ ਵੱਲ ਨੂੰ ਜਿਹੜਾ ਵੀ ਉਹ ਮੁੜਦਾ। ਜੇ ਇਹ ਗੱਲ ਜਿਹੜੀ ਸਮਝ ਆ ਗਈ, ਇੱਥੇ ਗੁਰੂਸਰ ਪਿੰਡ ਪੈਂਦਾ ਗਿੱਦੜਬਾਹੇ ਦੇ ਨੇੜੇ, ਉਹ ਪਿੰਡ ਨੇ ਕੱਲ ਜਿਹੜਾ ਜੀ ਇਹ ਲਾਤਾ ਕਿ ਜਿੰਨੀ ਦੇਰ ਤੱਕ ਖੇਤੀ ਕਾਨੂੰਨਾਂ ਸੰਬੰਧੀ ਕੋਈ ਫੈਸਲਾ ਨਹੀਂ ਹੋ ਜਾਂਦਾ, ਕਿਸੇ ਸਿਆਸੀ ਪਾਰਟੀ ਦਾ ਕੋਈ ਆਗੂ ਉਹਨਾਂ ਦੇ ਪਿੰਡ ਦੇ ਵਿੱਚ ਨਾ ਵੜੇ। ਮੈਂ ਨਹੀਂ ਕਹਿੰਦਾ ਕਿ ਇਹ ਹੱਲ ਹੈ ਕਿ ਤੁਸੀਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਪਿੰਡਾਂ ਦੇ ਵਿੱਚ ਨਾ ਵੜਨ ਦਿਓ, ਪਰ ਵੜਨ ਦਿਓ, ਉਹਨਾਂ ਨੂੰ ਸਵਾਲ ਕਰੋ, ਉਹਨਾਂ ਨੂੰ ਜਿਹੜਾ ਜੀ ਉਹ ਜਵਾਬ ਨਹੀਂ ਦਿੱਤੇ ਜਾਣੇ ਇਹਨਾਂ ਚੀਜ਼ਾਂ ਦੇ।
ਇਹਦੇ ਵਾਸਤੇ ਜਿਹੜੀ ਇੱਕ ਅਵੇਅਰਨੈਸ ਹੈ ਨਾ ਉਹ ਚੱਲ ਰਹੀ ਹੈ। ਅਵੇਅਰਨੈਸ ਦੇ ਵਿੱਚ ਜਦੋਂ ਇਹ ਕਾਨੂੰਨ ਬਣੇ ਆ ਜਾਂ ਆਰਡੀਨੈਂਸ ਜਿਹੜੇ ਵੀ ਆਏ ਸੀ, ਕਿਉਂਕਿ ਸੰਪਰਕ ਦੇ ਵਿੱਚ ਜਿਹੜੀ ਨਵੀਂ ਜਨਰੇਸ਼ਨ ਦੇ ਕੁਛ ਲੋਕ ਨੇ ਨਾ ਜਿਹੜੇ ਇਹਨਾਂ ਕਿਸਾਨ ਜਥੇਬੰਦੀਆਂ ਨਾਲ ਕੰਮ ਕਰਦੇ ਨੇ ਜੀ, ਉਹ ਮੇਰੇ ਲਗਾਤਾਰ ਸੰਪਰਕ ਦੇ ਵਿੱਚ ਨੇ। ਉਹ ਪੁੱਛਦੇ ਵੀ ਨੇ ਉਹ ਕੀ ਕੀਤਾ ਜਾਵੇ। ਇਹ ਮੇਰਾ ਸੁਝਾਅ ਸੀਗਾ ਜੀ ਕਿ ਜਿਹੜੇ ਆਰਡੀਨੈਂਸ ਨੇ, ਜਦੋਂ ਆਰਡੀਨੈਂਸ ਆਏ ਸੀ ਉਦੋਂ, ਜਦੋਂ ਕਾਨੂੰਨੀ ਬਿੱਲ ਆਏ ਕਿ ਇਹਨੂੰ ਪੰਜਾਬੀ ਦੇ ਵਿੱਚ ਤਰਜਮਾ ਕਰੋ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਇਹਨੂੰ ਜਿਹੜਾ ਵੀ ਉਹ ਵੰਡੋ। ਔਰ ਇਹ ਚੀਜ਼ ਨੇ ਇੰਨਾ ਕੰਮ ਕੀਤਾ ਕਿ ਤੁਸੀਂ ਅੱਜ ਕਿਸੇ ਜਗ੍ਹਾ ਦੇ ਉੱਤੇ ਜਿੱਥੇ ਇਹ ਬੈਠੇ ਆ ਲੋਕ, ਉਹਨਾਂ ਨਾਲ ਜਾ ਕੇ ਗੱਲ ਕਰੋ, ਇਹ ਗੱਲ ਕਰਦੇ ਨਹੀਂ। ਮਾਈਕ ਮੂਹਰੇ ਕਰਕੇ ਸਭ ਪਤਾ ਉਹਨਾਂ ਨੂੰ, ਕੱਲੀ ਮੱਦ ਦਾ ਪਤਾ, ਉਹ ਪਤਾ ਕਿਵੇਂ ਲੱਗਿਆ ਜੀ? ਪਤਾ ਇਸ ਤਰੀਕੇ ਨਾਲ ਲੱਗਿਆ ਸਾਡੀ ਆਪਣੀ ਭਾਸ਼ਾ ਦੇ ਵਿੱਚ ਜਿਹੜੇ ਸੀਗੇ ਜੀ ਉਹਨਾਂ ਦਾ ਤਰਜਮਾ ਹੋ ਕੇ ਆ ਗਿਆ, ਔਰ ਏਡੀ ਵੱਡੀ ਪੱਧਰ ਦੇ ਉੱਤੇ ਆ ਗਿਆ। ਅੱਜ ਤਾਂ ਪੇਪਰ ਦੀ ਵੀ ਲੋੜ ਨਹੀਂ, ਹਰੇਕ ਬੰਦੇ ਦੇ ਕੋਲੇ ਮੋਬਾਇਲ ਆ, ਉਹਦੇ ਉੱਤੇ ਉਹ ਫਾਈਲਾਂ ਜਿਹੜੀਆਂ ਜੀ ਉਹ ਚਲੀਆਂ ਗਈਆਂ। ਔਰ ਇਹ ਜਾਣ ਦੇ ਨਾਲ ਇੱਕ ਅਵੇਅਰਨੈਸ ਜਿਹੜੀ ਸੀ ਉਹ ਕ੍ਰੀਏਟ ਹੋ ਗਈ। ਬਸ ਇਸ ਕਿਸਮ ਦੀਆਂ ਜਿਹੜੀਆਂ ਛੋਟੀਆਂ ਅਵੇਅਰਨੈਸ ਨੇ ਨਾ, ਉਹਦੀ ਜ਼ਰੂਰਤ ਹੈ। ਗ੍ਰਾਮ ਸਭਾ ਦਾ ਚਰਚਾ ਚੱਲ ਰਿਹਾ ਨਾ ਅੱਜ, ਇਹ ਸਾਡੀ ਸਭ ਦੀ ਡਿਊਟੀ ਬਣਦੀ ਹੈ ਕਿ ਅਸੀਂ ਇਸ ਚੀਜ਼ ਨੂੰ ਪ੍ਰਮੋਟ ਕਰੀਏ, ਗ੍ਰਾਮ ਸਭਾ ਨੂੰ, ਕਿ ਪਾਵਰ ਤੁਹਾਡੇ ਕੋਲੇ ਹੈਗੀ ਹੈ, ਇਸ ਪਾਵਰ ਨੂੰ ਤੁਸੀਂ ਵਰਤੋ, ਇਸ ਪਾਵਰ ਨੂੰ ਇਸ ਪੱਖੋਂ ਜਿਹੜਾ ਵਰਤੋ ਕਿ ਕੱਲ੍ਹ ਨੂੰ ਅਸੀਂ ਸੁਪਰੀਮ ਕੋਰਟ ਦੇ ਵਿੱਚ ਇੱਕ ਗਰਾਊਂਡ ਤਿਆਰ ਕਰਕੇ ਜਿਹੜਾ ਜੀ ਉਹ ਕੇਸ ਲੜਨਾ। ਤੇ ਸੈਕਿੰਡ, ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਤੁਸੀਂ ਗ੍ਰਾਮ ਸਭਾ ਦੇ ਰੂਪ ਦੇ ਵਿੱਚ ਬਚਾ ਸਕਦੇ ਹੋ। ਤੇ ਜੇ ਇਹ ਬਚਾ ਲਈਆਂ, ਇਹ ਇੱਕ ਹੋਰ ਅਵੇਅਰਨੈਸ ਜਿਹੜੀ ਦੀ ਉਹ ਹੋਊਗੀ। ਫਿਰ ਤੁਹਾਨੂੰ ਕਿਸੇ ਸਿਆਸੀ ਆਗੂ ਦੇ ਪਿੰਡ ਦੇ ਵਿੱਚ ਵੜਨ ਦਾ, ਬਾਈਕਾਟ ਕਰਨ ਦੀ ਵੀ ਜ਼ਰੂਰਤ ਜਿਹੜੀ ਦੀ ਉਹ ਨਹੀਂ ਪਊਗੀ, ਕਿਉਂਕਿ ਉਹ ਆਪ ਹੀ ਨਹੀਂ ਆਉਣਗੇ ਕਿ ਜੇ ਇਹਨਾਂ ਕੋਲ ਇੰਨੇ ਸਵਾਲ ਆ ਗਏ ਤੇ ਹੁਣ ਅਸੀਂ ਜਿਹੜਾ ਦੀ ਉਹ ਕੀ ਲੈਣ ਜਾਣਾ। ਦੂਜਾ, ਇਹਨਾਂ ਦੀ ਚਾਪਲੂਸੀ ਤੇ ਗੋਡਾ ਕਲਚਰ ਜਿਹੜਾ ਦੀ ਉਹ ਤੋਂ ਪਰਹੇਜ਼ ਕਰਨਾ ਪਊਗਾ। ਅੱਜ ਕਰ ਲੈਣ, ਭੜਕ ਨੂੰ ਕਰ ਲੈਣ, ਸਾਲ ਨੂੰ ਕਰ ਲੈਣ। ਜਦੋਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਜਿਹੜਾ ਦੀ ਹੋ ਗਿਆ, ਅਸੀਂ ਚਾਪਲੂਸੀ ਜਿਹੜੀ ਦੀ ਉਹ ਕਰਨੀ ਛੱਡ ਦਿੱਤੀ, ਸਵਾਲ ਕਰਨ ਲੱਗੇ ਤੇ ਬਹੁਤੇ ਜਵਾਬ ਆਪ ਹੀ ਮਿਲ ਜਾਣੇ ਜੀ। ਬੂਟਾ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਬਲਤੇਜ ਸਿੰਘ ਜੀ ਪੰਨੂ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਆਹ ਪਹਿਲਾਂ ਨਵਜੋਤ ਸਿੱਧੂ ਵਾਲੇ ਤੇ ਕਮੈਂਟ ਕਰ ਲਈਏ ਥੋੜਾ ਜਿਹਾ। ਉਹ ਜੇ ਉਹ ਥੋੜਾ ਜਿਹਾ ਪੇਸ਼ੈਂਸ ਆਪੇ ਤੋਂ ਬਾਹਰ ਨਾ ਹੋ ਕੇ ਤੇ ਉਹ ਗੱਲ ਕਹਿੰਦੇ ਵੀ ਭਾਈ ਤੁਸੀਂ ਕਾਂਗਰਸ ਦਵਾਈ ਦਿੰਦੀ ਆ ਵੀ ਅਸੀਂ ਗਰੀਬਾਂ ਦੇ, ਕਿਸਾਨਾਂ ਦੇ ਮਸੀਹ ਆ, ਤੇ ਤੁਸੀਂ ਸੈਂਟਰ ਗੌਰਮੈਂਟ ਨੇ ਤਾਂ ਚਲੋ MSP ਕਰਤੀ, ਤੁਸੀਂ ਇੱਥੇ ਦਾਲਾਂ ਬਜਾਓ, ਇਹਨਾਂ ਦਾ ਪ੍ਰਾਈਸ ਫਿਕਸ ਕਰੋ, ਉਹਦੀ ਆਪ ਦੀ ਗਰੰਟੀ ਲਓ ਵੀ ਜੇ ਸੈਂਟਰ ਸਰਕਾਰ ਨਹੀਂ ਦਿੰਦੀ ਅਸੀਂ ਦੇਵਾਂਗੇ, ਖਰੀਦਾਂਗੇ। ਤੇ ਨਾਲੇ ਪਾਣੀ ਬਚਦਾ, ਨਾਲੇ ਸੱਪ ਮਾਰਿਆ ਜਾਂਦਾ, ਨਾਲੇ ਛੋਟਾ ਬਚ ਜਾਂਦਾ, ਸਾਰਾ ਕੁਛ ਹੁੰਦਾ। ਉਹਨੇ ਥੋੜਾ ਜਿਹਾ ਪੇਸ਼ੈਂਸ ਤੋਂ ਬਾਹਰ ਹੋ ਕੇ ਗੱਲ ਕਹੀ ਤਾਂ ਹੈ, ਪਰ ਖੁੰਬ ਤਾਂ ਠੱਪੀ ਆ ਕੈਪਟਨ ਸਾਹਿਬ ਦੀ। ਠੀਕ ਹੈ, ਚਾਹੀਦਾ ਭਾਵੇਂ ਚੱਲ ਗੁੱਸੇ ਨਾਲ ਟੱਪਤੀ, ਤੇ ਚੰਗਾ ਹੀ ਕੀਤਾ ਜੋ ਕੀਤਾ ਉਹਨੇ ਥੋੜਾ ਕਿਹਾ। ਤੇ ਦੂਜਾ ਨੰਬਰ ਇਹ ਆ ਜੀ ਵੀ ਜਦੋਂ ਸਿਆਣੇ ਆਂਦੇ ਹੁੰਦੇ ਨਾ, ਬੇੜੀ, ਉਸ ਬੇੜੀ ਨੇ ਕੀ ਲੱਗਣਾ ਕਿਨਾਰੇ ਜਿਹਦਾ ਮਲਾਹ ਵਿਕ ਗਿਆ। ਇਹਦੇ ਚ ਤਾਂ ਮੈਨੂੰ ਇਹ ਲੱਗੀ ਜਾਂਦਾ ਵੀ ਹੁਣ ਜਿਹੜੇ ਭਾਜਪਾ ਵਾਲੇ ਤੇ ਕਾਲੀ ਆ ਤੇ ਕੈਪਟਨ ਸਾਹਿਬ ਦੀ ਤੇ ਰੌਲ ਵਾਲੀ ਜਿਹੜੀ ਆ ਨਾ ਸਾਰੀ, ਇਹ ਸਾਰੇ ਮਲਾਹ ਬਣ ਕੇ, ਤੇ ਨਾਲ ਜਿਹੜਾ ਚੌਥਾ ਬੰਦਾ ਗਿਆ ਉੱਥੇ ਕੋਰਟ 'ਚ, ਇਹ ਸਾਰੇ ਮਲਾਹ ਬਣ ਗਏ ਤੇ ਇਹਨਾਂ ਨੇ ਤਾਂ ਡੁਬੋਣਾ ਹੈ। ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਭਾਈ ਤੁਸੀਂ ਜੋ ਕਿਸਾਨਾਂ ਦਾ ਨਾ, ਜਿਵੇਂ ਗੁਰੂ ਸਾਹਿਬ ਨੂੰ ਮੁਗਲ ਬਾਦਸ਼ਾਹ ਸੀਗਾ ਤੇ ਉਹ ਆਂਦਾ ਵੀ ਭਾਈ ਤੁਹਾਡੇ ਗੁਰਦੁਆਰਿਆਂ ਦਾ ਸਾਂਭ ਸੰਭਾਲ ਵਾਸਤੇ ਇੱਥੋਂ ਜ਼ਮੀਨਾਂ ਜਾਇਦਾਦਾਂ ਲਵਾ ਦਿੰਦੇ ਆ। ਤੇ ਉਹਨਾਂ ਦੇ ਖੜੇ ਰਾਜਾ ਸਾਹਿਬ ਦੇ ਤੇ ਇੱਕ ਗਰੀਬ ਬੰਦਾ ਬੱਚਾ ਆ ਗਿਆ, ਉਹ ਆਂਦਾ ਜੀ ਆਹ ਲੋ, ਗੁਰੂ ਸਾਹਿਬ ਨੂੰ ਕਹਿੰਦੇ ਵੀ ਇੰਨੀ ਸੇਵਾ ਸਾਡੀ ਚਵਾਨੀ ਦਵਾਨੀ, ਤੇ ਉਹ ਆਖੇ ਤੁਹਾਡਾ ਬਾਪੂ, ਉਹ ਆਖੇ ਜੀ ਉਹ ਦਿਹਾੜੀ ਕਰਨ ਗਿਆ, ਤੇ ਉਹ ਆਂਦਾ ਵੀ ਆਹ ਸੇਵਾ, ਤੇ ਫਿਰ ਉਹਦਾ ਹਕਾਰ ਤੋੜਿਆ ਬਾਦਸ਼ਾਹ ਦਾ ਵੀ ਇਹ ਸਾਡਾ ਨਾ ਇਹਨਾਂ ਨੇ ਬੰਨੇ ਲਾਉਣਾ ਹੈ। ਤੇ ਇਹਨਾਂ ਨੂੰ ਹੁਣ ਇਹ ਸਿੱਖ ਲੈਣਾ ਚਾਹੀਦਾ ਵੀ ਜਦੋਂ ਘਰਾਂ ਤੋਂ ਗਰੀਬ ਜੋ ਭੈਣ ਭਰਾ ਜੋ ਵੀ ਉੱਠ ਕੇ ਜਿਹੜੀ ਵੀ ਕਮਿਊਨਿਟੀ ਹੈ ਕਿਸਾਨਾਂ ਦੀ ਮਦਦ ਕਰਦੀ, ਕੋਈ ਫਲ ਲਿਆਉਂਦਾ, ਕੋਈ ਖਾਣਾ ਬਣਾ ਕੇ ਲਿਆਉਂਦਾ, ਕੋਈ ਪੈਸੇ ਦਿੰਦਾ, ਕੋਈ ਜਿਵੇਂ ਟਰੱਕਾਂ ਵਾਲੇ ਆ ਜਾਂ ਕਾਰਾਂ ਵਾਲੇ ਆ ਜੋ ਵੀ ਟੂਲ ਤੇ ਤਾਂ ਲੱਗਣੇ ਹੀ ਸੀ। ਤੇ ਇਹ ਸੰਘਰਸ਼ ਇੱਕ ਨਾ ਇੱਕ ਦਿਨ ਜ਼ਰੂਰ ਬਹੁਤ ਵਧੀਆ ਪੇਸ਼ੈਂਸ ਨਾਲ ਜਿੱਤੂਗਾ। ਥੈਂਕ ਯੂ। ਇਹ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਆ ਜਦੋਂ ਵੇਖੋ ਯੂਪੀ ਦੇ ਵਿੱਚ ਇਹੋ ਜਿਹਾ ਕਾਂਡ ਹੋ ਗਿਆ, ਪੰਜਾਬ ਦੇ ਵਿੱਚ ਹੋ ਗਿਆ, ਹੋਰ ਸੂਬਿਆਂ 'ਚ ਹੋ ਗਿਆ। ਇਹ ਸਮਝ ਲਓ ਵੀ ਹੁਣ ਮਾੜੇ ਦਿਨਾਂ ਦੀ ਨਿਸ਼ਾਨੀ ਆ ਭਾਜਪਾ ਦੀ, ਸਦਾ ਵਾਸਤੇ ਹੀ ਹੋ ਜਾਣੀ ਇਹਦੀ 20-25 ਸਾਲ ਵਾਸਤੇ। ਤੇ ਇਹ ਤੇ ਕਮੈਂਟ ਕਰੋ ਜੀ, ਇੰਨਾ ਹੀ ਮੇਰਾ ਤਾਂ ਕਹਿਣਾ ਸੀ। ਥੈਂਕ ਯੂ। ਦੇਖੋ, ਜਿਹੜੀ ਉਹ ਗੱਲ ਪਹਿਲਾਂ ਕਰ ਰਹੀ ਸੀ ਕਿ ਪੇਸ਼ੈਂਸ ਦੇ ਨਾਲ ਜਿਹੜੀ ਦੀ ਉਹ ਕਹੀ ਜਾਂਦੀ, ਉਹ ਸਵਾਲਾਂ ਦੇ ਤਾਂ ਜਿਹੜਾ ਦੀ ਉਹ ਪੱਖ ਦੇ ਵਿੱਚ ਹੈ ਕਿ ਇਹ ਪਤਾ ਨਹੀਂ ਹੁਣ ਉਹਨਾਂ ਤੱਕ ਜਿਹੜਾ ਦੀ ਇਹ ਪਹੁੰਚਿਆ ਸੁਨੇਹਾ ਜਾਂ ਪਹੁੰਚੂਗਾ ਜਾਂ ਨਹੀਂ, ਕਿ ਗੱਲ ਕਰਨ ਦੇ ਜਿਹੜੇ ਦੀ ਉਹ ਤਰੀਕੇ ਜਿਹੜੇ ਹੁੰਦੇ ਨੇ। ਬਿਲਕੁਲ ਦੇਖੋ, ਇੱਕ ਹਰ ਚੀਜ਼ ਦੀ ਇੱਕ ਚੜ੍ਹਾਈ ਹੁੰਦੀ ਹੈ, ਇਹ ਨਹੀਂ ਭੁੱਲਣਾ ਚਾਹੀਦਾ ਕਿ ਉਸ ਤੋਂ ਬਾਅਦ ਉਤਰਾਈ ਜਿਹੜੀ ਆ ਉਹ ਸਟਾਰਟ ਹੋ ਜਾਂਦੀ ਹੈ।
ਇਹਦਾ ਦੂਜਾ ਪੱਖ ਵੀ ਇੱਕ ਜਿਹੜਾ ਤੁਸੀਂ ਦੇਖੋ, ਜਿਹੜੇ ਤੁਸੀਂ ਮਲਾਹਾਂ ਦਾ ਜ਼ਿਕਰ ਕੀਤਾ ਕਿ ਜਦੋਂ ਉਹਨਾਂ ਦੇ ਬਾਰੇ ਦੇ ਵਿੱਚ ਪਤਾ ਲੱਗ ਰਿਹਾ, ਤੇ ਅੱਜ ਹੋ ਸਕਦਾ ਜੀ ਇਹ ਚੈਨਲ ਨਾ ਦੱਸਦੇ, ਸੋਸ਼ਲ ਮੀਡੀਆ ਤਾਂ ਹੈ ਨਾ, ਜਾਂ ਜਿਹੜੇ ਪੰਜਾਬੀ ਰੇਡੀਓ USA ਵਰਗੇ ਵਿਦੇਸ਼ਾਂ ਤੋਂ ਜਿਹੜੇ ਚੱਲਦੇ ਪਲੇਟਫਾਰਮ ਨੇ, ਉਹਨਾਂ ਦੇ ਉੱਤੇ ਗੱਲ ਪਹੁੰਚ ਰਹੀ ਹੈ ਨਾ। ਉਹਨਾਂ ਦੇ ਉੱਤੇ ਗੱਲ ਜਿਹੜੀ ਪਹੁੰਚੀ ਹੋਈ, ਇਹ ਤਾਂ ਹੈ ਨਹੀਂ ਕਿ ਉਹ USA ਤੱਕ ਰਹਿ ਗਈ, ਕੈਨੇਡਾ ਤੱਕ ਰਹਿ ਗਈ, ਆਸਟ੍ਰੇਲੀਆ ਤੱਕ ਜਿਹੜੀ ਜੀ ਉਹ ਰਹਿ ਗਈ। ਇਹ ਅੱਗੇ ਤੋਂ ਅੱਗੇ ਬੜੇ ਵੱਡੇ ਪੱਧਰ ਦੇ ਉੱਤੇ ਇੱਥੇ ਪੰਜਾਬ ਦੇ ਵਿੱਚ ਜਿਹੜੀ ਜੀ ਉਹ ਆਉਂਦੀ ਹੈ। ਮੈਨੂੰ ਇੱਕ ਦਿਨ ਕਿ ਇੱਕ ਪ੍ਰੋਫੈਸਰ ਨੇ ਜੀ, ਉਹਨਾਂ ਦਾ ਜਿਹੜਾ ਜੀ ਉਹ ਫੋਨ ਆਇਆ, ਉਹਨਾਂ ਨੇ ਫੋਨ ਪਤਾ ਨਹੀਂ ਕਿੱਥੋਂ ਲੱਭ ਕੇ ਜਿਹੜਾ ਜੀ ਉਹਨਾਂ ਨੇ ਇਹ ਗੱਲ ਕਹੀ ਕਿ ਉਹ ਡੇਲੀ ਇਹ ਜਿਹੜਾ ਗੱਲਬਾਤ ਹੈ ਉਹ ਸੁਣਦੇ ਆ। ਉਹ ਕਹਿੰਦੇ ਜੀ ਕਿ ਮੈਂ ਆਪਣੇ ਨਾਲ ਦੇ ਜਿਹੜੇ ਪ੍ਰੋਫੈਸਰ ਨੇ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਇਸ ਜਗ੍ਹਾ ਦੇ ਉੱਤੇ ਜਿਹੜਾ ਜੀ ਸੁਣਿਆ ਕਰੋ। ਤੇ ਉਹ ਕਹਿੰਦੇ ਕਿ ਉਹ ਮੇਰੇ ਨਾਲ ਦੇ ਜਿਹੜੇ ਸਾਥੀ ਕਹਿੰਦੇ ਸਾਨੂੰ ਪੰਜਾਬ 'ਚ ਰਹਿੰਦੇ ਆ, ਇਹ ਗੱਲ ਪਤਾ ਨਹੀਂ ਜਿਹੜੀ ਜੀ ਉਹ ਲੱਗਦੀ। ਇਹ ਇੱਕ ਪਲੱਸ ਪੁਆਇੰਟ ਦੇਖੋ ਤੁਸੀਂ, ਜੇ ਨੱਖੋਵਾਲ ਸੁਪਰੀਮ ਕੋਰਟ ਦੇ ਵਿੱਚ ਗਿਆ, ਉਹਦੀ ਚੀਰ ਫਾੜ ਹੋ ਗਈ ਨਾ ਜੀ ਮਿੰਟੋ ਮਿੰਟ, ਉਹ ਪਤਾ ਲੱਗ ਗਿਆ, ਸਾਰੇ ਜਗ੍ਹਾ ਦੇ ਉੱਤੇ ਪਤਾ ਲੱਗ ਗਿਆ। ਉਹਦਾ ਵਿਰੋਧ ਵੀ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਕਿ ਉਹ ਕਿਉਂ ਗਿਆ। ਇਹ ਇਹਦਾ ਇੱਕ ਪਲੱਸ ਪੁਆਇੰਟ ਹੈ। ਆਪਾਂ ਇਹਨੂੰ ਉਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਸੋਚੀਏ ਬਈ ਜੇ ਕੋਈ ਮਲਾਹ ਜਿਹੜਾ ਆ ਉਹ ਇਮਾਨਦਾਰ ਨਹੀਂ ਹੋਊਗਾ ਤੇ ਅਸੀਂ ਮਲਾਹ ਬਦਲ ਵੀ ਸਕਦੇ ਹਾਂ ਇੱਕ ਕਿਸਮ ਦੇ ਨਾਲ। ਮਤਲਬ ਕਿ ਇਹ ਉਹ ਗੱਲ ਜਿਹੜੀ ਉਹ ਕੀਤੀ ਗਈ ਹੈ ਕਿ ਅਸੀਂ ਮਲਾਹ ਬਦਲਾਂਗੇ, ਕਿ ਮਲਾਹਾਂ ਦਾ ਕੋਈ ਘਾਟਾ ਥੋੜ੍ਹੀ ਹੈ। ਇਹ ਸਿਰਫ ਸਿਆਸੀ ਮਲਾਹ ਥੋੜ੍ਹੀ ਹੋ ਸਕਦੇ ਆ, ਜਾਂ ਲਾਲ ਬੱਤੀਆਂ ਲਾਈ ਫਿਰਦੇ ਜਿਹੜੇ ਲੋਕ ਨੇ ਉਹੀ ਮਲਾਹ ਥੋੜ੍ਹੀ ਹੋ ਸਕਦੇ ਆ। ਉਹ ਮਲਾਹ ਇੱਕ ਨਵੀਂ ਜਨਰੇਸ਼ਨ ਦੇ ਵਿੱਚੋਂ ਉੱਠਿਆ ਵੀ ਜਿਹੜਾ ਹੋ ਸਕਦਾ ਜਿਹੜਾ ਉਹ ਬੇੜੀ ਬਿਹਤਰ ਤਰੀਕੇ ਦੇ ਨਾਲ ਜਿਹੜਾ ਜੀ ਉਹ ਚਲਾ ਲਵੇ। ਇਹ ਮੇਰੀ ਜਾਚੇ ਇਹ ਉਸ ਜਗ੍ਹਾ ਦੇ ਉੱਤੇ ਅੱਜ ਪੰਜਾਬ ਉਸ ਪਾਸੇ ਵੱਲ ਨੂੰ ਜਾ ਰਿਹਾ ਜਿੱਥੇ ਸ਼ਾਇਦ ਹੋ ਸਕਦਾ, ਜਿਹੜਾ ਦੇਖੋ ਇੱਕ ਆਸ ਰੱਖਣੀ ਚਾਹੀਦੀ ਆ, ਆਸ ਦੇ ਸਿਰ ਦੇ ਉੱਤੇ ਦੁਨੀਆ ਜਿਉਂਦੀ ਹੈ ਕਿ ਸਾਨੂੰ ਆਉਣ ਵਾਲੇ ਸਾਲਾਂ ਦੇ ਵਾਸਤੇ ਕੋਈ ਨਵੀਂ ਜਨਰੇਸ਼ਨ ਦੇ ਵਿੱਚੋਂ ਕੋਈ ਨਵੀਂ ਲੀਡਰਸ਼ਿਪ ਜਿਹੜੀ ਜੀ ਉਹ ਸਾਹਮਣੇ ਆ ਜੇ। ਇਸ ਸਭ ਕਾਸੇ ਦੇ ਵਿੱਚੋਂ ਜੋ ਕੁਝ ਜਿਹੜਾ ਜੀ ਉਹ ਚੱਲ ਰਿਹਾ ਇਸ ਵਰਤਾਰੇ ਦੇ ਵਿੱਚੋਂ ਆਪਾਂ ਨੂੰ ਇਸ ਪੋਜ਼ਿਟਿਵ ਪੁਆਇੰਟ ਆਫ ਵਿਊ ਤੋਂ ਵੀ ਜਿਹੜਾ ਜੀ ਉਹ ਵੇਖਣਾ ਚਾਹੀਦਾ। ਤੇ ਲੱਖੋਵਾਲ ਵਰਗੀਆਂ ਜਿਹੜੀਆਂ ਕਾਂਗਿਆਰੀਆਂ ਨੇ ਉਹ ਨੰਗੀਆਂ ਵੀ ਜਿਹੜੀਆਂ ਹੋ ਜਾਣਗੀਆਂ। ਹੋ ਸਕਦਾ ਇਹ ਸੁਪਰੀਮ ਕੋਰਟ ਜਾ ਕੇ ਜਿਹੜਾ ਜੀ ਉਹਨਾਂ ਨੇ ਇਹ ਬਿਹਤਰ ਹੀ ਕੀਤਾ ਹੋਵੇ ਇਸ ਪੱਖੋਂ, ਤੇ ਇਦੋਂ ਵੱਧ ਨਹੀਂ ਨੁਕਸਾਨ ਜਿਹੜਾ ਜੀ ਉਹ ਕਰ ਗਏ। ਬਹੁਤੀ ਗੱਲ ਤਾਂ ਸਾਹਮਣੇ ਆ ਗਈ ਨਾ। ਇਹਨੂੰ ਪੋਜ਼ਿਟਿਵ ਪੁਆਇੰਟ ਆਫ ਵਿਊ ਦੇ ਨਾਲ ਜੇ ਦੇਖੀਏ ਤਾਂ ਮੇਰੀ ਜਾ ਕੇ ਇੰਨੀਆਂ ਕੁ ਚੀਜ਼ਾਂ ਜਿਹੜੀਆਂ ਨੇ ਜੀ ਉਹ ਆਸੇ ਪਾਸੇ ਕਰਦਿਆਂ ਹੋਇਆ ਇੱਕ ਵੱਡਾ ਸੰਘਰਸ਼ ਹੈ, ਉਹਦੀ ਕਾਮਯਾਬੀ ਜਿਹੜੀ ਜੀ ਉਹ ਹੋਈ, ਕਿਉਂਕਿ ਜਿਹੜਾ ਕਿਸਾਨ ਹੈ ਉਹ ਬਚੇ। ਇਹੀ ਇਸ ਵੇਲੇ ਸਾਡਾ ਸਭ ਦਾ ਜਿਹੜਾ ਜੀ ਉਹ ਪੁਆਇੰਟ ਹੋਣਾ ਚਾਹੀਦਾ। ਅਮਰਜੀਤ ਸਿੰਘ ਜੀ। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪਨੂੰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਾਡਾ ਸਵਾਲ ਸੀ, ਪੰਜਾਬ ਦੇ ਵਿੱਚ ਜਿਹੜੇ ਵਿਕਾਸ ਭੇਡਾਂ ਵਾਲੇ ਸੰਘਰਸ਼ ਦੀ ਹੈਲਪ ਕਰ ਰਹੇ ਆ ਜਾਂ ਨਹੀਂ ਜੀ? ਇਹ ਜਾਣਨ ਦੀ ਖਾਸ ਸੀ ਪੰਜਾਬੀ ਭਾਈਚਾਰਾ ਆਪਾਂ ਹਰ ਮਾਮਲੇ ਪੰਜਾਬ ਦੀ ਹੈਲਪ ਕਰਦੇ ਹਾਂ, ਆਵਾਜ਼ ਬੁਲੰਦ ਹੋ ਮਨੁੱਖੀ ਹੱਕਾਂ ਬਾਰੇ ਜਾਂ ਉੱਦਾਂ, ਤੇ ਆਪਾਂ ਇੱਥੋਂ ਅਮਰੀਕਾ ਤੋਂ ਵੀ ਕੋਈ ਹੈਲਪ ਹੋ ਰਹੀ ਹੈ ਜਾਂ ਨਹੀਂ, ਜਾਂ ਕੋਈ ਐਸਾ ਹੈਲਪ ਕਰ ਸਕਦੇ ਰੇਡੀਓ ਵਾਲੇ ਅਨਾਉਂਸ ਕਰਦੇ ਹੋ? ਦੇਖੋ ਪੰਜਾਬ ਤੋਂ ਹੈਲਪ ਜਿਹੜੀ ਦੀ ਹੋ ਰਹੀ ਹੈ, ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਹਰ ਵਰਗ ਹੈਲਪ ਕਰ ਰਿਹਾ ਜੀ, ਹਰ ਵਰਗ ਹੈਲਪ ਕਰ ਰਿਹਾ। ਇਹਦੇ 'ਚ ਇਹ ਲਾਂਭਾ ਨਹੀਂ ਰਿਹਾ ਜੀ ਜਿਹੜਾ ਪਹਿਲਾਂ ਹੁੰਦਾ ਸੀਗਾ ਨਾ ਵੀ ਆਹ ਨਾਲ ਨਹੀਂ ਜਿਹੜਾ ਜੀ ਉਹ ਤੁਰਦੇ, ਉਹ ਨਹੀਂ, ਏਦਾਂ ਦਾ ਕੁਛ ਨਹੀਂ ਹੈਗਾ। ਏਦਾਂ ਦੀ ਕੋਈ ਜਾਣਕਾਰੀ ਮੇਰੇ ਨੌਲੇਜ ਦੇ ਵਿੱਚ ਨਹੀਂ ਗੀ ਜੀ ਜਿਹੜੀ ਉੱਥੇ ਬੈਠ ਕੇ ਕੋਈ ਹੈਲਪ ਜਿਹੜੀ ਜੀ ਉਹ ਕਰ ਸਕੇ। ਜਥੇਬੰਦੀਆਂ ਬਥੇਰੀਆਂ ਨੇ ਕਿਸਾਨਾਂ ਦੀਆਂ ਜਿਹੜੀਆਂ ਜੀ, ਉਹਨਾਂ ਦੇ ਆਗੂਆਂ ਨੂੰ ਵੀ ਤੁਸੀਂ ਜਿਹੜਾ ਉਹ ਜਾਣਦੇ ਹੋ। ਉਹਨਾਂ ਦੇ ਨਾਲ ਆਪਣੇ ਤੌਰ ਦੇ ਉੱਤੇ ਕੋਈ ਸੰਪਰਕ ਕਰਨਾ ਚਾਹੁੰਦਾ ਉਹ ਆਪਣੇ ਤੌਰ ਤੇ ਜਿਹੜਾ ਜੀ ਉਹ ਕਰ ਲਵੇ। ਉਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਉਹ ਕਰਨੀ ਚਾਹੁੰਦਾ ਡਾਇਰੈਕਟ, ਹਰੇਕ ਦੇ ਦਾ ਜਿਹੜਾ ਜੀ ਉਹ ਅਵੇਲੇਬਲ ਹੈ ਨੰਬਰ ਵਗੈਰਾ। ਪਰ ਇੱਦਾਂ ਦੀ ਕੋਈ ਜਥੇਬੰਦੀ ਮੇਰੀ ਨਿਗਾਹ ਦੇ ਵਿੱਚ ਨਹੀਂ ਹੈ ਜਿਹੜੀ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਬੈਠ ਕੇ ਡਾਇਰੈਕਟ ਜਿਹੜੀ ਜੀ ਉਹ ਜੁੜੀ ਹੋਈ ਹੋਵੇ ਇਹਨਾਂ ਦੇ ਜਿਹੜਾ ਜੀ ਉਹ ਨਾਲ। ਤੁਸੀਂ ਸਾਰੇ ਪਿੰਡਾਂ ਤੋਂ ਗਏ ਹੋਏ ਹੋ, ਪਿੰਡਾਂ ਦੇ ਵਿੱਚ ਇਹਨਾਂ ਦੇ ਹਰੇਕ ਜਗ੍ਹਾ ਦੇ ਉੱਤੇ ਜਿਹੜੇ ਜੀ ਉਹ ਮੈਂਬਰ ਨੇ, ਪ੍ਰਧਾਨ ਨੇ, ਡਿਸਟ੍ਰਿਕਟ ਦੇ ਪ੍ਰਧਾਨ ਨੇ, ਜਾਂ ਪੰਜਾਬ ਦੇ ਜਿਹੜੇ ਜੀ ਉਹ ਪ੍ਰਧਾਨ ਨੇ, ਬਹੁਤ ਸਾਰੇ ਬੈਠੇ ਨੇ। ਤੁਸੀਂ ਆਪਣੇ ਤੌਰ ਦੇ ਉੱਤੇ ਇੰਡੀਵਿਜੂਅਲ ਅੱਗੇ ਵਧੋ ਤੇ ਉਹ ਬੈਟਰ ਹੋਊਗਾ ਜੀ ਜਥੇਬੰਦੀਆਂ ਦੇ ਵਿੱਚ, ਕਿਉਂਕਿ ਮੈਂ ਉਹਦੇ ਹੱਕ ਦੇ ਵਿੱਚ ਨਹੀਂ ਆ। ਪਿਛਲੇ ਦਿਨਾਂ ਤੋਂ ਬੜਾ ਕੁਛ ਜਿਹੜਾ ਜੀ ਉਹ ਸਾਹਮਣੇ ਜਿਹੜਾ ਆਇਆ ਨਾ ਕੀ ਕੁਛ ਹੁੰਦਾ ਰਿਹਾ, ਤੋ ਇਸ ਕਰਕੇ ਮੈਂ ਤੁਹਾਨੂੰ ਇਹ ਅਪੀਲ ਵੀ ਕਰਨੀ ਚਾਹੂੰਗਾ ਜੀ ਅੱਜ ਸਪੈਸ਼ਲੀ ਤੌਰ ਦੇ ਉੱਤੇ ਕਿ ਇਮੋਸ਼ਨਲ ਹੋ ਕੇ ਕਿਸੇ ਦੇ ਆਖੇ ਦੇ ਉੱਤੇ ਨਾ ਉਧਰ ਨੂੰ ਜਿਹੜਾ ਜੀ ਤੁਰ ਪੈਣਾ, ਜਿਹਦੇ ਵਿੱਚ ਬਹੁਤ ਸਾਰੇ ਸਵਾਲ ਜਿਹੜੇ ਜੀ ਉਹ ਖੜੇ ਹੋ ਜਾਣ। ਇੰਡੀਵਿਜੂਅਲ ਤੌਰ ਦੇ ਉੱਤੇ ਆਪ ਜਿਹੜਾ ਉਹ ਰਾਹ ਲੱਭ ਕੇ ਤੇ ਉਹਨਾਂ ਤੱਕ ਜਿਹੜਾ ਜੀ ਉਹ ਪਹੁੰਚ ਕਰੋ। ਕਿਸੇ ਜਿਹੜੀਆਂ ਉਹੋ ਜਿਹੀਆਂ ਜਥੇਬੰਦੀਆਂ, ਇੱਕ ਦਿਨ ਮੈਨੂੰ ਕਿਸੇ ਨੇ ਭੇਜਿਆ ਵੀ ਸੀਗਾ ਕਿ ਆਸਟ੍ਰੇਲੀਆ ਦੇ ਵਿੱਚ ਇਹ ਆਹ ਦੇਖੋ ਜੀ ਇੱਦਾਂ
ਪ੍ਰਮੋਟ ਕੀਤਾ ਜਾ ਰਿਹਾ ਜੀ, ਆਹ ਨੰਬਰ ਹੈ ਜੀ, ਇਹਦੇ ਵਾਸਤੇ ਆਹ ਕਰੋ ਜੀ, ਪੈਸੇ ਭੇਜੋ ਜੀ। ਇਸ ਚੀਜ਼ਾਂ ਤੋਂ ਬਚ ਕੇ ਰਹਿਣਾ ਜੀ, ਕਿਉਂਕਿ ਇੱਦਾਂ ਦੀਆਂ ਜਦੋਂ ਸੰਘਰਸ਼ ਚੱਲਦੇ ਆ ਬਹੁਤ ਸਾਰੇ ਲੋਕ ਉਹਦਾ ਲਾਹਾ ਲੈਣ ਦੇ ਵਾਸਤੇ ਸਾਹਮਣੇ ਜਿਹੜਾ ਜੀ ਉਹ ਆ ਜਾਂਦੇ ਆ। ਜੇ ਕਿਸੇ ਜਗ੍ਹਾ ਦੇ ਉੱਤੋਂ ਕੋਈ ਤੁਹਾਨੂੰ ਚਾਹੀਦਾ ਹੋਇਆ ਕਿ ਪਤਾ ਜਿਹੜਾ ਕਰਨਾ ਕਰਾਉਣਾ, ਤੇ ਉਨੀ ਕੁ ਤੁਹਾਡੀ ਮਦਦ ਜਿਹੜੀ ਜੀ ਉਹ ਮੈਂ ਕਰ ਦੂੰਗਾ, ਪਤਾ ਜਿਹੜਾ ਜੀ ਉਹ ਕਰਾ ਦੂੰਗਾ, ਬਾਕੀ ਜ਼ਿੰਮੇਵਾਰੀ ਤੁਹਾਡੀ। ਬਿਲਕੁਲ ਜੀ ਬਿਲਕੁਲ। ਜਦੋਂ ਤੁਸੀਂ ਪੈਸੇ ਭੇਜਣੇ ਸ਼ੁਰੂ ਕਰਤੇ, ਲੜਾਈਆਂ ਉਦੋਂ ਹੀ ਸ਼ੁਰੂ ਹੋ ਜਾਣੀਆਂ ਆ। ਅਤੇ ਤੁਸੀਂ ਆਪਣੇ ਬਹੁਤ ਵਧੀਆ ਗੱਲ ਪੰਨੂ ਸਾਹਿਬ ਨੇ ਕਹੀ ਹੈ, ਆਪਣੇ ਪਿੰਡਾਂ ਦੇ ਵਿੱਚ ਆਪ ਹੈਲਪ ਕਰੋ। ਕਿਉਂ ਜਥੇਬੰਦੀਆਂ ਉਡੀਕਦੇ ਆ? ਰੇਡੀਓ ਤਾਂ ਕਦੇ ਵੀ ਅਨਾਊਂਸ ਨਹੀਂ ਕਰਦਾ ਵੀ ਇੱਥੇ ਪੈਸੇ ਭੇਜ ਲਓ। ਪੌਲ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੈਂ ਕਹਿਣਾ ਚਾਹੁੰਦਾ ਜਿਹੜਾ ਇਹ ਏਜੰਡਾ ਹੈਗਾ, ਇਹ ਜਿਹੜਾ ਵੈਸਟਰਨ ਕਾਰਪੋਰੇਟ ਸਿਸਟਮ ਆ ਉਹਦਾ ਇਹ ਸਾਰਾ ਕੁਛ ਏਜੰਡਾ ਹੈਗਾ ਰਾਈਟ, ਵੀ ਉਹਨੂੰ ਆਪਾਂ ਕ੍ਰਿਟੀਸਾਈਜ਼ ਕਰਨ ਨਾਲੋਂ ਸਾਡਾ ਜਿਹੜਾ ਇੰਟਰਨਲ ਕਾਰਪੋਰੇਟ ਸਿਸਟਮ ਆ ਉਹਨੂੰ ਆਪਾਂ ਜ਼ਿਆਦਾ ਉਹਨਾਂ ਮਗਰ ਪਏ ਹਾਂ, ਜਾਂ ਜਿਹੜੀਆਂ ਆਪਣੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਇੰਡੀਆ ਦੀ ਸੋਲ ਨਾਲ ਉਹ ਹੈਗੀਆਂ, ਮੇਰਾ ਖਿਆਲ ਉਹਨਾਂ ਨੂੰ ਪਰੇ ਕਰਨ ਵਾਸਤੇ ਜਿਵੇਂ ਬੇਅਦਬੀ ਕੀਤਾ ਹੈਗਾ ਰਾਈਟ, ਵੀ ਆਮ ਆਦਮੀ ਪਾਰਟੀ ਹੁਣ ਵੀ ਇੱਦਾਂ ਹੀ ਲੱਗਦਾ ਵੀ ਕੋਈ ਇੱਦਾਂ ਦੀ ਕੋਈ ਪੋਲਿਟਿਕਸ ਖੜੀ ਹੋਊਗੀ, ਜਾਂ ਗਾਉਣ ਵਾਲੇ ਜਾਂ ਹੋਰ ਜਿਹੜੇ ਜਿਨ੍ਹਾਂ ਨੂੰ ਕੋਈ ਸਾਡੇ ਵੀ ਜਸਟ ਐਕਟਰਸ ਰਾਈਟ, ਵੀ ਉਹੋ ਜਿਹੇ ਲੋਕ ਮੇਰਾ ਖਿਆਲ ਇੱਦਾਂ ਲੱਗਦਾ ਪੋਲਿਟਿਕਸ ਦੇ ਵਿੱਚ ਉਭਾਰੇ ਜਾਣਗੇ, ਨਾ ਕਿ ਇਹ ਕੋਈ ਫਾਰਮਿੰਗ। ਜਿਵੇਂ ਆਪਾਂ ਕਹਿੰਦੇ ਗ੍ਰਾਮ ਪੰਚਾਇਤਾਂ ਤਾਂ ਸਾਡੇ ਸੋਸ਼ਲ ਜਿਹੜਾ ਏਜੰਡੇ ਹੈਗੇ ਉੱਥੇ ਥੋਪੇ ਜਾ ਰਹੇ ਆ, ਮੀਡੀਆ ਦੇ ਥਰੂ, ਐਂਟਰਟੇਨਮੈਂਟ ਦੇ ਥਰੂ, NGOs ਦੇ ਥਰੂ, ਜੁਡੀਸ਼ਰੀ ਦੇ ਥਰੂ। ਉਹਨਾਂ ਨੂੰ ਗ੍ਰਾਮ ਪੰਚਾਇਤਾਂ ਨੂੰ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਹੈਗੀ ਮੋਰ ਦੈਨ ਵੀ MSP ਜਾਂ ਹੋਰ ਜਿਹੜੇ ਆਪਣੇ ਇਕਨੋਮਿਕ ਏਜੰਡੇ ਹੈਗੇ, ਵੀ ਉਹ ਮੈਂ ਇਹ ਕਹਿਣਾ ਚਾਹੁੰਦਾ ਹਾਂ। ਗ੍ਰਾਮ ਸਭਾਵਾਂ ਦੇ ਰਾਹੀਂ ਕਿਹੜੇ ਜਿਹੜਾ ਜੀ ਉਹ ਥੋਪੇ ਜਾ ਰਹੇ ਆ, ਉਹ ਤਾਂ ਏਜੰਡਾ ਹੀ ਇੱਕ ਮੁਕਾਤੀ ਆ। ਅਸੀਂ ਇਹ ਜਿਹੜੇ ਖੇਤੀ ਕਾਨੂੰਨ ਪਾਸ ਹੋਏ ਆ ਉਹਦਾ ਵਿਰੋਧ ਜਿਹੜਾ ਕਰਦੇ ਆ, ਉੱਥੇ ਥੋਪਿਆ ਨਹੀਂ ਜਾ ਸਕਦਾ। ਜਦੋਂ ਗ੍ਰਾਮ ਸਭਾ ਇਕੱਠੀ ਆ, ਉੱਥੇ ਜਿਹੜੇ ਚੱਲ ਕੇ ਆਏ ਮੈਂਬਰ ਨੇ ਉਹ ਕੋਈ ਇਹ ਤਾਂ ਹੈ ਨਹੀਂ ਕਿ ਬੰਧੂਆ ਮਜ਼ਦੂਰ ਨੇ ਜੀ, ਵੀ ਉਹਨਾਂ ਨੂੰ ਲਿਆਂਦਾ ਤੇ ਉੱਥੇ ਲਿਆ ਕੇ ਕੈਦ ਕਰਕੇ ਉਹਨਾਂ ਤੋਂ ਸਾਈਨ ਕਰਾ ਲਏ। ਗ੍ਰਾਮ ਸਭਾ ਤੇ ਜਾਂ ਤਾਂ ਤੁਹਾਨੂੰ ਪਤਾ ਨਹੀਂ ਗਾ, ਜਾਂ ਜਾਣਕਾਰੀ ਜਿਹੜੀ ਉਹ ਹਾਸਲ ਕਰੋ ਕਿ ਗ੍ਰਾਮ ਸਭਾ ਕਿਵੇਂ ਸੱਦੀ ਜਾਂਦੀ ਆ, ਉਹਦੇ ਵਿੱਚ ਏਜੰਡਾ ਕਿਵੇਂ ਜਿਹੜਾ ਦੀ ਉਹ ਰੱਖਿਆ ਜਾਂਦਾ। BDPO ਦੇ ਥਰੂ ਜਿਹੜਾ ਆਉਣਾ ਹੁੰਦਾ, ਇਹ ਸਰਕਾਰੀ ਰਜਿਸਟਰਾਂ ਦੇ ਵਿੱਚ ਚੜ੍ਹਦਾ। ਉਹੀ ਸਵਾਲ ਜਿਹੜਾ ਦੀ ਉਹ ਕਰ ਦੇਣਾ ਬਿਨਾਂ ਜਾਣਕਾਰੀ ਰੱਖੇ ਤੋਂ। ਅਧੂਰੀ ਜਾਣਕਾਰੀ ਬਹੁਤ ਖਤਰਨਾਕ ਹੁੰਦੀ। ਆਲਰੇਡੀ ਪਹਿਲਾਂ ਵੀ ਮੈਂ ਤੁਹਾਨੂੰ ਕਈ ਵਾਰੀ ਜਿਹੜਾ ਦੀ ਉਹ ਕਿਹਾ, ਜਾਣਕਾਰੀ ਦਾ ਤਾਂ ਪੂਰੀ ਰੱਖਿਆ ਕਰੋ। ਤੁਹਾਨੂੰ ਜੇ ਗ੍ਰਾਮ ਸਭਾ ਦੇ ਬਾਰੇ ਨਹੀਂ ਪਤਾ ਤੇ ਉਹਦਾ ਪਤਾ ਲਾਓ ਕਿਸੇ ਤੋਂ ਕਿ ਉਹ ਗ੍ਰਾਮ ਸਭਾ ਕਿਵੇਂ ਵਰਕ ਕਰਦੀ ਹੈ। ਉਹਦੇ ਵਿੱਚ ਇਹ ਨਹੀਂ ਗਾ ਕਿ ਮੇਰੇ ਕਹੇ ਦੇ ਉੱਤੇ ਮੈਂ ਕੋਈ ਕਹਿਤਾ ਜਾਂ ਕਿਸੇ ਨੇ ਕਹਿਤਾ ਉਹਦੇ ਵਿੱਚ ਉਹ ਰੱਖ ਕੇ ਤੇ ਪਾਸ ਹੋ ਜਾਊਗਾ। ਉਹਦੇ ਸਾਰੇ ਪੜ੍ਹੇ ਲਿਖੇ ਮੈਂਬਰ ਨੇ। ਅੱਜ ਕੱਲ੍ਹ ਪੜ੍ਹੇ ਲਿਖੇ ਸਰਪੰਚ ਨਵੀਂ ਜਨਰੇਸ਼ਨ ਦੇ ਜਿਹੜੇ ਜੀ ਉਹ ਆ ਰਹੇ ਆ, ਉਹਨਾਂ ਨੂੰ ਪਤਾ ਹੈ ਕਿ ਮਤਾ ਕਿਵੇਂ ਜਿਹੜਾ ਜੀ ਪਾਉਣਾ। ਘਰਾਚੋਂ ਵਾਲਾ ਮੈਂ ਤੁਹਾਨੂੰ ਦੱਸਿਆ 20 ਕਿੱਲੇ ਗਏ ਸੀ, ਨਹੀਂ ਤਾਂ ਜੇ ਇਹ ਮਤਾ ਉਹਦੇ ਵਿੱਚ ਨਾ ਪੈਂਦਾ ਤੇ ਉਹ ਸਰਕਾਰੀ ਕਾਲਜ ਕਹਿ ਕੇ ਲੈ ਗਏ ਸੀਗੇ ਜੀ ਜ਼ਮੀਨ, ਜਦੋਂ ਕੋਈ ਸਰਕਾਰੀ ਹੈ ਨਹੀਂ ਸੀ। ਸਰਕਾਰ ਉਹਦੇ ਵਿੱਚ ਜਿਹੜੀ ਜੀ ਉਹ ਸ਼ਾਮਲ ਹੈ। ਜਿੱਥੋਂ ਤੱਕ ਤੁਸੀਂ ਇਹ ਕਹਿੰਦੇ ਹੋ ਕਿ ਗਾਇਕਾਂ ਦੇ ਵਿੱਚ ਉਹ ਉਭਾਰੇ ਜਾਣਗੇ, ਦੇਖੋ ਇਹ ਕੱਲ੍ਹ ਦੇ ਏਜੰਡੇ ਨੇ। ਕੌਣ ਸਾਹਮਣੇ ਆਉਂਦਾ ਕੌਣ ਨਹੀਂ ਸਾਹਮਣੇ ਆਉਂਦਾ, ਇਹ ਕੋਈ ਵੋਟਾਂ ਤਾਂ ਪੈ ਨਹੀਂ ਰਹੀਆਂ ਵੀ ਇੱਥੇ ਵੋਟਾਂ ਦਾ ਪ੍ਰਚਾਰ ਹੋ ਰਿਹਾ ਜੀ ਵੀ ਆਹ ਫਲਾਨਾ ਹੈਗਾ ਇਹਨੂੰ ਵੋਟ ਪਾ ਦਿਓ, ਧਮਕਾਨਾ ਹੈਗਾ ਉਹਨੂੰ ਵੋਟ ਪਾ ਦਿਓ। ਗੱਲ ਤਾਂ ਇਸ ਵੇਲੇ ਕਿਸਾਨੀ ਨੂੰ ਬਚਾਉਣ ਦੀ ਹੋ ਰਹੀ ਹੈ। ਇਸੇ ਕਰਕੇ ਮੈਂ ਕਹਿੰਦਾ ਕਿ ਜਿਹੜਾ ਇਸ ਵੇਲੇ ਹੈ ਜਿਹੜਾ ਇਸ਼ੂ ਆ ਉਹਦੇ ਤੋਂ ਧਿਆਨ ਡਾਈਵਰਟ ਨਾ ਜਿਹੜਾ ਵੀ ਹੋਵੇ। ਜਿਹੜਾ ਗ੍ਰਾਮ ਸਭਾ ਹੈ ਉਹ ਇਸ ਇਸ਼ੂ ਦੇ ਨਾਲ ਜੁੜਿਆ ਹੋਇਆ ਕਿ ਉਹਦੇ ਵਿੱਚ ਪਾਸ ਕੀ ਕਰਨਾ। ਪਾਸ ਉਹਦੇ ਵਿੱਚ ਇਹ ਕਰਨਾ ਕਿ ਅਸੀਂ ਇਹਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ ਤੇ ਇਹਨਾਂ ਨੂੰ ਰੱਦ ਕਰਦੇ ਹਾਂ। ਉੱਥੇ ਹੀ ਜਿਹੜਾ ਜੀ ਘੁਮਾ ਫਿਰਾ ਕੇ ਲਿਆਉਣਾ। ਜੇ ਤੁਸੀਂ ਹੁਣ ਸਿੰਗਰ ਦਾ ਲੈ ਕੇ ਚੱਲ ਪਏ, ਉਹ ਬੇਅਦਬੀ ਵਾਲਾ ਜਿਹੜਾ ਜੀ ਉਹ ਲੈ ਕੇ ਉਹਦੇ ਵਿੱਚ ਚੱਲ ਪਏ ਜੀ, ਇਹ ਏਜੰਡਾ ਜੀ, ਇਹ ਫਲਾਨਾ ਜੀ, ਧਮਕਾਨਾ ਜੀ, ਉਹ ਫਿਰ ਤੁਹਾਡੇ ਵਰਗੇ ਲੋਕ ਹੀ ਨੇ ਜਿਹੜੇ ਕੁਝ ਚੈਨਲਾਂ ਦੇ ਉੱਤੇ ਵੀ ਜਿਹੜਾ ਉਹ ਮਾਈਕ ਫੜੀ ਬੈਠੇ ਨੇ, ਜਿਨ੍ਹਾਂ ਦਾ ਇੱਕ ਨਿਕਾਤੀ ਪ੍ਰੋਗਰਾਮ ਹੈ ਕਿ ਇਹਨੂੰ ਤਾਰ ਪੀਡੋ ਕਿਵੇਂ ਜਿਹੜਾ ਜੀ ਉਹ ਕੀਤਾ ਜਾਵੇ, ਇਹਨੂੰ ਹੋਰ ਪਾਸੇ ਜਿਹੜੇ ਉਹ ਕਿਵੇਂ ਲਾਇਆ ਜਾਵੇ। ਸੋ ਇਸ ਕਰਕੇ ਮੈਂ ਤਾਂ ਉਹਦੇ ਤੋਂ ਟਸਕਮਸ ਨਹੀਂ ਜਿਹੜਾ ਵੀ ਹੋਣਾ ਚਾਹੁੰਦਾ ਕਿ ਜਿਹੜਾ ਕਿਸਾਨ ਇਸ਼ੂਜ਼ ਨੇ ਜਿਹੜੀਆਂ ਉਹਦੇ ਨਾਲ ਰਿਲੇਟਡ ਚੀਜ਼ਾਂ ਨੇ, ਜਿਵੇਂ ਗ੍ਰਾਮ ਸਭਾ ਹੈ ਇਹ ਉਹਦੇ ਨਾਲ ਡਾਇਰੈਕਟਲੀ ਰਿਲੇਟਡ ਆ। ਹਾਂ, ਇਹ ਜ਼ਰੂਰ ਜਿਹੜੀ ਵੀ ਉਹ ਮੈਂ ਅਪੀਲ ਕਰਦਾ ਕਿ ਅੱਗੋਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਉਹ ਜੇ ਬਚ ਸਕਦੀਆਂ ਨੇ ਤੇ ਉਹ ਗ੍ਰਾਮ ਸਭਾ ਦੇ ਥਰੂ ਹੀ ਬਚ ਸਕਦੀਆਂ ਨੇ, ਉਸ ਤੋਂ ਬਿਨਾਂ ਬਚਣੀਆਂ ਨਹੀਂ ਹੈ। ਤੇ ਜੇ ਇਹਦੇ ਵਿੱਚ ਉਹ ਲੈ ਆਂਦਾ ਜਾਂਦਾ ਤੇ ਇਹਦੇ ਵਿੱਚ ਗਲਤ ਕੀ ਹੈ। ਜ਼ਮੀਨ ਤਾਂ ਪੰਚਾਇਤਾਂ ਦੀ ਬਚੂਗੀ, ਪਿੰਡਾਂ ਦੀ ਬਚੂਗੀ। ਹਰਬੰਸ ਸਿੰਘ ਜੀ ਸਤਿ ਸ਼੍ਰੀ ਅਕਾਲ। ਹਰਬੰਸ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਹੜੇ ਜੀ ਮੋਦੀ ਗਵਰਨਮੈਂਟ ਹੈਗੀ ਆ ਪੰਜਾਬ ਦੇ ਖਿਲਾਫ ਹੈਗੇ ਆ
ਪੰਜਾਬੀਆਂ ਦੇ ਵੀ ਖਿਲਾਫ ਆ। ਪੰਜਾਬੀ ਲੈਂਗੁਏਜ ਜਿਹੜੀ ਆ ਇਹ ਵੀ ਕੁੰਭੀ ਆ ਜਿਹੜੀ ਕਸ਼ਮੀਰ ਦੇ ਵਿੱਚ ਇਹਨਾਂ ਨੇ ਬੋਲੀਆਂ ਕੀਤੀਆਂ ਬੀਆਂ ਬੰਦੇ ਉੱਥੋਂ ਜੰਮੂ ਦੇ ਜਿਹੜੇ ਗੁੱਜਰ ਆ ਮੁਸਲਮਾਨ ਗੁੱਜਰ ਉਹ ਸਾਡੇ ਪਿੰਡਾਂ ਵਿੱਚ ਆਣ ਕੇ ਵਸਦੇ। ਮੈਨੂੰ ਕਈ ਵਾਰੀ ਪਿੰਡ ਜਾਣਾ ਪੈਂਦਾ ਤੇ ਉਹ ਪੰਜਾਬੀ ਬੋਲਦੇ ਆ ਤੇ ਉਹਨਾਂ ਦੀ ਪੰਜਾਬੀ ਬੋਲੀ ਇੰਨਾ ਵੱਡਾ ਵਿਤਕਰਾ ਰੱਖਿਆ। ਜੀ ਮੇਰੇ ਖਿਆਲ ਬੋਲੀ ਦੀ ਗੱਲ ਕਰ ਰਹੇ। ਅਰੇ ਦੇਖੋ ਉਹ ਤਾਂ ਪਤਾ ਹੀ ਹੈ ਜੀ। ਐਕਚੁਅਲੀ ਉਹ ਹਰ ਘੱਟ ਗਿਣਤੀ ਦੇ ਖਿਲਾਫ ਹੈ ਜਿਹੜੀ ਮੈਂ ਤਾਂ ਇਹ ਕਹੂੰਗਾ ਹਰ ਮਾਈਨੋਰਿਟੀ ਦੇ ਜਿਹੜਾ ਵੀ ਉਹ ਖਿਲਾਫ ਹੈ। ਇਸੇ ਕਰਕੇ ਕਦੇ ਤਾਂ ਉਹ ਇਹ ਉਦਾਹਰ ਦਿੰਦੇ ਆ ਕਿ ਵਨ ਨੇਸ਼ਨ ਵਨ ਲੈਂਗੁਏਜ, ਹੁਣ ਇਹ ਉਦਾਹਰਤ ਹੈ ਜੀ ਵਨ ਨੇਸ਼ਨ ਵਨ ਮੰਡੀ। ਇਸ ਕਰਕੇ ਉਹਨਾਂ ਦਾ ਜਿਹੜਾ ਏਜੰਡਾ ਆ ਉਹ ਬੜਾ ਕਲੀਅਰ ਹੈ। ਜੇ ਕਿਸੇ ਨੂੰ ਨਹੀਂ ਸਮਝ ਆ ਰਿਹਾ ਤੇ ਉਹਦੀ ਸਮਝ ਦੀ ਗੱਲ ਜਿਹੜੀ ਜੀ ਉਹ ਹੋ ਸਕਦੀ ਹੈ, ਨਹੀਂ ਤਾਂ ਅਦਰਵਾਈਜ਼ ਉਹਨਾਂ ਦਾ ਇੱਕ ਲੁਕਾਤੀ ਏਜੰਡਾ ਹੈ। ਸਭ ਨੂੰ ਕਲੀਅਰ ਹੈ ਕਿ ਉਹ ਕਰਨਾ ਕੀ ਜਿਹੜਾ ਜੀ ਉਹ ਚਾਹੁੰਦੇ ਨੇ। ਹਾਂ ਹੁਣ ਤਾਂ ਲੁਕਵਾ ਨਹੀਂ ਰਿਹਾ। ਤੁਹਾਨੂੰ ਯਾਦ ਹੋਣਾ ਹੈ ਇਸੇ ਹੀ ਚੈਨਲ ਦੇ ਉੱਤੇ ਜਦੋਂ 14 ਦੇ ਵਿੱਚ ਜਿਹੜੀ ਦੀ ਉਹ ਸਰਕਾਰ ਬਣੀ ਹੈ ਤੇ ਉਦੋਂ ਇੱਕ ਕਾਲਰ ਨੇ ਜਿਹੜੀ ਗੱਲ ਪੁੱਛੀ ਸੀਗੀ ਕਿ ਹੁਣ ਤੁਸੀਂ ਇਹਦੇ ਬਾਰੇ ਜਿਹੜਾ ਜੀ ਕੀ ਕਹਿਣਾ ਚਾਹੋ। ਮੈਨੂੰ ਉਹ ਗੱਲ ਕਦੀ ਵੀ ਭੁੱਲਦੀ ਨਹੀਂ। ਉਦੋਂ ਮੈਂ ਇੱਥੇ ਇਸੇ ਹੀ ਚੈਨਲ ਦੇ ਉੱਤੇ ਜਿਹੜੀ ਦੀ ਉਹ ਗੱਲ ਕਹੀ ਸੀਗੀ ਕਿ ਜਿਸ ਦਿਨ ਤੁਹਾਨੂੰ ਹਿਡਨ ਏਜੰਡਾ ਸਮਝ ਆ ਗਿਆ ਉਸ ਦਿਨ ਤੁਹਾਨੂੰ ਪਤਾ ਲੱਗੂਗਾ ਕਿ ਇਹ ਕੀ ਹੋ ਗਿਆ ਜੀ। ਅੱਜ 2020 ਆ ਗਿਆ ਔਰ 6 ਸਾਲ ਪਹਿਲਾਂ ਜਿਹੜੀ ਕਹੀ ਹੋਈ ਗੱਲ ਅੱਜ ਮੇਰਾ ਖਿਆਲ ਹੋ ਸਕਦਾ ਕਿ ਬਹੁਤ ਸਾਰੇ ਲੋਕਾਂ ਨੂੰ ਸਮਝ ਆ ਰਹੀ ਹੋਵੇ। ਇਹ ਨਤੀਜੇ ਜਿੱਦਣ ਆਏ ਨੇ ਉਸ ਦਿਨ ਦੀ ਗੱਲ ਹੈ। ਮੈਨੂੰ ਇਹ ਵੀ ਚੰਗੀ ਤਰ੍ਹਾਂ ਜਿਹੜਾ ਉਹ ਚੇਤਾ। ਇਹ ਗੱਲ ਕਹੀ ਵੀ ਹਿਡਨ ਏਜੰਡਾ ਅਜੇ ਸਾਹਮਣੇ ਨਹੀਂ ਆਇਆ। ਜਿੱਦਣ ਸਾਹਮਣੇ ਆ ਗਿਆ ਉਹ ਆਇਆ ਜੀ ਵਨ ਨੇਸ਼ਨ ਵਨ ਲੈਂਗੁਏਜ, ਵਨ ਨੇਸ਼ਨ ਵਨ ਮੰਡੀ। ਉਹ ਇਹ ਏਜੰਡੇ ਦੇ ਹੇਠ ਲੁਕਵਾ ਜਿਹੜਾ ਦੀ ਉਹ ਕੀ ਆ ਉਹਨੂੰ ਸਮਝਣ ਦੀ ਲੋੜ। ਸੁਰਿੰਦਰ ਸਿੰਘ ਜੀ ਸ਼ੇਅਰ ਕਰ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਮੈਂ ਖਬਰ ਸੁਣੀ ਵੀ ਬੀਬਾ ਜੀ ਨੂੰ ਫੇਰ ਕੋਈ ਕਮੇਟੀ ਦਾ ਸੈਂਟਰ ਨੇ ਫਿਰ ਮੈਂਬਰ ਬਣਾਇਆ ਕੋਈ। ਤੇ ਦੂਜਾ ਤੁਹਾਡਾ ਜਰਨਲਿਜ਼ਮ ਕੀ ਕਹਿੰਦਾ ਵੀ ਸੱਚੀ ਮੁੱਚੀ ਭਾਜਪਾ ਨਾਲੋਂ ਨਾਤਾ ਟੁੱਟ ਗਿਆ ਕਿ ਕਿਤੇ ਫੇਰ ਬਾਦਲ ਸਾਹਿਬ ਜਾ ਕੇ ਮੋਦੀ ਦੇ ਮੜੇ ਹੱਥ ਫੇਰ ਕੋਈ ਨਾ ਨਿਆਣੇ ਸੀ ਗਲਤੀ ਹੋ ਗਈ ਜੀ ਮਾੜਾ ਜਿਹਾ ਕਰ ਦਿਓ ਤਾਂ ਫੇਰ ਜੁੜ ਜਾਊਗਾ ਜੀ। ਤੇ ਇੱਕ ਦੱਸਿਓ ਸਰਦਾਰ ਸਾਹਿਬ ਜੌਹਲ ਨੇ ਕੀ ਕਹਿ ਦਿੱਤਾ ਜੀ, ਉਹਦੇ ਬਾਰੇ ਵੀ ਕੋਈ ਗੱਲ ਸੁਣਦੇ ਆ ਜੀ। ਬੈਨਾ ਕੀ ਹੈ ਜੀ? ਦੇਖੋ ਜਿੱਥੋਂ ਤੱਕ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਨਾਤਾ ਜਿਹੜਾ ਵੀ ਉਹ ਟੁੱਟਿਆ। ਇਹ ਨਹੀਂ ਟੁੱਟਿਆ ਜੀ ਕਿਉਂਕਿ ਏਜੰਡੇ ਤਾਂ ਉਹਨਾਂ ਦੇ ਉੱਤੇ ਹੀ ਜਿਹੜਾ ਵੀ ਉਹ ਕੰਮ ਹੋ ਰਿਹਾ ਨਾ। ਜਿਹੜਾ ਧਿਆਨ ਡਾਈਵਰਟ ਕਰਨ ਦੇ ਵਾਸਤੇ ਚਾਹੇ ਉਹ ਤਖਤਾਂ ਤੋਂ ਨਿਕਲੀਆਂ ਰੋਸ ਰੈਲੀਆਂ ਹੋਣ। ਹੁਣ ਤੁਸੀਂ ਦੇਖੋ ਜਿਹੜੀ ਪਰਸੋਂ ਮੀਟਿੰਗ ਹੋਈ ਆ ਉਹਦੇ ਵਿੱਚ ਸੰਘੀ ਢਾਂਚੇ ਵਾਲਾ ਮੁੱਦਾ ਜਿਹੜਾ ਵੀ ਉਹ ਕੱਢ ਲਿਆ। ਹੁਣ ਸੰਘੀ ਢਾਂਚਾ ਚੇਤੇ ਆ ਗਿਆ। ਉਹ ਇਹ ਪੈਰ ਲਾਉਣ ਦੇ ਯਤਨਾਂ ਦੇ ਜਿਹੜਾ ਵੀ ਉਹ ਵਿੱਚ ਨੇ। ਇਸ ਕਰਕੇ ਇਹ ਟੁੱਟਿਆ ਨਹੀਂ ਜਿਹੜਾ ਵੀ ਹੈਗਾ। ਜਿੱਥੋਂ ਤੱਕ ਉਹ ਗੱਲ ਹੈ ਦੇਖੋ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਚਾਹੇ ਉਹ ਵਿਰੋਧੀ ਧਿਰਾਂ ਦੇ ਵਿੱਚੋਂ ਹੋਣ ਉਹ ਵੱਖ-ਵੱਖ ਕਮੇਟੀਆਂ ਬਣਦੀਆਂ ਨੇ। ਉਹਦੇ ਵਿੱਚ ਉਹ ਲਏ ਜਾਂਦੇ ਆ ਜੀ। ਕਮੇਟੀਆਂ ਜਿਹੜੀਆਂ ਹੁੰਦੀਆਂ ਨੇ ਉਹ ਡਿਫਰੈਂਟ ਜਿਹੜੇ ਏਰੀਆਜ਼ ਨੇ, ਜਿਹੜੇ ਕ੍ਰਾਈਟੇਰੀਆਜ਼ ਨੇ। ਜਿਵੇਂ ਕੋਈ ਕਮੇਟੀ ਜਿਹੜੀ ਦੀ ਉਹ ਤੇਲ ਵਾਲੀਆਂ ਕੰਪਨੀਆਂ ਦੇ ਬਾਰੇ 'ਚ ਬਣ ਗਈ। ਉਹਦੇ ਵਿੱਚ ਜਿਹੜੇ ਉਹ ਵਿਰੋਧੀ ਧਿਰਾਂ ਤੋਂ ਲੈਣੇ ਹੁੰਦੇ ਆ ਜੀ ਸੰਵਿਧਾਨ ਦੇ ਮੁਤਾਬਕ ਉਧਰੋਂ ਲਏ ਜਾਂਦੇ ਆ। ਕੋਈ ਜਿਹੜੀ ਫੋਰਨ ਅਫੇਅਰ ਦੇ ਬਾਰੇ ਦੇ ਵਿੱਚ ਕਮੇਟੀ ਹੋਊਗੀ ਉਹਦੇ ਏਜੰਡੇ ਦੇ ਉੱਤੇ ਹੋਊਗੀ, ਹੌਸਪੀਟਲਾਂ ਦੇ ਉੱਤੇ ਹੋਊਗੀ, ਉਹਦੇ ਵਿੱਚ ਉਸ ਕਮੇਟੀ ਦੇ ਵਿੱਚ ਜਿਹੜਾ ਜੀ ਉਹ ਲਿਆ ਗਿਆ ਆ। ਉਹ ਕੋਈ ਮੰਤਰਾਲਾ ਨਹੀਂ ਹੈਗਾ ਜੀ। ਉਹ ਮੰਤਰਾਲਾ ਨਹੀਂ ਹੈਗਾ। ਹਾਂ ਇੰਨਾ ਹੈ ਕਿ ਉਹਦੇ ਨਾਲ ਜਿਹੜੇ ਭੱਤੇ ਜ਼ਰੂਰ ਮਿਲਦੇ ਰਹਿੰਦੇ ਆ। ਮੀਟਿੰਗਾਂ ਜਿਹੜੀਆਂ ਸੀ ਉਹ ਜ਼ਰੂਰ ਜਾਰੀ ਰਹਿੰਦੀਆਂ ਨੇ। ਉਹੋ ਜਿਹੀ ਕਮੇਟੀ ਆ ਉਹਦੇ ਵਿੱਚ ਜਿਹੜਾ ਲਿਆ ਗਿਆ। ਜਿੱਥੋਂ ਤੱਕ ਗੱਲ ਆ ਮੈਨੂੰ ਨਹੀਂ ਲੱਗਦਾ ਜੀ ਕਿ ਇਹ ਸਮਝੌਤਾ ਜਿਹੜਾ ਉਹ ਟੁੱਟਿਆ ਆ। ਹਾਂ ਇਹ ਹਿਡਨ ਹੋ ਗਿਆ ਹੁਣ ਸਾਰਾ ਕੁਝ ਜਿਹੜਾ ਜੀ ਇਹ ਅੰਦਰੂਨੀ ਤੌਰ ਦੇ ਉੱਤੇ ਜਿਹੜਾ ਜੀ ਉਹ ਚੱਲਦਾ ਰਹੂਗਾ। ਅੱਜ ਹਾਲਾਤ ਇਹ ਨੇ ਜਿਵੇਂ ਇੱਕ ਕਾਲਰ ਕਹਿ ਰਹੇ ਸੀਗੇ ਸਿੱਧੂ ਸਾਹਿਬ ਦੇ ਬਾਰੇ ਦੇ ਵਿੱਚ ਵੀ ਜੇ ਉਹ ਜਾਂਦੇ ਨੇ ਪੰਜਾਬ ਦੇ ਵਿੱਚ। ਮੈਂ ਜੇ ਪੰਜਾਬ ਦੀ ਗੱਲ ਕਰਾਂ ਤਾਂ ਕੋਈ ਵੀ ਜਿਹੜਾ ਵਿਅਕਤੀ ਅੱਜ ਭਾਜਪਾ ਜੁਆਇਨ ਕਰੂਗਾ ਜਾਂ ਕੋਈ ਧੜਾ ਅੱਜ ਭਾਜਪਾ ਦੇ ਨਾਲ ਜਿਹੜਾ ਜੀ ਉਹ ਤੁਰਦਾ ਸਮਝੌਤਾ ਜਿਹੜਾ ਜੀ ਉਹ ਕਰਕੇ ਉਹ ਇੱਕ ਕਿਸਮ ਦੇ ਨਾਲ ਆਪਣੇ ਵਾਸਤੇ ਸਿਆਸੀ ਖੂਹ ਪੁੱਟ ਰਿਹਾ ਹੋਊਗਾ ਜੀ ਜੇ ਉਹਦੇ ਹਾਲਾਤ ਪੰਜਾਬ ਦੇ ਵਿੱਚ ਜਿਹੜਾ ਉਹ ਬਣੇ ਹੋਏ ਆ। ਤੇ ਜੇ ਇਹੋ ਜਿਹੇ ਹਾਲਾਤ ਜਿਹੜੇ ਬਣਨੇ ਸੀ ਤੇ ਦੂਜਾ ਇਹਦੇ ਵਿੱਚੋਂ ਇੱਕ ਚੀਜ਼ ਹੋਰ ਨਹੀਂ ਜਿਹੜੀ ਉਹ ਭੁੱਲਣੀ ਚਾਹੀਦੀ ਕਿ ਜਿਹੜਾ ਬਾਈਬਲ ਕਲਾਮ ਵਾਲਾ ਮਾਮਲਾ ਹੈ ਉਸ ਮਾਮਲੇ ਦੇ ਵਿੱਚ ਸੁਮੇਧ ਸੈਣੀ ਦਾ ਸਿੱਧਾ ਨਾਮ ਆ ਜਾਣਾ ਜਿਹੜਾ ਉਦੋਂ DGP ਸੀਗਾ। ਇਹਨੂੰ ਮੈਂ ਉਹਦੇ ਨਾਲ ਵੀ ਜੋੜ ਕੇ ਜਿਹੜਾ ਜੀ ਉਹ ਵੇਖਦਾ ਕਿਉਂਕਿ ਗ੍ਰਹਿ ਮੰਤਰੀ ਉਦੋਂ ਕੌਣ ਸਨ? ਸੁਖਬੀਰ ਸਿੰਘ ਬਾਦਲ ਹੋਰੀ। ਉਹਨਾਂ ਨੂੰ ਇਸ ਗੱਲ ਦਾ ਪੂਰਾ ਪਤਾ ਆ ਕਿ ਅੱਗੋਂ ਜਿਹੜੀ ਕਹਾਣੀ ਆ ਉਹਨਾਂ ਵੱਲ ਨੂੰ ਜਿਹੜੀ ਜਾਣੀ ਆ। ਇੱਕ ਚੀਜ਼ ਜੇ ਤੁਸੀਂ ਹੋਰ ਨੋਟਿਸ ਕਰਦੇ ਹੋ ਉਹ ਇਹ ਆ ਕਿ ਬਿਕਰਮ ਸਿੰਘ ਮਜੀਠੀਆ ਸਿਆਸੀ ਇਸ ਸਾਰੇ ਜਿਹੜਾ ਸਿਨੈਰੀਓ ਆ ਉਹਦੇ ਵਿੱਚੋਂ ਗਾਇਬ ਨੇ। ਉਹ ਗਾਇਬ ਕਿਉਂ ਨੇ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਸ ਕਰਕੇ ਕੱਲ ਨੂੰ
ਜੇ ਕੁਛ ਇਦਾਂ ਦਾ ਹੁੰਦਾ, ਚਾਹੇ ਉਹ ਬਾਈਬਲ ਕਲਾਮ ਵਾਲਾ ਹੈ, ਚਾਹੇ ਕੋਈ ਹੋਰ ਹੈ, ਤਾਂ ਇਹਨਾਂ ਦੇ ਕੋਲੇ ਕਹਿਣ ਦਾ ਮੌਕਾ ਜਿਹੜਾ ਜੀ ਉਹ ਮਿਲੂਗਾ। ਦੇਖੋ ਅਸੀਂ ਉਹਨਾਂ ਤੋਂ ਪਿੱਛੇ ਹਟ ਗਏ ਸੀ, ਤਾਂ ਕਰਕੇ ਸਾਡੇ ਨਾਲ ਸਿਆਸੀ ਦੁਸ਼ਮਣੀ ਜਿਹੜੀ ਹੈ ਜੀ ਉਹ ਕੱਢੀ ਜਾ ਰਹੀ ਹੈ। ਤਾਂ ਮੇਰੀ ਜਾ ਕੇ ਇਹ ਸਮਝੌਤਾ ਟੁੱਟਿਆ ਨੀਗਾ, ਇਹ ਮਜਬੂਰੀ ਦੇ ਤਹਿਤ ਹੁਣ ਹਿਡਨ ਕੀਤਾ ਗਿਆ ਜੀ। ਜੀ ਬਿਲਕੁਲ। ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਪੰਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਪੰਜ ਸਾਰਾ ਬਹੁਤ ਧੰਨਵਾਦ ਸਾਰਾ ਜਾਣਕਾਰੀ ਦੇ। ਮੇਰਾ ਕੁਐਸਚਨ ਤੋਂ ਮੈਂ ਉਹ ਥੋੜ੍ਹਾ ਜਿਹਾ ਐਡ ਕਰਨਾ ਮਤਲਬ ਦੀਸ਼ ਹੈ ਵੀ ਅਸੀਂ ਇੱਥੇ ਬੈਠੇ ਕੀ ਕਰ ਸਕਦੇ, ਅਸੀਂ ਇੱਥੇ ਬੈਠੇ ਬਹੁਤ ਕੁਝ ਕਰ ਸਕਦੇ ਹਾਂ। ਪਹਿਲਾਂ ਤਾਂ ਸਾਰਿਆਂ ਨੂੰ ਜਾਣਕਾਰੀ ਦੇਈਏ ਭਾਈ ਜੇ ਬਹੁਤ ਆ ਅਸੀਂ ਵਿਕਣਾ ਹਟ ਜੀ। ਦੂਸਰਾ ਇੱਥੇ ਇਸ ਵੇਲੇ ਚੋਣਾਂ ਇੱਥੇ ਅਸੀਂ ਇਕੱਠੇ ਹੋ ਕੇ ਸਾਡੇ ਜਿਹੜੇ ਕਾਂਗਰਸਮੈਨ ਆ, ਜਿਹੜੇ ਸਾਰੇ ਆਪਣੇ ਸੈਨੇਟਰ ਆ, ਉਹਨਾਂ ਨੂੰ ਅਸੀਂ ਪ੍ਰੈਸ਼ਰ ਪਾਈਏ ਇੱਥੇ ਦੀ ਬਾਹਰਲੀਆਂ ਗੌਰਮੈਂਟਾਂ ਤੋਂ, ਉੱਥੇ ਪ੍ਰੈਸ਼ਰ ਉਹਨਾਂ 'ਤੇ ਪਾਇਆ ਜਾਵੇ ਵੀ ਭਾਈ ਉਹਨਾਂ ਦੱਸਿਆ ਸਾਡੇ ਉੱਥੇ ਭੈਣ ਭਰਾਵਾਂ ਬਹੁਤ ਧੱਕਾ ਹੋ ਰਿਹਾ ਵੀ ਆਹ ਕੁਛ ਹੋ ਰਿਹਾ ਵੀ ਤੁਸੀਂ ਸਾਡੀ ਮਦਦ ਕਰੋ, ਜੇ ਸਾਤੋਂ ਵੋਟਾਂ ਲੈਣੀਆਂ ਇੱਥੇ ਅਸੀਂ ਬੈਠੇ ਹੀ ਬਹੁਤ ਕਰ ਸਕਦੇ। ਇਹਦਾ ਪ੍ਰੈਸ਼ਰ ਬਾਹਰੋਂ ਪਵੇ ਤੇਰੀ ਹੈਲਪ ਬਹੁਤ ਸਕਦੀ। ਮੈਂ ਇਹੀ ਥੈਂਕ ਯੂ। ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਸਾਡੇ ਲਾਸਟ ਕਾਲਰ ਗੁਰਜੀਤ ਸਿੰਘ। ਤੁਹਾਡਾ ਮੈਸੇਜ ਪਹੁੰਚ ਗਿਆ ਜੀ। ਲਾਸਟ ਕਾਲਰ ਗੁਰਜੀਤ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਆਪਣੇ ਬੰਨੂ ਸਾਹਿਬ ਜੀ, ਮੇਰਾ ਇੱਕ ਸਵਾਲ ਇਹ ਹੈ ਜੀ ਵੀ ਜਿਸ ਤਰ੍ਹਾਂ ਹੁਣ ਮਤਲਬ ਕਿ ਪੰਜਾਬ ਦੇ ਵਿੱਚ ਮੁਹਿੰਮ ਪੂਰੀ ਮੱਲੀ ਹੋਈ ਆ ਤੇ ਸੋਸ਼ਲ ਨੈਟਵਰਕ ਦੇ ਰਾਹੀਂ ਲੋਕਾਂ ਨੂੰ ਸੁਨੇਹਾ ਲਾਇਆ ਜਾਂਦਾ ਵੀ ਤੁਸੀਂ ਫਲਾਣੀ ਜਗ੍ਹਾ ਵਿਰੋਧ ਕਰੋ, ਇਕੱਠੇ ਹੋਵੋ, ਰਾਈਟ? ਵੀ ਕੋਈ ਇੰਟਰਨੈਟ ਦੇ ਨਾਲ ਤਾਂ ਨਹੀਂ ਕੋਈ ਜੀ ਛੇੜਖਾਨੀ ਕੀਤੀ ਜਾ ਸਕਦੀ ਪਿੱਛੋਂ ਸੈਂਟਰ ਵੱਲੋਂ? ਤੇ ਦੂਸਰਾ ਜਿੱਦਾਂ ਜੀ ਇਹ ਕਾਨੂੰਨ ਤਾਂ ਮੰਨ ਲਓ ਪਾਸ ਹੋ ਗਏ ਆ, ਹਨਾ, ਇਹਦਾ ਮਤਲਬ ਵੀ ਕੱਲ੍ਹ ਨੂੰ ਫਿਰ ਜਿਹੜੇ ਮੰਨ ਲਓ NRI ਭਰਾ ਨੇ, ਅਸੀਂ ਜਿਵੇਂ ਸਾਡੀਆਂ ਜ਼ਮੀਨਾਂ ਨੇ ਜੀ ਉੱਥੇ, ਹਨਾ, ਠੇਕੇ ਤੇ ਆਪਾਂ ਦਿੱਤੇ ਹੋਏ ਆ ਉਹਨਾਂ ਨੂੰ, ਤੇ ਜਿਸ ਤਰ੍ਹਾਂ ਮਤਲਬ ਇਹਦੀ ਆਪਾਂ ਸੁਣਦੇ ਆ ਰਹੇ ਹਾਂ ਬੈਕਗਰਾਉਂਡ ਵੀ ਇਹ ਕਿੱਦਾਂ ਕਬਜ਼ਾ ਕਰਨਗੇ ਆਪਣੀਆਂ ਜ਼ਮੀਨਾਂ ਤੇ, ਤਾਂ ਫਿਰ NRI ਕੋਲ ਵੀ ਮੇਰਾ ਖਿਆਲ ਜੀ ਕੋਈ ਬਾਹਲੇ ਰਾਈਟਸ ਨਹੀਂ ਰਹਿ ਜਾਣਗੇ। ਤੇ ਇੱਕ ਇਹ ਵੀ ਹੈ ਜੀ ਸਵਾਲ, ਜਿੱਦਾਂ ਕਿ ਮਤਲਬ ਜਦੋਂ ਹੁਣ ਆਪਣੀ GST ਦੀ ਮਨੀ ਇੰਨੀ ਹੋਲਡ ਪੈ ਜਾਂਦੀ ਹੈ ਸੈਂਟਰ ਕੋਲ, ਤੇ ਪੰਜਾਬ ਸਰਕਾਰ ਮਤਲਬ ਜਿੱਦਾਂ ਆਪਾਂ ਕਹਿੰਦੇ ਆ ਵੀ ਰੋਜ਼ ਬਿਆਨ ਦਾਗਦੇ ਆ, ਤਾਂ ਫਿਰ ਸ਼ਰੇਆਮ ਬੋਲਣਾ ਚਾਹੀਦਾ ਜੀ ਆਪਣੇ ਹੱਕ ਲਈ। ਜੇ ਹੁਣ ਮੰਨ ਲਓ ਮਨੀ ਰਿਟਰਨ ਹੀ ਨਹੀਂ ਆਊਗੀ ਆਪਣੇ ਕੋਲ, ਤਾਂ ਫਿਰ ਇਹ ਸਿਸਟਮ ਕਿੱਦਾਂ ਚੱਲੂਗਾ ਜੀ? ਜਿਵੇਂ ਹੁਣ ਤੁਸੀਂ ਕਹਿੰਦੇ ਸੀਗੇ ਵੀ ਸਿਰਫ ਸ਼ਰਾਬ ਹੀ ਰਹਿ ਗਈ ਇੱਕ, ਤਾਂ ਫਿਰ ਇਹ ਤਾਂ ਬਹੁਤ ਜਾਣੀ ਕਿ ਗੱਲ ਵੀ ਤੁਸੀਂ ਮਤਲਬ ਆਮ ਜ਼ਿਮੀਂਦਾਰ ਭਰਾਵਾਂ ਨਾਲ ਤਾਂ ਛੱਡੋ ਜੀ, ਇਹ ਤਾਂ ਆਪਣੇ ਕਹਿ ਲਓ ਵੀ ਪੰਜਾਬ ਦੇ ਪੂਰੀ ਸਿਸਟਮ ਨੂੰ ਇਹ ਤਬਾਹ ਕਰਨ ਲੱਗੇ ਹੋਏ ਆ ਜੀ, ਜਿੱਦਾਂ ਇਹ ਆਪਣੀ ਸੰਘੀ ਕੁੱਟੀ ਜਾਂਦੇ ਆ ਜੀ। ਪਲੀਜ਼ ਇਹਦੇ ਬਾਰੇ ਤੁਸੀਂ ਦਿਓ ਆਪਣੇ ਵਿਚਾਰ ਜਾਣ ਤੋਂ ਪਹਿਲਾਂ ਜੀ। ਥੈਂਕ ਯੂ। ਥੈਂਕ ਯੂ ਜੀ। ਬਿਲਕੁਲ ਜੀ। ਐਕਚੁਅਲੀ ਇਹ ਗੱਲ ਤਾਂ ਮੈਂ ਬੜੀ ਦੇਰ ਤੋਂ ਜਿਹੜਾ ਜੀ ਕਹਿ ਰਿਹਾ ਕਿ ਹੌਲੀ ਹੌਲੀ ਕਰਕੇ ਇਹਨਾਂ ਨੇ ਸੂਬਿਆਂ ਦੇ ਜਿਹੜੇ ਅਧਿਕਾਰ ਆ ਖੋਲੇ ਆ, ਜਾਂ ਜਿਹੜੇ ਉਹ ਖੋਲ ਲੈਣੇ ਆ, ਇਹ ਉਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾ ਰਿਹਾ। ਹੁਣ ਪ੍ਰੋਬਲਮ ਇਹ ਆ ਕਿ ਜਿਹੜੀਆਂ ਸਰਕਾਰਾਂ ਨੇ, ਜਿਹੜੇ ਰਾਜਨੀਤਿਕ ਪਾਰਟੀਆਂ ਨੇ, ਉਹਨਾਂ ਦੇ ਆਪੋ ਆਪਣੇ ਏਜੰਡੇ ਨੇ। ਪੰਜਾਬ ਦੇ ਵਿੱਚ ਹੁਣ ਤੱਕ ਜਿਹੜੀਆਂ ਸਰਕਾਰਾਂ, ਜਿਹਨਾਂ ਪਾਰਟੀਆਂ ਦੇ ਬਣੇ ਜੀ, ਉਹਨਾਂ ਦੇ ਏਜੰਡੇ ਪੰਜਾਬ ਪੱਖੀ ਕਦੀ ਨਹੀਂ ਜਿਹੜਾ ਜੀ ਉਹ ਰਹੇ। ਇਹ ਜਿਹੜੀ ਸਾਨੂੰ ਚੀਜ਼ ਉਹ ਸਮਝਣੀ ਪਊਗੀ। ਉਹਦੇ ਵਾਸਤੇ ਪੰਜਾਬ ਪੱਖੀ ਬਣਾਉਣ ਦੇ ਵਾਸਤੇ ਲੋਕਾਂ ਦੇ ਵਿੱਚ ਜਾਗ੍ਰਿਤੀ, ਜਿਵੇਂ ਮੈਂ ਗੱਲ ਕੀਤੀ ਸੀਗੀ, ਤੁਸੀਂ ਦੇਖੋ ਇੱਕ ਛੋਟੀ ਜਿਹੀ ਚੀਜ਼ ਸੀਗੀ ਕਿ ਪੰਜਾਬੀ 'ਚ ਇਹਦਾ ਤਰਜਮਾ ਕਰ ਲਓ, ਪਹਿਲਾਂ ਕਦੀ ਨਹੀਂ ਹੋਇਆ ਨਾ ਇਹ। ਉਹਨੇ ਕਿੰਨਾ ਵੱਡਾ ਇੱਕ ਜਿਹੜਾ ਜੀ ਇੱਕ ਰੈਵੋਲਿਊਸ਼ਨ ਖੜਾ ਕਰ ਦਿੱਤਾ ਉਸ ਚੀਜ਼ ਨੇ। ਕਦੀ ਹਰੇਕ ਨੂੰ ਪਤਾ ਲੱਗ ਗਿਆ, ਹਰ ਚੀਜ਼ ਦਾ, ਛੋਟੀ ਤੋਂ ਛੋਟੀ ਦਾ ਪਤਾ ਲੱਗੇ। ਗ੍ਰਾਮ ਸਭਾ ਜਿਹੜੀ ਆ ਉਹ ਕੀ ਹੈ, ਜਿਹੜਾ ਗ੍ਰਾਮ ਸਭਾ ਦੇ ਵਿੱਚ ਜਾਊਗਾ ਉਹਨੂੰ ਪਤਾ ਲੱਗ ਜੂਗਾ ਕਿ ਅੱਛਾ ਇਹ ਤਾਂ ਕੋਈ ਵੀ ਸੱਦ ਸਕਦਾ, ਗ੍ਰਾਮ ਸਭਾ ਦਾ ਮੈਂਬਰ ਕੋਈ ਵੀ ਸੱਦ ਸਕਦਾ। ਜਿਹੜਾ ਜੀ ਉਹਨੂੰ ਲੱਗਦਾ ਕਿ ਸਰਪੰਚ ਸਾਡੇ ਨਾਲ ਧੱਕਾ ਕਰ ਰਿਹਾ, ਪੰਚਾਇਤ ਸਾਡੀ ਜਿਹੜੀ ਉਹ ਸੁਣਦੀ ਨਹੀਂ, ਉਹ ਗ੍ਰਾਮ ਸਭਾ ਡਾਇਰੈਕਟਲੀ ਸੱਦ ਸਕਦਾ। ਔਰ ਉਹਦੇ ਕੋਲ ਪਾਵਰ ਇੰਨੀ ਆ ਕਿ ਪੰਚਾਇਤ ਸਰਪੰਚ ਲਾ ਕੇ ਉਹ ਜਿਹੜਾ ਦੀ ਉਹ ਮਾਰਦੀ। ਅਵੇਅਰਨੈਸ ਜਿਹੜੀ ਹੈ ਨਾ ਜੀ, ਉਹ ਸਭ ਤੋਂ ਵੱਡੀ ਜਿਹੜੀ ਗੱਲ ਹੈ। ਜਿਹੜੀ ਗੱਲ ਤੁਸੀਂ ਕਹੀ ਇੰਟਰਨੈਟ ਦੀ ਜਾਂ ਦੂਜੀ ਤੀਜੀ, ਦੇਖੋ ਹੁਣ ਨੂੰ ਕੁਛ ਵੀ ਜਿਹੜਾ ਉਹ ਹੋ ਸਕਦਾ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਆਹ ਨਹੀਂ ਹੋ ਸਕਦਾ। ਹਾਂ ਇੰਨਾ ਆ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਕਾਂਗਰਸ ਦੀ ਹੈ, ਉਹ BJP ਦੀ ਨਹੀਂ। ਜੇ ਇੱਥੇ BJP ਅਕਾਲੀ ਸਰਕਾਰ ਹੁੰਦੀ ਤੇ ਹੁਣ ਨੂੰ ਸਭ ਕੁਛ ਬੰਦ ਹੁੰਦਾ। ਇਹ ਵੀ ਗੱਲ ਹੈ ਜੀ। ਉਹਨੂੰ ਨੈਟ ਨੁੱਟ ਦਾ ਜਿਹੜਾ ਜੀ ਉਹ ਚੱਕਿਆ ਹੁੰਦਾ। ਕਿਸੇ ਨੂੰ ਭੁੱਲ ਗਿਆ ਕਿ ਜਦੋਂ 15 ਦੇ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀਆਂ ਘਟਨਾਵਾਂ ਵਾਪਰਦੀਆਂ ਨੇ, ਉਸ ਵੇਲੇ ਪੰਜਾਬ ਦੇ ਵਿੱਚ ਕਿਸਾਨ ਸੰਘਰਸ਼ ਚੱਲ ਰਿਹਾ ਸੀ, ਰੇਲਾਂ ਰੋਕੀਆਂ ਹੋਈਆਂ ਸੀਗੀਆਂ। ਉਹਨੂੰ ਦੱਬਣ ਦੇ ਵਾਸਤੇ ਇਹ ਸਾਰਾ ਕੁਛ ਜਿਹੜਾ ਜੀ ਉਹ ਕੀਤਾ ਗਿਆ ਸੀ। ਇਸ ਕਰਕੇ ਅਜੇ ਇੱਦਾਂ ਦੇ ਕੁਛ ਲੱਗ ਤਾਂ ਨਹੀਂ ਰਿਹਾ ਜੀ, ਪਰ ਕਿਉਂਕਿ ਸੈਂਟਰ ਦੇ ਕੋਲੇ ਪਾਵਰਾਂ ਨੇ, ਉਹ ਕਰ ਸਕਦਾ ਜੀ। ਆਉਣ ਵਾਲੇ ਸਮੇਂ ਦੇ ਦੌਰਾਨ ਜਿਹੜਾ ਤੁਹਾਡਾ ਡਰ ਹੈ ਇੱਕ ਜਿਹੜਾ ਜੀ ਉਹ ਸਹੀ ਵੀ ਸਾਬਤ ਹੋ ਸਕਦਾ। ਪਰ ਇਹਦਾ ਜਿਹੜਾ ਜੀ ਉਹ ਦੂਸਰਾ ਪੱਖ ਇਹ ਆ ਕਿ ਸੈਂਟਰ ਦੀ ਸਰਕਾਰ ਇਹ ਵੀ ਉਹਦੇ ਮਨ ਦੇ ਵਿੱਚ ਡਰ ਤਾਂ ਜਿਹੜਾ ਜੀ ਉਹ ਬੈਠਾ ਹੋਇਆ
ਕਿ ਇਹ ਐਜੀਟੇਸ਼ਨ ਜਿਹੜੀ ਪੰਜਾਬ ਦੇ ਵਿੱਚੋਂ ਸ਼ੁਰੂ ਹੋਈ ਹੈ ਇਹ ਤੇਜ਼ੀ ਦੇ ਨਾਲ ਦੂਜੇ ਸੂਬਿਆਂ ਦੇ ਵਿੱਚ ਫੈਲ ਰਹੀ ਹੈ। ਉੱਥੋਂ ਹੁਣ ਕਿਤੇ ਕਿਤੇ ਉਹ ਇੰਟਰਨੈਟ ਜਿਹੜਾ ਦੀ ਉਹ ਰੋਕ ਦੇਣਗੇ। ਇਸ ਕਰਕੇ ਔਰ ਦੂਜਾ ਜਿਹੜਾ ਵਰਗ ਹੈ ਪੰਜਾਬ ਦਾ, ਇੱਕ ਬਹੁਤ ਵੱਡਾ ਵਰਗ ਜਿਹੜਾ ਦੀ ਉਹ ਵਿਦੇਸ਼ਾਂ ਦੇ ਵਿੱਚ ਬੈਠਾ, ਉਹ ਤੁਸੀਂ ਹੋ। ਤੁਸੀਂ ਇੱਕ ਪਾਵਰ ਹੋ ਬਹੁਤ ਵੱਡੀ ਪੰਜਾਬ ਦੀ, ਔਰ ਇਸ ਪਾਵਰ ਨੂੰ ਮਹਿਸੂਸ ਕਰੋ। ਇਹ ਤੁਸੀਂ ਤਾਂ ਮਹਿਸੂਸ ਕਰੋਗੇ ਜੇ ਤੁਸੀਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆ ਜਿਹੜੀ ਗੱਲ ਜਿਹੜੇ ਵੋਟਾਂ ਲੈਣ ਆ ਰਹੇ ਸੈਨੇਟਰ ਵਗੈਰਾ ਨੇ ਜਿਹੜੀ ਉਹਨਾਂ ਤੱਕ ਪਹੁੰਚਾਉਣ ਵਾਲਾ ਇੱਕ ਸੋਲਿਡ ਪੁਆਇੰਟ ਹੈ ਜਿਹੜਾ ਉਹ ਪਹੁੰਚਾਇਆ ਜਾ ਸਕਦਾ। ਜੇ ਨੈਟ ਬੰਦ ਵੀ ਹੁੰਦਾ ਸਾਡੀਆਂ ਆਵਾਜ਼ਾਂ ਇੱਥੋਂ ਜਿਹੜੀਆਂ ਦੀ ਉਹ ਬੰਦ ਹੋ ਜਾਂਦੀਆਂ ਨੇ, ਤੇ ਕਮ ਸੇ ਕਮ ਤੁਸੀਂ ਆਪਣੇ ਆਪ ਦੇ ਨਾਲ ਜਿਹੜਾ ਦੀ ਇਹ ਪ੍ਰੋਮਿਸ ਰੱਖੋ ਕਿ ਤੁਸੀਂ ਤੁਹਾਡੀ ਆਵਾਜ਼ ਜਿਹੜੀ ਹੈ ਜੀ ਉਹ ਠੰਡੀ ਨਹੀਂ ਪਊਗੀ। ਤੁਸੀਂ ਆਪਣੇ ਜਿਹੜੇ ਗੱਲ ਹੈ ਪੰਜਾਬ ਦੀ ਗੱਲ ਹੈ, ਪੰਜਾਬ ਦੇ ਹੱਕਾਂ ਦੀ ਜਿਹੜੀ ਗੱਲ ਹੈ ਉਹਨੂੰ ਅੱਗੇ ਜਿਹੜਾ ਜੀ ਉਹ ਤੋਰਦੇ ਰਹੋਗੇ। ਇਹ ਆਵਾਜ਼ ਤਾਂ ਇੰਟਰਨੈਟ ਦੇ ਰਾਹੀਂ ਬੰਦ ਨਹੀਂ ਹੋ ਸਕਦੀ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।